ਸਭ ਤੋਂ ਪਹਿਲੇ ਤੇ ਹਾਲ 'ਚ ਮੌਜੂਦ तमाम ਮਿੱਤਰਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ। ਅੱਜ ਦਾ ਜਿਸ ਤਰ੍ਹਾਂ ਤੁਹਾਨੂੰ ਮੌਜੂਦਾ ਸਾਡਾ ਪਤਾ ਹੀ ਹੈ, ਸਾਡਾ ਟੌਪਿਕ ਜਿਹੜਾ ਹੈ ਕਿ ਸਟੂਡੈਂਟ ਐਕਟਿਵਿਜ਼ਮ ਦੇ ਰਾਹੀਂ ਅਸੀਂ ਕਿਸ ਤਰ੍ਹਾਂ ਪੰਜਾਬੀ ਨੈਸ਼ਨਲਿਜ਼ਮ ਦੇ ਰਿਵਾਈਵਲ ਵਾਸਤੇ ਕੰਮ ਕਰ ਸਕਨੇ ਹਾਂ। ਅਤੇ ਜਿਹੜੇ ਮੇਰੇ ਨਾਲ ਬਾਕੀ ਸਾਥੀ ਨੇ, ਮੈਂ ਉਹਨਾਂ ਨੂੰ ਬੁਲਾਉਣਾ ਚਾਹਾਂਗਾ ਕਿ ਜਿਹੜੀ ਅੱਜ ਸਾਡੇ ਪੈਨਲ ਦਾ ਹਿੱਸਾ ਨੇ। ਅਤੇ ਸਭ ਤੋਂ ਪਹਿਲੇ ਮੈਂ ਬਿਕਨ ਹਾਊਸ ਨੈਸ਼ਨਲ ਯੂਨੀਵਰਸਿਟੀ ਤੋਂ ਕਾਇਨਾਤ ਖਾਨ ਨੇ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਉਣ। ਕਾਇਨਾਤ ਖਾਨ ਪੰਜਾਬੀ ਸ਼ਾਇਰਾ ਵੀ ਨੇ ਔਰ ਉਹਦੇ ਨਾਲ ਨਾਲ ਇਹਨਾਂ ਦਾ ਤਾਲੁਕ ਬੁਨਿਆਦੀ ਤੌਰ 'ਤੇ ਸਾਹੀਵਾਲ ਦੇ ਨਾਲ ਹੈ। ਅਤੇ ਸਾਹੀਵਾਲ ਅਤੇ ਰਾਵੀ ਦੇ ਉਸ ਪਿੰਡ ਤੋਂ ਨੇ ਔਰ ਇਹਨਾਂ ਦੇ ਜਿਹੜੇ ਵਡਕੇ ਸਨ, ਰਾਏ ਖਰਲ ਸਾਹਿਬ ਨੇ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਔਰ ਬਰਕਲੇ ਦੇ ਖਿਲਾਫ ਜਿਹੜੀ ਮੂਵਮੈਂਟ ਸੀ, ਉਹਨਾਂ ਦੇ ਨਾਲ ਜਦੋਜਹਿਦ ਕਰਦਿਆਂ ਹੋਇਆਂ ਸ਼ਹਾਦਤ ਵੀ ਹਾਸਲ ਕੀਤੀ ਸੀ। ਅਤੇ ਇਹਦੇ ਨਾਲ ਹੀ ਮੈਂ ਆਪਣੇ ਪੈਨਲ ਦੇ ਜਿਹੜੇ ਦੂਜੇ ਪੈਨਲਿਸਟ ਨੇ, ਰਾਣੀਆਂ ਰਾਏ ਨੂੰ ਮੈਂ ਦਾਵਤ ਦਿਆਂਗਾ ਕਿ ਉਹ ਆਉਣ। ਰਾਣੀਆਂ ਰਾਏ ਦਾ ਤਾਲੁਕ ਫੈਸਲਾਬਾਦ ਦੇ ਸ਼ਹਿਰ ਤਹਿਸੀਲ ਜੜ੍ਹਾਂਵਾਲਾ ਤੋਂ ਹੈ ਅਤੇ ਇਹਨਾਂ ਦਾ ਪਿੰਡ ਔਰ ਇਲਾਕਾ ਉਹੀ ਹੈ ਜਿੱਥੋਂ ਭਗਤ ਸਿੰਘ ਸਾਡਾ ਲੀਡਰ ਤਾਲੁਕ ਰੱਖਦਾ ਸੀ। ਅਤੇ ਇਹਨਾਂ ਦਾ ਜਿਹੜਾ ਪੰਜਾਬੀ ਲਿਖਾਰੀ ਵੀ ਨੇ, ਸ਼ਾਇਰਾ ਵੀ ਨੇ ਔਰ ਪੰਜਾਬੀ ਐਕਟੀਵਿਜ਼ਮ ਵਾਸਤੇ ਇਹਨਾਂ ਬੜਾ ਕੰਮ ਕੀਤਾ ਹੈ। ਅਤੇ ਹੁਣ ਮੈਂ ਤੁਹਾਡੇ ਸਾਹਮਣੇ ਮੈਂ ਬੁਲਾਉਣਾ ਚਾਹਾਂਗਾ PSF ਪੰਜਾਬ ਪੀਪਲ ਸਟੂਡੈਂਟ ਫੈਡਰੇਸ਼ਨ ਪੰਜਾਬ ਦੇ ਇਨਫੋਰਮੇਸ਼ਨ ਸੈਕਟਰੀ ਸਿਬਤੇ ਹਸਨ ਸਾਹਿਬ ਨੂੰ ਕਿ ਉਹ ਆਉਣ। ਸਿਬਤੇ ਹਸਨ ਸਾਹਿਬ ਉਹ ਸਾਡੇ ਪੈਨਲਿਸਟ ਨੇ ਜਿਨ੍ਹਾਂ ਨੇ ਨਾ ਸਿਰਫ ਪਾਕਿਸਤਾਨ ਔਰ ਪੰਜਾਬ ਦੇ ਵਿੱਚ ਤੁਲਬਾ ਸਿਆਸਤ ਦੇ ਵਿੱਚ ਆਪਣਾ ਨਾਮ ਕਮਾਇਆ ਹੈ, ਬਲਕਿ ਇਹਨਾਂ ਨੇ ਤੁਲਬਾ ਸਿਆਸਤ ਦੇ ਨਾਲ ਨਾਲ ਜਿਹੜਾ ਥੀਏਟਰ ਦੇ ਵਿੱਚ ਬੜਾ ਕੰਮ ਕੀਤਾ ਹੈ ਕਿ ਉਹ ਥੀਏਟਰ ਜਿਹੜਾ ਪੰਜਾਬੀ ਦੇ ਵਿੱਚ ਹੈ ਔਰ ਪੰਜਾਬ ਦੇ ਔਰ ਨੌਜਵਾਨਾਂ ਦੇ ਅੰਦਰ ਉਹਨੂੰ ਵਧਾਉਣ ਵਾਸਤੇ ਬੜਾ ਇਹਨਾਂ ਦਾ ਕਿਰਦਾਰ ਹੈ। ਅਤੇ ਹੁਣ ਮੈਂ ਐਂਡ 'ਤੇ ਬੁਲਾਉਣਾ ਚਾਹਾਂਗਾ ਪੰਜਾਬ ਕੌਂਸਲ ਦੇ ਚੇਅਰਮੈਨ ਮਲਿਕ ਅਦਨਾਨ ਆਵਾਨ ਸਾਹਿਬ ਨੂੰ ਕਿ ਉਹ ਆਉਣ। ਮਲਿਕ ਅਦਨਾਨ ਐਵਾਨ ਸਾਹਿਬ ਪੰਜਾਬੀ ਕੌਂਸਲ ਦੇ ਚੇਅਰਮੈਨ ਨੇ ਅਤੇ ਇਹ ਉਹ ਪੰਜਾਬ ਦੇ ਪੁੱਤਰ ਨੇ ਜਿਨ੍ਹਾਂ ਨੇ ਪੰਜਾਬੀ ਨੈਸ਼ਨਲਿਜ਼ਮ ਨੂੰ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦਾ ਨਾਂ ਉੱਚਾ ਕਰਨ ਵਾਸਤੇ ਬੜਾ ਰੋਲ ਪਲੇ ਕੀਤਾ ਹੈ। ਮੈਂ ਆਪਣੇ ਸੈਸ਼ਨ ਦੀ ਬਾਕਾਇਦਾ ਆਗਾਜ਼ ਵਾਸਤੇ ਸਭ ਤੋਂ ਪਹਿਲੇ ਤੇ ਆਪਣੇ ਲੀਡਰ ਔਰ ਸਾਡੇ ਵਾਸਤੇ ਸਾਰੇ ਤੁਲਬਾ ਵਾਸਤੇ ਜਿਹੜੇ ਪੰਜਾਬ ਦੇ ਨੇ ਕਿ ਉਹ ਇੱਕ ਜਿਹੜੀ ਸਾਡੇ ਵਾਸਤੇ ਮੋਟੀਵੇਸ਼ਨ ਨੇ, ਮੈਂ ਉਹਨਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸਲਾਮ ਪੇਸ਼ ਕਰਨਾ ਕਿ ਜਿਹੜਾ ਭਗਤ ਸਿੰਘ ਨੇ ਇਸ ਪੰਜਾਬ ਦੇ ਵਿੱਚ ਉਸ ਕਲੋਨੀਅਲ ਫੋਰਸਿਸ ਦੇ ਖਿਲਾਫ ਜਿਹੜਾ ਲੜ ਕੇ ਨਾ ਸਿਰਫ ਸਾਨੂੰ ਇੱਕ ਮੈਸੇਜ ਦਿੱਤਾ, ਬਲਕਿ ਸਾਡੇ ਵਾਸਤੇ ਅੱਜ ਵੀ ਉਹ ਮੈਸੇਜ ਇਤਨਾ ਹੀ ਅਹਿਮ ਹੈ ਜਿਸ ਤਰ੍ਹਾਂ ਅੱਜ ਦੇ ਨੌਜਵਾਨ ਸਟੂਡੈਂਟ ਪੋਲੀਟਿਕਸ ਦੇ ਵਿੱਚ ਪੰਜਾਬ ਵਾਸਤੇ ਔਰ ਪੰਜਾਬੀਆਂ ਵਾਸਤੇ ਜਿਹੜੇ ਸਟਰਗਲ ਕਰ ਰਹੇ ਨੇ। ਅਤੇ ਮੈਂ ਉਮੀਦ ਕਰਨਾ ਕਿ ਜਿਹੜਾ ਇਹ ਸੈਸ਼ਨ ਹੈ, ਜਿਹੜਾ ਇੱਕ ਸਾਡੇ ਪੰਜਾਬ ਦੇ ਸਟੂਡੈਂਟ ਪੋਲੀਟਿਕਸ ਦੇ ਉੱਤੇ ਕ੍ਰਿਟਿਸਿਜ਼ਮ ਹੁੰਦਾ ਹੈ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇੱਥੇ ਕੰਮ ਨਹੀਂ ਹੋ ਰਿਹਾ, ਤੁਸੀਂ ਇਹ ਸੁਣੋਗੇ ਤਾਂ ਹੋਪਫੁਲੀ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਕਿਸ ਤਰ੍ਹਾਂ ਆਪਣੀ ਪੀੜ੍ਹੀ ਨੂੰ, ਆਪਣੀ ਨਸਲ ਨੂੰ ਅੱਗੇ ਪੋਲੀਟੀਸਾਈਜ਼ ਕਰ ਰਹੇ ਨੇ, ਉਸ ਦੇ ਬਾਵਜੂਦ ਕਿ ਸਾਡੇ ਨਾਲ ਜਿਹੜੀਆਂ ਰਿਆਸਤ ਵੱਲੋਂ ਸਟਰਕਚਰ ਵੱਲੋਂ ਜ਼ਿਆਦਤੀਆਂ ਆਉਂਦੀਆਂ ਨੇ। ਅਤੇ ਮੈਂ ਆਪਣੇ ਬਾਕਾਇਦਾ ਸਵਾਲ ਵੱਲ ਆਵਾਂਗਾ ਕਿ ਥੋੜ੍ਹਾ ਜਿਹਾ ਸਾਡੇ ਨਾਲ ਵਕਤ ਦਾ ਵੀ ਕੁਛ ਖਿਲਵਾੜ ਹੈ। ਅਤੇ ਬਿਕਨ ਹਾਊਸ ਤੋਂ ਸਾਡੇ ਨਾਲ ਨੇ ਕਾਇਨਾਤ ਖਾਨ। ਪਹਿਲਾ ਸਵਾਲ ਮੇਰਾ ਤੁਹਾਡੇ ਨਾਲ ਹੋਏਗਾ ਕਿਉਂਕਿ ਜਿਸ ਮੁੱਦੇ ਉੱਤੇ ਅਸੀਂ ਗੱਲ ਕਰਨਾ ਚਾਹ ਰਹੇ ਹਾਂ, ਇਹਦਾ ਇਸ ਮੁੱਦੇ ਦਾ ਤਾਲੁਕ ਤਾਰੀਖ ਦੇ ਨਾਲ ਬੜਾ ਹੈ, ਸਾਡੇ ਖਿੱਤੇ ਦੇ ਨਾਲ ਬੜਾ ਹੈ ਔਰ ਅੱਜ ਵੀ ਬੜਾ ਉਹ ਰੈਲੀਵੈਂਟ ਹੈ ਔਰ ਆਉਣ ਵਾਲੇ ਵਕਤ ਵਿੱਚ ਵੀ ਬੜਾ ਰੈਲੀਵੈਂਟ ਹੋਏਗਾ ਕਿ ਪੰਜਾਬ ਦੀ ਤਾਰੀਖ ਜਿਹੜੀ ਹੈ ਉਹਦੇ ਵਿੱਚ ਤੁਲਬਾ ਸਿਆਸਤ ਔਰ ਜਿਹੜੀ ਖਵਾਤੀਨ ਦੀ ਸਿਆਸਤ ਹੈ ਔਰ ਉਹਦੇ ਨਾਲ ਨਾਲ ਜਿਹੜੇ ਬਾਇਆਂ ਬਾਜ਼ੂ ਹੈ ਉਹਨੇ ਪੰਜਾਬੀ ਦੇ ਵਿੱਚ ਕੀ ਕੰਮ ਕੀਤਾ ਹੈ ਔਰ ਉਹਦਾ ਕੀ ਕਿਰਦਾਰ ਰਿਹਾ ਹੈ। ਖਾਸ ਤੌਰ 'ਤੇ ਤੁਸੀਂ ਇਸ ਐਂਗਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਤੇ ਉਹਦੇ ਨਾਲ ਸਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਬਹੁਤ ਸ਼ੁਕਰੀਆ ਤੁਹਾਡਾ। ਅੱਛਾ, ਅਗਰ ਆਪਾਂ ਪੰਜਾਬੀ ਨੈਸ਼ਨਲਿਜ਼ਮ ਦੇ ਲੈਂਸ ਨਾਲ ਵੇਖੀਏ, ਜਿਹੜਾ ਸਟੂਡੈਂਟ ਐਕਟਿਵਿਜ਼ਮ ਹੈ ਜਾਂ ਔਰਤਾਂ ਦਾ ਕੀ ਕਿਰਦਾਰ ਹੈ, ਅਤੇ ਕਿਉਂਕਿ ਬਦਕਿਸਮਤੀ ਹੈ ਆਪਣੀ ਕਿ ਆਪਣਾ ਜਿਹੜਾ ਇਹ ਇੱਕ ਮੁਆਸ਼ਰਾ ਹੈ ਜਾਂ ਜਿਹੜੀ ਆਪਣੀ ਸੁਸਾਇਟੀ ਹੈ ਉੱਥੇ ਪਿਤਰਸ਼ਾਹੀ ਜਿਹੜੀ ਹੈ ਉਹ ਬੜੀ ਪ੍ਰੈਵਲੈਂਟ ਹੈ, ਆਪਾਂ ਇਸ ਗੱਲ ਨੂੰ ਇਨਕਾਰ ਨਹੀਂ ਕਰ ਸਕਦੇ। ਅਤੇ ਉਹ ਫਿਰ ਜਿਹੜੀ ਪਿਤਰਸ਼ਾਹੀ ਹੈ ਉਹ ਪੂੰਜੀਵਾਦ ਨਾਲ ਵੀ ਜੁੜੀ ਹੋਈ ਹੈ ਜਾਂ ਜਿਹੜੀ ਕਲੋਨੀਗੇਰੀ ਹੈ ਉਹਦੇ ਨਾਲ ਵੀ ਜੁੜੀ ਹੋਈ ਹੈ। ਅਤੇ ਉਹਦਾ ਫਿਰ ਜਿਹੜਾ ਆਪਾਂ ਅਗਰ ਹਿਸਟੋਰੀਕਲੀ ਉਹਨੂੰ ਵੇਖੀਏ ਤਾਂ ਉਹਦਾ ਜਿਹੜੇ ਰੂਟਸ ਹਨ ਉਹ ਆਪਾਂ ਨੂੰ ਇੰਡੀਆ ਦੇ ਵਿੱਚ ਅਗਰ ਆਪਾਂ ਜਾਈਏ ਤਾਂ ਉਹਦੇ ਵਿੱਚ ਮਿਲਦੇ ਨੇ।
ਤੇ ਉਹ ਸਾਰੇ ਜਿਹੜਾ ਉਹ ਆਪਣਾ ਇੱਕ ਉਹ ਮਾਹੌਲ ਹੈ ਸਾਰਾ ਹੁਣ ਆਪਣੀ ਸੁਸਾਇਟੀ ਦਾ ਜਾਂ ਜਿਹੜਾ ਆਪਣੀ ਹੁਣ ਅਗਰ ਆਪਾਂ ਸਟੂਡੈਂਟ ਪੋਲਿਟਿਕਸ ਨੂੰ ਵੇਖੀਏ ਤੇ ਆਪਾਂ ਇਹ ਗੱਲ ਨਹੀਂ ਭੁੱਲ ਸਕਦੇ ਕਿ ਆਪਾਂ ਇੱਕ ਐਸੇ ਮੁਲਕ ਵਿੱਚ ਰਹਿੰਦੇ ਹਾਂ ਜਿੱਥੇ ਜਿਹੜੀ ਸਟੇਟ ਹੈ ਉਹ ਬਹੁਤ ਉਹਦਾ ਇੱਕ ਡੰਡਾ ਹੈ ਨਾ ਕਿ ਤੁਸੀਂ ਕੁਛ ਵੀ ਸਟੂਡੈਂਟ ਐਕਟਿਵਿਜ਼ਮ ਅਗਰ ਤੁਸੀਂ ਪੰਜਾਬੀ ਦੇ ਬਾਰੇ 'ਚ ਗੱਲ ਕਰਦੇ ਹੋ ਤੇ ਉਹ ਵੀ ਪੈਰਾਨੋਇਆ ਜਾਂ ਇੱਕ ਉਹਨਾਂ ਨੂੰ ਥ੍ਰੈਟ ਲੱਗਦਾ ਹੈ ਕਿ ਕਿਉਂ ਪੰਜਾਬੀ 'ਤੇ ਗੱਲ ਕਰਨੀ ਹੈ ਹਾਲਾਂਕਿ ਉਹ ਇਹ ਨਹੀਂ ਸਮਝਦੇ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਮਤਲਬ ਕਿਸੇ ਕੋਲ ਉਹਦੀ ਮਾਂ ਬੋਲੀ ਉਹਦੇ ਕੋਲ ਖੋਣਾ ਮਤਲਬ ਹੈ ਕਿ ਤੁਸੀਂ ਉਹਨਾਂ ਦਾ ਬੇਸਿਕ ਰਾਈਟ ਉਹਨਾਂ ਕੋਲ ਲੈ ਰਹੇ ਹੋ ਜਿਵੇਂ ਪਾਣੀ ਆਪਾਂ ਨੂੰ ਜ਼ਰੂਰੀ ਹੁੰਦਾ ਹੈ ਆਪਣੇ ਵਾਸਤੇ ਜਾਂ ਖਾਣਾ ਪੀਣਾ ਜ਼ਰੂਰੀ ਹੈ ਉਵੇਂ ਇੱਕ ਬੱਚੇ ਵਾਸਤੇ ਉਹਦੀ ਡਿਵੈਲਪਮੈਂਟ ਵਾਸਤੇ ਮਾਂ ਬੋਲੀ ਜਾਂ ਉਹਦੇ ਵਿੱਚ ਕਮਿਊਨੀਕੇਟ ਕਰਨਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਤੇ ਅੱਜ ਕੱਲ੍ਹ ਅਗਰ ਆਪਾਂ ਵੇਖੀਏ ਜਿਹੜੇ ਸਟੂਡੈਂਟਸ ਹਨ ਮੈਂ ਇਹ ਨਹੀਂ ਕਹਾਂਗੀ ਕਿ ਕੰਮ ਨਹੀਂ ਹੋ ਰਿਹਾ ਲੇਕਿਨ ਜਿਤਨਾ ਕੰਮ ਹੋਣਾ ਚਾਹੀਦਾ ਹੈ ਉਤਨਾ ਨਹੀਂ ਹੋ ਰਿਹਾ ਉਹਦੀ ਵਜ੍ਹਾ ਹੀ ਉਹ ਹੈ ਕਿ ਸਟੇਟ ਦਾ ਜਿਹੜਾ ਰੋਲ ਹੈ ਉਹਦੇ ਵਿੱਚ ਉਹ ਬੜਾ ਓਪਰੈਸਿਵ ਤੁਹਾਨੂੰ ਰੋਲ ਲੱਗਦਾ ਹੈ ਲੇਕਿਨ ਕੰਮ ਹੋ ਰਿਹਾ ਹੈ ਲੇਕਿਨ ਉਹਦੇ ਵਿੱਚ ਵੀ ਮਸਲਾ ਹੈ ਕਿ ਔਰਤਾਂ ਦਾ ਜਿਹੜਾ ਰੋਲ ਹੈ ਉਹ ਬਹੁਤ ਘੱਟ ਆਪਾਂ ਨੂੰ ਵਿਖਾਉਂਦਾ ਹੈ ਕਿਉਂਕਿ ਉਹ ਪਿਤਰਸ਼ਾਹੀ ਦੀ ਵਜ੍ਹਾ ਮਤਲਬ ਇੱਕ ਆਪਾਂ ਨੂੰ ਹੈ ਕਿ ਪਿਤਰਸ਼ਾਹੀ ਦੀ ਵਜ੍ਹਾ ਤੋਂ ਔਰਤਾਂ ਜਿਹੜੀਆਂ ਨੇ ਉਹ ਸੇਫ ਨਹੀਂ ਫੀਲ ਕਰਦੀਆਂ ਕਿ ਉਹ ਬਾਹਰ ਆਵਣ ਜਾਂ ਉਹ ਆਪ ਦੇ ਜਿਹੜੇ ਉਹਨਾਂ ਦੇ ਮਸਾਇਲ ਹਨ ਉਹਨਾਂ 'ਤੇ ਗੱਲ ਕਰਨ ਲੇਕਿਨ ਜਿਤਨੇ ਵੀ ਮੈਂ ਕਹਾਂਗੀ ਕਿ ਜਿਤਨਾ ਵੀ ਕੰਮ ਹੋਇਆ ਹੈ ਪੰਜਾਬੀ ਦੇ ਬਾਰੇ ਵਿੱਚ ਜਾਂ ਪੰਜਾਬੀ ਲਿਟਰੇਚਰ ਜਾਂ ਜਿਹੜੀ ਇਹ ਮੂਵਮੈਂਟ ਹੈ ਉਹ ਉਹਦੇ ਜਿਹੜੇ ਰੂਟਸ ਹਨ ਉਹ ਹਮੇਸ਼ਾ ਲੈਫਟ ਲੀਨਿੰਗ ਰਹੇ ਨੇ ਮਤਲਬ ਜਿਤਨਾ ਵੀ ਅਗਰ ਤੁਸੀਂ ਹਿਸਟਰੀ ਵੇਖੋ 1960 ਦੇ ਵਿੱਚ ਆਪਣੀ ਸਟੇਟ ਵੀਕ ਆਈ ਤੇ ਉਸ ਟਾਈਮ ਵਿੱਚ ਜਿਤਨੇ ਵੀ ਰਿਵਾਈਵਲ ਦੇ ਲਈ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਨਜਮ ਹੁਸੈਨ ਸੈਯਦ ਦੀ ਅਗਰ ਆਪਾਂ ਐਗਜ਼ਾਮਪਲ ਲੈ ਲਈਏ ਉਹ ਆਪ ਨੂੰ ਨੈਸ਼ਨਲਿਸਟ ਤਾਂ ਖੈਰ ਨਹੀਂ ਕਹਿੰਦੇ ਸਨ ਉਹਨਾਂ ਨੂੰ ਇਹ ਲਫ਼ਜ਼ ਬਹੁਤ ਬੁਰਾ ਲੱਗਦਾ ਸੀ ਉਹ ਕਹਿੰਦੇ ਸੀ ਕਿ ਅਸੀਂ ਮਾਰਕਸਿਸਟ ਹੈ ਤੇ ਅਸੀਂ ਜਿਹੜਾ ਡਿਕਟੇਟਰਸ ਹਨ ਉਹਨਾਂ ਦੀ ਜਿਹੜੀ ਇਸਲਾਮਾਈਜੇਸ਼ਨ ਹੈ ਅਸੀਂ ਉਹਨਾਂ ਦੇ ਖਿਲਾਫ ਪੰਜਾਬੀ ਨੂੰ ਐਜ਼ ਅ ਟੂਲ ਯੂਜ਼ ਕਰ ਰਹੇ ਹਾਂ ਇੱਕ ਇਨਕਲਾਬ ਲਾਉਣ ਵਾਸਤੇ ਕਿਉਂਕਿ ਪੰਜਾਬੀ ਜਿਹੜੀ ਹੈ ਉਹ ਆਪਣੀ ਲੋਕ ਬੋਲੀ ਹੈ ਜਿਹੜੇ ਇੱਥੋਂ ਦੇ ਮਜ਼ਦੂਰ ਹਨ ਕਿਸਾਨ ਹਨ ਇੱਥੋਂ ਦੀ ਜਿਹੜੀ ਔਰਤਾਂ ਹਨ ਉਹਨਾਂ ਦੀ ਬੋਲੀ ਹੈ ਤੇ ਫਿਰ ਇਹ ਵੀ ਇੱਕ ਮੈਂ ਗੱਲ ਕਰਨਾ ਚਾਹਾਂਗੀ ਕਿ ਤੁਸੀਂ ਜਿਵੇਂ ਮੇਰੇ ਕੋਲ ਸਵਾਲ ਪੁੱਛਿਆ ਸਟੂਡੈਂਟ ਐਕਟਿਵਿਜ਼ਮ ਤੇ ਔਰਤਾਂ ਦਾ ਤੁਸੀਂ ਮੇਰੇ ਕੋਲ ਪੁੱਛਿਆ ਕਿ ਰੋਲ ਨੈਸ਼ਨਲਿਜ਼ਮ ਜਿਹੜਾ ਪੰਜਾਬੀ ਐਥਨਿਕ ਨੈਸ਼ਨਲਿਜ਼ਮ ਹੈ ਉਹਦੇ ਵਿੱਚ ਤੇ ਆਪਾਂ ਮੈਨੂੰ ਲੱਗਦਾ ਹੈ ਕਿ ਇਹ ਪੰਜਾਬੀ ਨੈਸ਼ਨਲਿਜ਼ਮ ਦੇ ਥਰੂ ਅਗਰ ਆਪਾਂ ਸਟੂਡੈਂਟ ਐਕਟਿਵਿਜ਼ਮ ਨੂੰ ਵੇਖੀਏ ਜਾਂ ਆਪਾਂ ਔਰਤਾਂ ਦੇ ਮਸਲੇ ਨੂੰ ਵੇਖੀਏ ਉਹ ਮਜ਼ਦੂਰਾਂ ਦੇ ਮਸਲੇ ਤੋਂ ਸੈਪਰੇਟ ਨਹੀਂ ਹੈ ਉਹ ਕਿਸਾਨ ਦੇ ਮਸਲੇ ਤੋਂ ਸੈਪਰੇਟ ਨਹੀਂ ਹੈ ਮਤਲਬ ਜਿਤਨੇ ਸਟੂਡੈਂਟ ਓਪਰੈਸਡ ਹਨ ਜਾਂ ਔਰਤ जितनी ऑपरेस्ड है उतना किसान भी ऑपरेस्ड है उतना एक दिहाड़ी करने वाला मजदूर भी ऑपरेस्ड है हुण मैं जदों आंदी भी सी इत्थे कॉन्फ्रेंस ते मैं ਉਹ ਕਿਸੇ ਗਲਤੀ ਨਾਲ ਮੇਰੇ ਜਿਹੜੇ ਰਾਈਡਰ ਸੀ ਉਹ ਮੈਨੂੰ ਕਿਸੇ ਹੋਰ ਗੇਟ 'ਚੋਂ ਲੈ ਕੇ ਆ ਗਿਆ ਤੇ ਫਿਰ ਮੈਨੂੰ ਉਹ ਉੱਥੇ ਮਜ਼ਦੂਰ ਕੋਈ ਕੰਮ ਕਰ ਰਹੇ ਸੀ ਮੁਰੰਮਤ ਕਰ ਰਹੇ ਸੀ ਕਿ ਪਤਾ ਨਹੀਂ ਕੁਛ ਬਣਾ ਰਹੇ ਮੈਨੂੰ ਨਹੀਂ ਪਤਾ ਉੱਤੋਂ ਮੈਂ ਲੰਘ ਕੇ ਆਈ ਤੇ ਉੱਥੇ ਮਜ਼ਦੂਰ ਹੁਣ ਵੀ ਕੰਮ ਕਰ ਰਹੇ ਸੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਇੱਥੇ ਕੋਈ ਕਾਨਫਰੰਸ ਹੋ ਰਹੀ ਹੈ ਤੇ ਆਪਾਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਇੱਥੇ ਕੋਈ ਕਾਨਫਰੰਸ ਹੋ ਰਹੀ ਹੈ ਕਿਉਂਕਿ ਉਹ ਇਤਨੇ ਬਿਜ਼ੀ ਨੇ ਕਿ ਉਹਨਾਂ ਲਈ ਇਹ ਮਤਲਬ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੀ ਉਹ ਹੈ ਕਿ ਸਾਰਾ ਦਿਨ ਦਿਹਾੜੀ ਕਰਨਾ ਤੇ ਫਿਰ ਘਰ ਵਗ ਜਾਣਾ ਤੇ ਮੈਨੂੰ ਲੱਗਦਾ ਹੈ ਕਿ ਇਹ ਪੰਜਾਬੀ ਨੈਸ਼ਨਲਿਜ਼ਮ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਇੱਕ ਮਜ਼ਦੂਰ ਦੀ ਵੀ ਉਤਨਾ ਹੀ ਉਹਦੇ ਵਿੱਚ ਉਹਦਾ ਰੋਲ ਹੈ ਜਿਤਨਾ ਇੱਕ ਸਟੂਡੈਂਟ ਦਾ ਹੈ ਜਾਂ ਔਰਤ ਦਾ ਹੈ ਜਾਂ ਕਿਸੇ ਵੀ ਪਿੱਛੇ ਦਾ ਹੈ ਅਤੇ ਉਹਨਾਂ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਰਲ ਕੇ ਚੱਲਣਾ ਚਾਹੀਦਾ ਹੈ। ਸ਼ੁਕਰੀਆ ਜੀ। ਸਾਡੇ ਨਾਲ ਰਾਣੀਆਂ ਰਾਏ ਸਾਹਿਬਾਂ ਨੇ ਤੇ ਕਿਉਂਕਿ ਇਹਨਾਂ ਦਾ ਤਾਲੁਕ ਲਾਅ ਕਾਲਜ ਤੋਂ ਹੈ ਤੇ ਜਿਹੜੀ ਇੱਕ ਸਟੂਡੈਂਟ ਪੋਲਿਟਿਕਸ ਦੇ ਵਿੱਚ ਜਿਹੜਾ ਅਸੀਂ ਅੱਜ ਮੁੱਦੇ 'ਤੇ ਡਿਸਕਸ ਕਰ ਰਹੇ ਹਾਂ ਕਿ ਇੱਕ ਜਿਹੜਾ ਇਹ ਮਾਦਰੀ ਜ਼ਬਾਨ ਜਿਹੜਾ ਅਸੀਂ ਕੌਨਸਟੀਟਿਊਸ਼ਨ ਵੇਖਦੇ ਹਾਂ ਉਹਦੇ ਵਿੱਚ ਤਾਂ ਲਿਖਿਆ ਹੋਇਆ ਹੈ ਕਿ ਮਾਦਰੀ ਜ਼ਬਾਨ ਜਿਹੜੀ ਹੈ ਨਾ ਸਾਡੀ ਜਿਹੜੀ ਬੇਸਿਕ ਐਜੂਕੇਸ਼ਨ ਹੈ ਉਹਦੇ ਵਿੱਚ ਹੋਣੀ ਚਾਹੀਦੀ ਹੈ ਲੇਕਿਨ ਉਹਦੇ ਨਾਲ ਇੱਕ ਸਾਨੂੰ ਤਾਨਾ ਵੀ ਮਿਲਦਾ ਹੈ ਇੱਥੇ ਕਿ ਪਾਕਿਸਤਾਨ ਦੇ ਉੱਤੇ ਤੇ ਬੇਸਿਕਲੀ ਪੰਜਾਬ ਦੇ ਲੋਕ ਮੁਸੱਲਤ ਨੇ ਠੀਕ ਹੈ ਪੰਜਾਬ ਵੀ ਡੋਮੀਨੇਟ ਕਰ ਰਹੇ ਹੁੰਦੇ ਮਗਰ ਉਹਦੇ ਬਾਵਜੂਦ ਜਦਕਿ ਹਕੀਕਤ ਦੂਸਰੀ ਤਰਫ ਇਹ ਹੈ ਕਿ ਪੰਜਾਬ ਦੇ ਅੰਦਰ ਤੇ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ ਤੇ ਉਹ ਪੰਜਾਬੀ ਤੋਂ ਬਗੈਰ ਪੰਜਾਬ ਕਿਵੇਂ ਡੋਮੀਨੇਟ ਕਰ ਸਕਦਾ ਫੈਡਰੇਸ਼ਨ ਤੇ ਇਹਦੇ ਤੇ ਤੁਹਾਡਾ ਕੀ ਕਾਨੂੰਨੀ ਨੁਕਤਾ ਨਜ਼ਰ ਹੈ? अस्सलाम वालेकुम। आवाज़ आ रही है? नहीं आ रही। 1 ਮਿੰਟ 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 1
ਅਸਲਾਮ ਅਲੈਕੁਮ ਜੀ ਆਇਆਂ ਨੂੰ ਵੈਲਕਮ ਸਾਰੇ। ਬਹੁਤ ਸ਼ੁਕਰੀਆ ਤੁਸੀਂ ਸਾਡੀ ਗੱਲਬਾਤ ਸੁਣਨ ਵਾਸਤੇ ਇੱਥੇ ਆਏ ਤੇ ਪੰਜਾਬੀ ਪ੍ਰਚਾਰ ਦੀ ਵੀ ਬੜੀ ਮਿਹਰਬਾਨੀ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਤੇ ਆਪਣੀ ਗੱਲਬਾਤ ਤੁਹਾਡੇ ਸਾਹਮਣੇ ਰੱਖਣ ਦਾ। ਤੇ ਜਿਵੇਂ ਕਿ ਕਾਮਰੇਡ ਨੇ ਮੇਰੇ ਕੋਲ ਸਵਾਲ ਪੁੱਛਿਆ ਕਿ ਸਾਡਾ ਇਹ ਬੁਨਿਆਦੀ ਇਨਸਾਨੀ ਤੇ ਕਾਨੂੰਨੀ ਹੱਕ ਹੈ ਕਿ ਅਸੀਂ ਪੜ੍ਹੀਏ, ਸਿੱਖੀਏ ਤੇ ਲਿਖੀਏ ਆਪਣੀ ਜ਼ਬਾਨ ਵਿੱਚ। ਤੇ ਜਿਹੜਾ 1973 ਦਾ ਸਾਡਾ ਆਈਨ ਹੈ ਪਾਕਿਸਤਾਨ ਦਾ, ਉਹਦਾ ਆਰਟੀਕਲ 252 ਵੀ ਇਹ ਇਸ ਚੀਜ਼ ਦੀ ਗਵਾਹੀ ਹੈ। ਉਹ ਕਹਿੰਦੇ ਨੇ ਕਿ ਹਰ ਜਿਹੜਾ ਪ੍ਰੋਵਿੰਸ਼ੀਅਲ, ਉਸ ਤੋਂ ਬਾਅਦ 18ਵੀਂ ਤਰਮੀਮ ਤੋਂ ਬਾਅਦ ਮਜ਼ੀਦ ਉਹਨੂੰ ਜਿਹੜਾ ਹੈ ਖੁੱਲ੍ਹ ਕੇ ਦੱਸ ਦਿੱਤਾ ਗਿਆ ਕਿ ਜਿਹੜੇ ਸੂਬੇ ਨੇ ਉਹ ਆਪਣੀ ਮੁਕਾਮੀ ਜ਼ਬਾਨਾਂ ਦੇ ਪ੍ਰਚਾਰ ਵਾਸਤੇ, ਆਪਣੇ ਕਲਚਰ, ਆਪਣੀ ਸਕਾਫਤ ਦੇ ਪ੍ਰਚਾਰ ਵਾਸਤੇ ਉਹਨਾਂ ਨੂੰ ਹੱਕ ਹੈ, ਉਹਦੇ 'ਤੇ ਕੰਮ ਕਰ ਸਕਦੇ ਨੇ। ਤੇ ਲੇਕਿਨ ਅਸੀਂ ਵੇਖਦੇ ਹਾਂ ਕਿ ਖੈਬਰ ਪਖਤੂਨਖਵਾ ਵਿੱਚ ਵੀ ਆਪਣੀ ਉਹਨਾਂ ਦੀ ਮਾਦਰੀ ਜ਼ਬਾਨ ਵਿੱਚ ਤਲੀਮ و ਤਦਰੀਸ ਹੋ ਰਹੀ ਹੈ, ਬਲੋਚਿਸਤਾਨ ਵਿੱਚ ਵੀ ਹੋ ਰਹੀ ਹੈ, ਸਿੰਧ ਵਿੱਚ ਵੀ ਹੋ ਰਹੀ ਹੈ, ਲੇਕਿਨ ਪੰਜਾਬ ਵਿੱਚ ਨਹੀਂ ਹੋ ਰਹੀ। ਇਹਦੀ ਵਜੂਹਾਤ ਬਹੁਤ ਜ਼ਿਆਦਾ ਕੰਪਲੈਕਸ ਨੇ, ਉਹ ਬੜੀਆਂ ਡੀਪ ਰੂਟਡ ਨੇ। ਜਿਵੇਂ ਕਿ ਸਾਡੇ ਮਾਦਰੀ ਜ਼ਬਾਨ ਨਾਲ ਕਾਫੀ ਸਟੀਰੀਓਟਾਈਪਸ, ਟੈਬੂਜ਼ ਤੇ ਸੋਸ਼ਲ ਕਿਸਮ ਦੀ ਇੰਜ ਦੀਆਂ ਚੀਜ਼ਾਂ ਜੋੜ ਦਿੱਤੀਆਂ ਗਈਆਂ ਨੇ। ਇਹਨੂੰ ਇੱਕ ਕਰੂਡ ਲੈਂਗੁਏਜ ਸਮਝਿਆ ਜਾਂਦਾ ਹੈ ਕਿ ਇਹ ਸੁਣਨ ਵਿੱਚ ਬੇਹੁਦਾ ਲੱਗਦੀ ਹੈ। ਤੇ ਇਸੇ ਵਜ੍ਹਾ ਤੋਂ ਕੋਈ ਵੀ ਜਿਹੜੀ ਚੀਜ਼ ਹੈ ਉਹ ਜਦੋਂ ਮੇਨ ਸਟਰੀਮ ਸਟਰਕਚਰ ਵਿੱਚ, ਸਿਸਟਮ ਵਿੱਚ ਨਹੀਂ ਆਉਂਦੀ ਤੇ ਉਹਨੂੰ ਫਿਰ ਉਹ ਵਾਲੀ ਜਿਹੜਾ ਮਾਨ ਸਨਮਾਨ ਹੈ ਉਹ ਵੀ ਨਹੀਂ ਮਿਲਦਾ। ਤੇ ਸਾਡੀ ਜ਼ਬਾਨ ਦੇ ਨਾਲ ਵੀ ਇਹੀਓ ਕੁਝ ਹੋਇਆ ਹੈ ਕਿ ਉਹਨੂੰ ਇਸ ਕਾਬਿਲ ਨਹੀਂ ਸਮਝਿਆ ਗਿਆ। ਇਹ ਇੱਕ ਪ੍ਰੋਪਰ ਪੋਲਿਸੀ ਹੈ ਸਟੇਟ ਦੀ ਵੀ, ਤੇ ਜਿਹੜੀ ਵੀ ਸੁਸਾਇਟੀ ਦੇ ਵਿੱਚ ਡੋਮੀਨੇਟਰ ਇੰਡੀਕੇਟਰਸ ਨੇ ਉਹਨਾਂ ਨੇ ਇਹਨੂੰ ਪ੍ਰੋਪਰ ਤਰੀਕੇ ਨਾਲ ਇਹਦੇ 'ਤੇ ਕੰਮ ਕਰਕੇ ਥੋਪਿਆ ਸਾਡੇ ਉੱਤੇ। ਇਹ ਕੁਛ ਐਵੇਂ ਮਤਲਬ ਰਬਤ ਵਕਲੀ ਚੀਜ਼ ਨਹੀਂ ਹੋਈ ਹੈ ਕਿ ਸਟੇਟ ਵੀ ਉਸ ਚੀਜ਼ ਨੂੰ ਬੈਕ ਕਰ ਰਹੀ ਹੈ ਕਿ ਪੰਜਾਬੀ ਜਿਹੜੀ ਹੈ ਉਹ ਨਹੀਂ ਆਉਣੀ ਚਾਹੀਦੀ ਸਕੂਲ ਵਿੱਚ। ਤੇ ਤੁਸੀਂ ਇਹ ਵੇਖੋ ਕਿ ਜਿੰਨੇ ਵੀ ਇਨਸਾਨੀ ਹਕੂਕ ਵਾਸਤੇ ਇਦਾਰੇ ਬਣੇ ਨੇ, ਉਹਨਾਂ ਨੇ ਆਪਣੇ ਮਨਸ਼ੂਰ ਦਿੱਤੇ ਨੇ, ਉਹਦੇ ਵਿੱਚ ਇਹ ਗੱਲ ਹੋਈ ਹੈ। ਹੁਣ ਮੈਂ ਇਹਦੇ 'ਤੇ ਇੱਕ ਇਹ ਤੁਹਾਨੂੰ ਮਿਸਾਲ ਦੇਵਾਂਗੀ ਕਿ ਇੱਕ ਮੈਂ ਨਾ ਵੀਡੀਓ ਵੇਖ ਰਹੀ ਸੀ ਤੇ ਉਹਦੇ ਵਿੱਚ ਛੋਟਾ ਜਿਹਾ ਬੱਚਾ ਸੀ ਤੇ ਉਹ ਕਾਇਦੇ ਦੇ ਉੱਤੇ ਨਾ ਆਂਟ ਬਣਿਆ ਸੀ, ਕੀੜੀ ਬਣੀ ਹੋਈ ਸੀ। ਤੇ ਉਹ ਟੀਚਰ ਉਹਨੂੰ ਕਹਿੰਦੀ ਹੈ ਕਿ ਇਹ ਕੀ ਹੈ, ਤੇ ਉਹ ਕਹਿੰਦਾ ਹੈ ਕਿ ਇਹ ਕੀੜੀ ਹੈ। ਤੇ ਟੀਚਰ ਉਹਨੂੰ ਕਹਿੰਦੀ ਨਹੀਂ ਇਹ ਆਂਟ ਹੈ, ਠੀਕ ਹੈ। ਉਹ ਫਿਰ ਬੇਚਾਰਾ ਰੋ ਰਿਹਾ, ਉਤੋਂ ਨਿੱਕਾ ਜਿਹਾ ਹੈ, ਠੀਕ ਹੈ। ਉਹ ਫਿਰ ਉਹਨੂੰ ਕਹਿੰਦੀ ਹੈ ਕੀ ਹੈ, ਉਹ ਕਹਿੰਦਾ ਇਹ ਕੀੜੀ ਹੈ। ਉਹ ਕਹਿੰਦੀ ਨਹੀਂ ਇਹ ਆਂਟ ਹੈ। ਹੁਣ ਉਹਨੇ ਇੱਕ ਬੱਚਾ ਆਪਾਂ ਜਦੋਂ ਗਰੋਨ ਅਪ ਹੋ ਰਿਹਾ ਹੁੰਦਾ, ਉਹ ਅਹਿਸਾਸ, ਉਹ ਜਜ਼ਬੇ, ਉਹ ਫੀਲ ਕਰਨਾ ਆਪਦੀ ਮਾਦਰੀ ਲੈਂਗੁਏਜ ਵਿੱਚ, ਆਪਦੇ ਕਲਚਰ ਦੇ ਥਰੂ ਉਹ ਵੇਖਦਾ। ਹੁਣ ਅਸੀਂ ਵੱਡੇ ਹੁੰਦੇ ਨਾਲ ਹੀ ਸ਼ੇਕਸਪੀਅਰ ਨੂੰ ਪੜ੍ਹੀਏ ਤੇ ਸਾਨੂੰ ਫੀਲ ਤੇ ਨਹੀਂ ਹੋਣਾ ਸ਼ੇਕਸਪੀਅਰ ਕੀ ਕਹਿ ਰਿਹਾ, ਲੇਕਿਨ ਅਸੀਂ ਉਹੀ ਆਪਣੀ ਪੰਜਾਬੀ ਜ਼ਬਾਨ ਵਿੱਚ ਚੀਜ਼ਾਂ ਪੜ੍ਹੀਏ ਤੇ ਸਾਨੂੰ ਫੀਲ ਹੋਣਗੀਆਂ, ਅਸੀਂ ਉਹਨੂੰ ਮਹਿਸੂਸ ਕਰ ਸਕਾਂਗੇ। ਤੇ ਇਹੋ ਕੁਝ ਸਾਡੇ ਨਾਲ ਹੋਇਆ ਹੈ। ਸਾਡੇ ਕੋਲੋਂ ਸਾਡੇ ਕਲਚਰ ਦੇ ਨਾਲ ਜਿਹੜੀ ਡਾਇਰੈਕਟ ਸਾਨੂੰ ਟੂਲ ਰਲਾ ਲਿਆ ਸੀ, ਜਿਹੜੀ ਸਾਡੀ ਜ਼ਬਾਨ ਹੈ। ਜਦੋਂ ਇਸ ਜ਼ਬਾਨ ਨਾਲ ਸਾਡੀ ਪਹਿਚਾਣ ਹੁੰਦੀ ਤੇ ਸਾਡੀ ਕਲਚਰ ਨਾਲ, ਸਾਡੇ ਆਪਣੇ ਰਵੱਈਆਂ ਨਾਲ, ਸਾਡੀ ਬਾਕੀ ਸਾਰੀਆਂ ਚੀਜ਼ਾਂ ਨਾਲ ਉਦੋਂ ਜਾ ਕੇ ਹੁੰਦੀ ਹੈ। ਜਦੋਂ ਸਾਡੇ ਕੋਲ ਪਹਿਲਾ ਟੂਲ ਖੋਹ ਲਿਆ ਗਿਆ, ਸਮਝੋ ਸਾਡੇ ਕੋਲ ਸਾਰਾ ਕੁਝ ਖੋਹ ਲਿਆ ਗਿਆ। ਜੀ ਸ਼ੁਕਰੀਆ ਸਿਫਤ ਹਸਨ ਸਾਹਿਬ। ਮੇਰਾ ਤੁਹਾਡੇ ਕੋਲ ਸਵਾਲ ਹੈ, ਕਿਉਂਕਿ ਤੁਹਾਡਾ ਤੁਲਬਾ ਸਿਆਸਤ ਦੇ ਨਾਲ ਥੀਏਟਰ ਦੇ ਨਾਲ ਵੀ ਤਾਲੁਕ ਹੈ ਤੇ ਪੰਜਾਬ ਦੀ ਤਾਰੀਖ ਸੂਫੀਆ ਦੇ ਨਾਲ ਔਰ ਆਰਟ ਤੋਂ ਬਗੈਰ ਅਸੀਂ ਕਦੇ ਵੀ ਨਹੀਂ ਡਿਫਾਈਨ ਕਰ ਸਕਦੇ। ਤੇ ਅਸੀਂ ਇਹ ਸਮਝਦੇ ਹਾਂ, ਸਵਾਲ ਮੇਰਾ ਤੁਹਾਡੇ ਤੋਂ ਇਹ ਹੈ ਕਿ ਤੁਸੀਂ ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਦਾ ਜਿਹੜਾ ਨੌਜਵਾਨ ਹੈ ਅੱਜ ਦਾ, ਜਾਂ ਪੰਜਾਬ ਦੀ ਜਿਹੜੀ ਤੁਲਬਾ ਸਿਆਸਤ ਹੈ, ਕਿ ਇਹਨੂੰ ਸੂਫੀਆ ਕਰਾਮ ਨਾਲ ਕਿਸ ਤਰ੍ਹਾਂ ਜੋੜਿਆ ਜਾ ਸਕਦਾ, ਔਰ ਇਹਦੀ ਕੀ ਜ਼ਰੂਰਤ ਹੈ ਕਿ ਅਸੀਂ ਵਾਕਈ ਹੀ ਉਸ ਆਪਣੇ ਜਿਹੜਾ ਹੈ ਉਸ ਹਿਸਟਰੀ ਨੂੰ, ਉਸ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਚੱਲ ਸਕੀਏ, ਔਰ ਉਸ ਵਿਰਸੇ ਨੂੰ ਸਮਝਣ ਵਾਸਤੇ ਸੂਫੀਆ ਕਰਾਮ ਦੇ ਨਾਲ ਔਰ ਤੁਲਬਾ ਸਿਆਸਤ ਦਾ ਸੂਫੀਆ ਕਰਾਮ ਦੇ ਨਾਲ ਜੁੜਨਾ ਕਿਉਂ ਜ਼ਰੂਰੀ ਹੈ? ਬੇਹੱਦ ਸ਼ੁਕਰੀਆ ਜੀ ਤਮਾਮ ਆਰਗੇਨਾਈਜ਼ਰਾਂ ਦਾ। ਪਹਿਲੇ ਤਾਂ ਸ਼ੁਕਰੀਆ ਕਿ ਇਸ ਤਰ੍ਹਾਂ ਦੀ ਕਾਨਫਰੰਸ ਸੀ ਅੱਜ ਕੱਲ੍ਹ, ਕਿਉਂਕਿ ਸੀਜ਼ਨ ਹੈ ਫੈਸਟੀਵਲਸ ਦਾ ਤੇ ਨੌਜਵਾਨ ਜਿਹੜੇ ਪੰਜਾਬ ਦੇ ਇੱਕ ਵੱਡੀ ਆਬਾਦੀ ਦਾ ਹਿੱਸਾ ਨੇ, ਇਹਨਾਂ ਦੀ ਗੱਲਬਾਤ ਸੁਣਨ ਨੂੰ ਬਹੁਤ ਘੱਟ ਮਿਲਦੀ ਹੈ। ਤੇ ਪੰਜਾਬੀ ਪ੍ਰਚਾਰ ਦਾ, ਅਹਿਮਦ ਸਾਹਿਬ ਦਾ, ਤੁਹਾਡਾ ਬੇਹੱਦ ਮਸ਼ਕੂਰ ਹੈਗੇ ਪੀਪਲ ਸਟੂਡੈਂਟ ਫੈਡਰੇਸ਼ਨ ਵੱਲੋਂ ਕਿ ਤੁਸੀਂ ਇਸ ਅਹਿਮ ਮੁੱਦੇ 'ਤੇ ਗੱਲ ਰੱਖੀ ਹੈ। ਮੇਰਾ ਖਿਆਲ ਹੈ ਕਿ ਜਿਹੜੇ ਤੁਸੀਂ ਦੱਸਿਆ ਕਿ ਮੌਜੂ ਹੈ ਕਿ ਪੰਜਾਬੀ ਦੇ ਜ਼ਰੀਏ ਸਟੂਡੈਂਟ ਐਕਟਿਵਿਜ਼ਮ ਕਿਤੇ ਖਲੋਤਾ ਹੈ, ਤੇ ਮੇਰੇ ਖਿਆਲ ਨਾਲ ਕਿ ਪੂਰੇ ਪੰਜਾਬ ਵਿੱਚੋਂ ਤੁਸੀਂ ਸਟੂਡੈਂਟ ਐਕਟਿਵਿਜ਼ਮ ਕੱਢ ਦਿਓ, ਤੁਸੀਂ ਭਗਤ ਸਿੰਘ ਕੱਢ ਦਿਓ, ਤੁਸੀਂ ਸਾਡੇ ਪੰਜਾਬ ਦੇ ਰੈਵੋਲੂਸ਼ਨਰੀ ਕੱਢ ਦਿਓ, ਤਾਂ ਯੂਥ ਐਕਟਿਵਿਜ਼ਮ ਕਿਤੇ ਵੀ ਨਹੀਂ ਖਲੋਤਾ। ਤੇ ਪੰਜਾਬ 'ਚ, ਪੂਰੇ ਪਾਕਿਸਤਾਨ 'ਚ, ਸਾਡੇ ਮੁਲਕ 'ਚ ਅਗਰ ਕਿਸੇ ਨੇ ਸਟੂਡੈਂਟ ਐਕਟਿਵਿਜ਼ਮ ਦੀ, ਯੂਥ ਐਕਟਿਵਿਜ਼ਮ ਦੀ ਗੱਲ ਕੀਤੀ ਹੈ ਤੇ ਉਹ ਪੰਜਾਬ ਤੋਂ ਹੈ। ਹੁਣ ਸਵਾਲ ਜਿਹੜਾ ਹੈ ਕਿ ਜੀ ਸਾਨੂੰ ਕਿਉਂ ਨਹੀਂ ਪੜ੍ਹਾਇਆ ਜਾਂਦਾ, ਬੁੱਲੇ ਸ਼ਾਹ ਕਿਉਂ ਨਹੀਂ ਪੜ੍ਹਾਇਆ ਜਾਂਦਾ, ਸਾਨੂੰ ਬਾਬਾ ਫਰੀਦ ਕਿਉਂ ਨਹੀਂ ਪੜ੍ਹਾਇਆ ਜਾਂਦਾ, ਤੇ ਉਹਦੀ ਵਜ੍ਹਾ ਮੇਰਾ ਨਹੀਂ ਖਿਆਲ ਕਿ ਅੱਜ ਦੇ ਦੌਰ ਵਿੱਚ ਕੋਈ ਸਮਝ ਨਹੀਂ, ਬੜੀ ਔਖੀ ਹੈ। ਉਹਦੇ 'ਚ ਉਹੀ ਤਾਕਤਾਂ ਨੇ, ਅਗਰ ਅਸੀਂ 47 ਤੋਂ ਪਹਿਲੇ ਪੜ੍ਹ ਲਈਏ ਤੇ ਕਲੋਨੀਅਲਿਜ਼ਮ ਸੀ, ਗੋਰੇ ਨਹੀਂ ਸੀ ਚਾਹੁੰਦੇ ਕਿ ਇਹ ਲਿਟਰੇਚਰ ਜਿਹੜਾ ਹੈਗਾ ਨਾ ਘਰ ਘਰ ਤੱਕ ਪਹੁੰਚੇ ਤੇ ਨੌਜਵਾਨਾਂ ਤੱਕ ਪਹੁੰਚੇ। ਤੇ ਅੱਜ ਵੀ ਕੁਝ ਤਾਕਤਾਂ ਐਸੀਆਂ ਮੌਜੂਦ ਨੇ
ਜਿਹੜੀਆਂ ਸਾਡੇ ਉੱਤੇ ਅੰਗਰੇਜ਼ੀ ਲਾਗੂ ਕਰਨੀਆਂ ਚਾਹੁੰਦੀਆਂ ਨੇ। ਹੁਣ ਬਾਬਾ ਬੁੱਲੇ ਸ਼ਾਹ ਨੂੰ ਪੜ੍ਹ ਕੇ ਇੱਕ ਨੌਜਵਾਨ ਦਾ ਜਦੋਂ ਦਿਮਾਗ ਫਿਰ ਜਾਣਾ ਤਾਂ ਉਹਨੇ ਮੌਲਵੀਆਂ ਦੀ ਕਿੱਥੇ ਸੁਣਨੀ ਹੈ। ਉਹਨੇ ਇਹ ਜਿਹੜੇ ਸਾਡੇ ਅੰਗਰੇਜ਼ੀ ਦੇ ਚਾਰ ਲਫ਼ਜ਼ ਬੋਲ ਕੇ ਤੇ ਸੋਸ਼ਲ ਮੀਡੀਆ ਤੇ ਚਾਰ ਟ੍ਰੈਂਡ ਚਲਾ ਕੇ ਜਦੋਂ ਗੱਲਬਾਤ ਕਰਦੇ ਨੇ, ਫਿਰ ਨੌਜਵਾਨਾਂ ਨੇ ਕਿਦੋਂ ਸੁਣਨੀ ਹੈ। ਉਹਨੇ ਜਿਹੜੀ ਗੱਲਬਾਤ ਚੱਲ ਰਹੀ ਕਿ ਪੰਜਾਬੀ ਸਾਨੂੰ ਕਿਉਂ ਨਹੀਂ ਪੜ੍ਹਾਈ ਜਾਂਦੀ, ਉਹਦਾ ਤਾਸੁਰ ਹੀ ਹੈ ਕਿ ਅੱਜ ਵੀ ਸਾਨੂੰ ਜਿਹੜੇ ਹੈਗੇ ਸਾਡੇ ਮੁਲਕੋਂ ਬਾਹਰ ਦੀਆਂ, ਸਾਡੀ ਧਰਤੀ ਤੋਂ ਬਾਹਰ ਦੀਆਂ ਜਿਹੜੀਆਂ ਜ਼ੁਬਾਨਾਂ ਨੇ, ਸਾਡੇ ਜਿਹੜੇ ਕਲਚਰ ਨੇ, ਸਾਨੂੰ ਉਹਦੇ ਵਿੱਚ ਉਲਝਾ ਦਿੱਤਾ ਗਿਆ। ਉਹ ਪੰਜਾਬੀ ਦਾ ਇੱਕ ਲਤੀਫਾ ਚੱਲਦਾ ਹੈ ਕਿ ਸਕੂਲੇ ਅਸੀਂ ਪੜ੍ਹਨੀ ਅੰਗਰੇਜ਼ੀ, ਘਰ ਆ ਕੇ ਅਸੀਂ ਬੋਲਣੀ ਹੈ ਪੰਜਾਬੀ, ਹਿਸਾਬ ਅਸੀਂ ਅਰਬੀ 'ਚ ਦੇਣਾ ਹੈ। ਤੇ ਹੁਣ ਜਦੋਂ ਇੰਨੀਆਂ ਚੀਜ਼ਾਂ ਜਦੋਂ ਸਾਡੇ ਆਂਢ ਗੁਆਂਢ ਸਾਨੂੰ ਨਜ਼ਰ ਆਉਣੀਆਂ ਨੇ, ਤਾਂ ਉਹਦੇ ਦਰਮਿਆਨ ਜਿਹੜਾ ਨੌਜਵਾਨ ਹੈ ਉਹ ਕਨਫਿਊਜ਼ ਹੀ ਹੋਏਗਾ। ਉਹ ਚੱਲਣਾ ਸ਼ੁਰੂ ਕਰ ਦੇਗਾ ਜੀ ਟਵਿੱਟਰ 'ਤੇ ਕੀ ਚੱਲ ਰਿਹਾ, ਤੇ ਫੇਸਬੁੱਕ 'ਤੇ ਕੀ ਚੱਲ ਰਿਹਾ, ਤੇ ਇੰਸਟਾਗ੍ਰਾਮ 'ਤੇ ਕੀ ਚੱਲ ਰਿਹਾ। ਹੁਣ ਅਸੀਂ ਆਪਣੀ ਹਿਸਟਰੀ ਵੇਖ ਲਈਏ, ਸਾਨੂੰ ਕਿਉਂ ਨਹੀਂ ਪੜ੍ਹਾਇਆ ਜਾਂਦਾ, ਰਾਏ ਹੈਦਰ ਖਾਨ ਖਰਲ ਕਿਉਂ ਨਹੀਂ ਪੜ੍ਹਾਇਆ ਜਾਂਦਾ, ਸਾਨੂੰ ਦੁੱਲਾ ਭੱਟੀ ਕਿਉਂ ਨਹੀਂ ਪੜ੍ਹਾਇਆ ਜਾਂਦਾ, ਸਾਨੂੰ ਭਗਤ ਸਿੰਘ ਕਿਉਂ ਨਹੀਂ ਪੜ੍ਹਾਇਆ ਜਾਂਦਾ। ਭਗਤ ਸਿੰਘ ਨੂੰ ਸਾਨੂੰ ਕਿਹਾ ਜਾਂਦਾ ਉਹ ਤੇ ਜੀ ਇੰਡੀਅਨ ਪੰਜਾਬ ਦਾ ਹੀਰੋ ਹੈ ਜੀ, ਪਾਕਿਸਤਾਨੀ ਪੰਜਾਬ 'ਚ ਤੇ ਉਹਦਾ ਕੰਮ ਹੀ ਕੋਈ ਨਹੀਂ, ਤੇ ਜੜ੍ਹਾਂ ਵਾਲਾ ਦਾ ਰਹਿਣ ਵਾਲਾ ਸੀ। ਉਹਨੇ ਉਹਦੀ ਸਾਰੀ ਮੂਵਮੈਂਟ ਦੀ ਵਜ੍ਹਾ ਤੋਂ ਅੰਗਰੇਜ਼ ਤੋਂ ਬਚਿਆ। ਉਸ ਤੋਂ ਬਾਅਦ ਸਾਡੀ ਕੁਝ ਹੁਣ ਪੰਜਾਬੀਆਂ ਦੀ ਵੀ ਲੇਅਰ ਹੈ। ਉਸ ਟਾਈਮ ਜਿਹੜੇ ਪੰਜਾਬੀ ਜਿਨ੍ਹਾਂ ਨੇ ਕੋਈ ਜ਼ਗੀਰਦਾਰੇ ਲੈ ਲਏ, ਕੋਈ 4 ਮਰਬੇ ਲੈ ਲਏ, ਕੋਈ 4 ਜ਼ਮੀਨਾਂ ਲੈ ਲਈਆਂ, ਉਹ ਇੱਕ ਲੇਅਰ ਲੈਦਾ ਹੋ ਗਈ। ਥੱਲੇ ਜਿਹੜੀ ਤੁਹਾਡੀ ਮੇਰੇ ਜੈਸੀ ਸੀ, ਜਿਹੜੀ ਸਾਹਮਣੇ ਬੈਠੀ ਸਾਡਾ ਹੀ ਜਿਹੜਾ ਤਬਕਾ ਸੀ, ਉਹਨਾਂ ਨੂੰ ਉਹਨੇ ਪਿੱਛੇ ਛੱਡ ਦਿੱਤਾ। ਹੁਣ ਇਹ ਸਾਰੇ ਇਸ਼ੂ ਨੂੰ ਸਾਨੂੰ ਹਿਸਟੋਰੀਕਲ ਲੈਂਸ ਤੋਂ ਵੀ ਵੇਖਣ ਦੀ ਜ਼ਰੂਰਤ ਹੈ, ਸਾਨੂੰ ਪੋਲੀਟੀਕਲ ਲੈਂਸ ਤੋਂ ਵੀ ਵੇਖਣ ਦੀ ਜ਼ਰੂਰਤ ਹੈ। ਤੇ ਇਹਦੇ 'ਚ ਜਿਹੜਾ ਸਭ ਤੋਂ ਵੱਡਾ ਸੈਟਬੈਕ ਹੈ, ਅੱਜ ਅਗਰ ਪੰਜਾਬੀ ਦੁਬਾਰਾ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਜਾਵੇ, ਅੱਜ ਪੰਜਾਬੀ ਸ਼ੋਰਾ, ਪੰਜਾਬੀ ਲਿਟਰੇਚਰ, ਈਵਨ ਅਸੀਂ ਬਾਬਾ ਬੁੱਲੇ ਸ਼ਾਹ ਦੀ ਗੱਲ ਕਰਨੇ ਆ, ਬਾਬਾ ਫਰੀਦ ਦੀ ਗੱਲ ਕਰਨੇ ਆ, ਬਾਬਾ ਵਾਰਿਸ ਸ਼ਾਹ ਦੀ ਗੱਲ ਕਰਨੇ, ਅੱਜ ਦੇ ਜਿਹੜੇ ਸ਼ਾਇਰ ਨੇ, ਤੁਸੀਂ ਅੰਜਮ ਸਲੀਮੀ ਪੜ੍ਹਾਓ, ਤੁਸੀਂ ਬਾਬਾ ਨਜਮੀ ਪੜ੍ਹਾਓ, ਅੱਜ ਦੇ ਜਿਹੜੇ ਸਾਡੇ ਜਿਹੜੇ ਸ਼ਾਇਰ ਹਜ਼ਰਾਤ ਨੇ ਜਿਹੜਾ ਇੰਨਾ ਅੱਛਾ ਲਿਟਰੇਚਰ ਬਣਾ ਰਹੇ ਨੇ, ਅਸੀਂ ਉਹਨਾਂ ਨੂੰ ਅਗਰ ਆਪਣੀ ਅਕੈਡਮਿਕਸ ਦਾ ਹਿੱਸਾ ਬਣਾਈਏ, ਸਾਡੇ ਅਦਾਰਿਆਂ 'ਚ, ਸਿਰਫ ਪਬਲਿਕ ਸੈਕਟਰ ਯੂਨੀਵਰਸਿਟੀ 'ਚ ਨਹੀਂ, ਪ੍ਰਾਈਵੇਟ ਸੈਕਟਰ ਯੂਨੀਵਰਸਿਟੀ 'ਚ ਪੜ੍ਹਾਇਆ ਜਾਏ, ਤੇ ਜਿਹੜੀ ਉਹ ਡੀਪੋਲਿਟੀਸਾਈਜ਼ ਹੋਈ ਹੈ, ਜਿਹੜੀ ਸਾਡੀ ਯੂਥ ਨੂੰ ਗੈਰ ਸਿਆਸੀ ਕੀਤਾ ਗਿਆ ਹੈ, ਉਹਦੇ 'ਚ ਕੋਈ ਨਾ ਕੋਈ ਰਮਕ ਬਾਕੀ ਆ ਜਾਏਗੀ, ਕੋਈ ਦੁਬਾਰਾ ਸਿਆਸੀ ਹੋ ਜਾਏਗੀ। ਤੇ ਜੋ ਸਿਆਸੀ ਹੋ ਜਾਏਗੀ ਤਾਂ ਮੇਰਾ ਖਿਆਲ ਹੈ ਸਾਡੇ ਮਸਲੇ ਹੱਲ ਹੋ ਜਾਣਗੇ। ਸ਼ੁਕਰੀਆ ਜੀ। ਤੇ ਪੰਜਾਬ ਕੌਂਸਲ ਦੇ ਚੇਅਰਮੈਨ ਸਾਹਿਬ ਬੈਠੇ ਨੇ, ਤੇ ਪੰਜਾਬ ਦੀ ਨੈਸ਼ਨਲਿਜ਼ਮ ਦੀ ਬਹਾਲੀ ਦੀ ਗੱਲ ਪੰਜਾਬ ਕੌਂਸਲ ਤੋਂ ਬਗੈਰ ਹੋ ਨਹੀਂ ਸਕਦੀ ਨੌਜਵਾਨਾਂ ਦੇ ਵਿੱਚ। ਤੇ ਚੇਅਰਮੈਨ ਸਾਹਿਬ, ਮੇਰਾ ਤੁਹਾਡੇ ਕੋਲ ਸਵਾਲ ਇਹ ਹੈ ਕਿ ਤੁਸੀਂ ਉਹ ਮਿੱਤਰ ਹੋ ਕਿ ਜਿਨ੍ਹਾਂ ਨੇ ਪੰਜਾਬ ਕੌਂਸਲ 2019 ਚ ਬਣਾਉਣ ਵਿੱਚ ਉਹ ਪਹਿਲੇ ਮੁੱਢਲੀ ਲੋਕਾਂ ਦੇ ਵਿੱਚੋਂ ਹੋ। ਤੇ ਮੈਂ ਤੁਹਾਡੇ ਕੋਲ ਸਵਾਲ ਇਹ ਕਰਨਾ ਚਾਹਾਂਗਾ ਕਿ ਤੁਹਾਨੂੰ ਪੰਜਾਬ ਕੌਂਸਲ ਬਣਾਉਣ ਦੀ ਜ਼ਰੂਰਤ ਕਿਉਂ ਪੇਸ਼ ਆਈ, ਔਰ ਇਹਦੇ ਪਿੱਛੇ ਉਹ ਕੀ ਫਲਸਫਾ ਹੈ ਤੁਹਾਡਾ ਕਿ ਜਿਹੜਾ ਤੁਹਾਨੂੰ ਪੰਜਾਬ ਦੇ ਵਿੱਚ ਪੰਜਾਬ ਸਟੂਡੈਂਟ ਕੌਂਸਲ ਦੇ ਨਾਮ ਤੇ ਬਣਾਉਣ ਤੇ ਮਜਬੂਰ ਕੀਤੀ, ਔਰ ਉਸ ਅਮਲ ਦੇ ਵਿੱਚ ਤੁਹਾਨੂੰ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। अस्सलाम वालेकुम। पहले तो बहुत ज़्यादा शुक्रिया मुस्तनसर भाई तुहाडा भी, अहमद रज़ा भाई का भी, पंजाबी प्रचार वालों का भी, कि उन्हें पंजाब कौंसल नूं, पंजाब स्टूडेंट कौंसल पंजाब यूनिवर्सिटी नूं हुण अज इस काबिल समझ लिया कि वह अपनी गल यूनिवर्सिटी तो बाहर आके रखन, बंदे के सामने रखन, अपने मसाइल, अपनी जज्बात ते अपने पंजाबी के बारे जो कुछ कीता कराया वो आके सारिਆਂ ਨੂੰ दसन कि यार असीं आ कीता या कर रहे हैं। उस वास्ते तुहाडे सारिਆਂ ਦਾ बहुत शुक्रिया, मैं बेहद मशकूर हाँ। बड़े अच्छे पार्टनर मैनू लभे ने, मैं इन्हां दा भी बेहद मशकूर हाँ कि उन्हें बड़ियां अच्छी गल्लां कीतियां ने। तुहाडा क्वेश्चन बड़ा लम्मा जवाब इस क्वेश्चन दा जिहड़ा कि कोई थोड़े टाइम विच नहीं दिता जाता, लेकिन मैं अपनी पूरी कोशिश करसां कि इनू सम अप करने की कोशिश करां जल्द अज जल्द, क्योंकि टाइम की बहुत ज़्यादा कमी है। बेसिकली पंजाब कौंसल का नज़रिया एक बड़ी कॉमन जी चीज़ है। पंजाब जिथे आ वैंदा उत्थे नज़रिए की गल ही बड़ी सीधी सीधी हो जाती है कि पंजाबी सकाफत, पंजाबी ज़बान ते पंजाबी शनाख्त के बारे च मतलब उन्हां दी शनाख्त के बारे च लोगों के अंदर फ़ख्र पैदा करना, लोग उस ते फ़ख्र महसूस करन। क्योंकि साडी सोसाइटी च अजकल एक बड़ा वड्डा मसला है कि मैं किधरे पंजाबी बोलदा पिया ना तो मन पिछे 4 लाहौर दे बैठे हो या 4 किसी और कराची दे बैठे हुए बंदे सुनना है तो उन्हें समझना है पता नहीं है की बोलदा पिया, ये एडा औखी ज़बान क्यों बोलता पे, उर्दू क्यों नहीं बोलता पे, इंग्लिश क्यों नहीं बोलता पे, तो पढ़ा लिखा किसी यूनिवर्सिटी का स्टूडेंट लग रहा, एक मेहना बन गया साढ़े वास्ते पंजाबी बोलना। तो उस लिहाज नाल अगर वेख्या जाए तो असी उस पंजाब की जुबान, सकाफत ते शनाख्त के बारे लोगों के अंदर फ़ख्र पैदा करने की एक कोशिश कर रहे हैं, जिहड़ी कि किसी हद तक साड़ी कामयाब भी है तो अग्गां उम्मीद भी है कि इंशाअल्लाह कामयाब होवे। तो उस तो बाद पंजाब कौंसल के नज़रिए वो पंजाब के सूबे के अपने जिहड़े मसाइल हैं उन्हां दे बारे लोगों को बाशऊर करना, उन्हां पंजाब यूनिवर्सिटी के स्टूडेंट्स को बाशऊर करना। उस तो बाद तुहानूं बड़ी जायज़ मतलब सम अप करदे थोड़ा टाइम लग जासी, लेकिन बुनियादी मकसद साढ़े यही है कि पंजाब है तो पंजाब की ज़बान की तरजीह होनी चाहिए, पंजाब की सकाफत की तरजीह होनी चाहिए, साड़ियाँ सकाफती सरगर्मियाँ होनियां चाहिए ने, जिहड़ी लोक गीत या रक्स या तुसी सूफीइज़म आख लो, जिहड़े
ਹੋਰ ਈਵੈਂਟਸ ਨੇ ਜਿਹੜੇ ਪੰਜਾਬ ਸਟੂਡੈਂਟ ਕੌਂਸਲ ਪੰਜਾਬ ਯੂਨੀਵਰਸਿਟੀ ਦੇ ਅੰਦਰ ਵੀ ਕਰਦੀ, ਉਹਨਾਂ ਦੀ ਜਿਤਨੇ ਵੀ ਮਾਮਲਾਤ ਨੇ ਉਹ ਕਰਨਾ ਕਰਾਉਣਾ ਉਹ ਸਾਰੇ ਦੇ ਅੰਦਰ ਇਹ ਸ਼ਾਮਿਲ ਹੈ। ਇਹਦੀ ਸ਼ੁਰੂਆਤ ਅਸੀਂ ਕੁਝ 4 5 10 ਬੇਲੀ ਸਕੂਲ ਦੇ ਆਸੇ, ਉਸ ਤੋਂ ਬਾਅਦ ਕਾਲਜ ਆਇਆ, ਉਸ ਤੋਂ ਬਾਅਦ ਯੂਨੀਵਰਸਿਟੀ ਆਇਆ, ਇਕੱਠੇ ਮਤਲਬ ਇੱਕ ਚੈਨਲ ਸੀ ਸਾਡੇ ਇਕੱਠੇ ਦੋਸਤਾਂ ਦਾ, ਜਿਹੜੇ ਅਸੀਂ ਇੱਥੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸਾਡਾ ਕੋਈ 2017 ਚ ਐਡਮਿਸ਼ਨ ਹੋਇਆ, ਸਾਲ ਕੋ ਸਾਡਾ ਇੰਜ ਹੀ ਲੱਗਿਆ। ਤੇ ਸਾਲ ਬਾਅਦ ਸਾਡੇ 'ਚ ਇੱਕ ਉਹ ਮਾਂ ਬੋਲੀ ਵਾਲੀ ਇੱਕ ਰੱਤ ਆਉਂਦੀ ਹੈ ਨਾ, ਬੰਦੇ ਦੇ ਅੰਦਰ ਜਿਹੜਾ ਖੂਨ ਆਉਂਦਾ ਨਾ, ਤੇ ਉਹਨੂੰ ਖੂਨ ਦੱਸਦਾ ਰਹਿੰਦਾ ਕਿ ਇਹਦੇ ਅੰਦਰ ਕਿਹੜਾ ਖੂਨ ਹੈ। ਸਾਡੇ ਅੰਦਰ ਉਹ ਪੰਜਾਬੀ ਦੀ ਹੁੱਬ ਆਈ, ਅਸੀਂ ਕਦੀ ਕਾਟਨ ਨਹੀਂ ਛੱਡੀ, ਕੱਪੜੇ ਨਹੀਂ ਛੱਡੇ, ਸ਼ਲਵਾਰ ਕਮੀਜ਼ ਨਹੀਂ ਛੱਡੀ, ਪੈਂਟ ਸ਼ਰਟ ਨਹੀਂ ਪਾਈ, ਮਤਲਬ ਸਾਡੀ ਕੋਸ਼ਿਸ਼ ਇਹ ਹੀ ਰਹੀ ਹੈ ਆਪਣੀ ਸ਼ਲਵਾਰ ਕਮੀਜ਼ ਪਾਉਣਾ, ਜੁੱਤੀ ਪਾਉਣਾ, ਖੇੜੀ ਪਾਉਣਾ, ਆਪਣਾ ਬਾਣਾ ਉਠਾਉਣਾ। ਉਹ ਕਿੰਨਾ ਬੰਦੇ ਨੂੰ ਚੁੱਭਣ ਲੱਗ ਪਿਆ। ਉਸ ਚੁੱਭਣ ਦੀ ਵਜ੍ਹਾ ਤੋਂ ਸਾਡੇ ਨਾਲ ਮਸਲੇ ਮਸਾਇਲ ਸ਼ੁਰੂ ਹੋ ਗਏ, ਜਿਸ ਵਜ੍ਹਾ ਤੋਂ ਸਾਨੂੰ ਇਸ ਗੱਲ ਤੇ ਮਜਬੂਰ ਹੋਣਾ ਪਿਆ, ਸੋਚਣਾ ਪਿਆ ਕਿ ਯਾਰ ਸਾਰੇ ਕੌਮਾਂ ਦੀ, ਸਾਰਿਆਂ ਸੂਬਾਂ ਦੀ ਰਿਪਰੈਜ਼ੈਂਟੇਸ਼ਨ ਇਸ ਯੂਨੀਵਰਸਿਟੀ ਵਿੱਚ, ਪੰਜਾਬ ਕੌਂਸਲ ਦੀ ਰਿਪਰੈਜ਼ੈਂਟੇਸ਼ਨ ਕਿਉਂ ਨਹੀਂ। ਅਸੀਂ ਉਸ ਨੂੰ ਪੰਜਾਬੀ ਸੁਸਾਇਟੀ ਦੀ ਤਰਫ ਲੈ ਕੇ ਚੱਲੇ ਹਾਂ ਕਿ ਅਸੀਂ ਸੋਸ਼ਲ ਵਰਕ 'ਚ ਇੱਕ ਪੰਜਾਬੀ ਸੁਸਾਇਟੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਸੁਸਾਇਟੀ ਦੀ ਕੋਸ਼ਿਸ਼ ਨੂੰ ਹੀ ਅਸੀਂ ਸ਼ੁਰੂ ਹੋਇਆ ਤੇ ਬੜੇ ਸ਼ਿੱਦਤ ਪਸੰਦ ਤੇ ਸ਼ਰ ਪਸੰਦ ਗਰੋਹ ਹੋਏ ਪੰਜਾਬ ਯੂਨੀਵਰਸਿਟੀ ਦੇ ਅੰਦਰ, ਜਿਸ ਨੂੰ ਸਾਨੂੰ ਰੋਕਣੇ ਦੀ ਬੇਪਨਾਹ ਕੋਸ਼ਿਸ਼ਾਂ ਕੀਤੀਆਂ। ਮੈਂ ਇੱਥੇ ਅਗਰ ਕੋਸ਼ਿਸ਼ਾਂ ਦੱਸਣ ਲੱਗ ਪਵਾਂ, ਰੈਜ਼ਿਸਟੈਂਸ ਦੱਸਣ ਲੱਗ ਪਵਾਂ ਤੇ ਗੱਲ ਲੰਮੀ ਹੋ ਜਾਸੀ। ਉਸ ਤੋਂ ਬਾਅਦ ਅਸੀਂ ਇੱਕ ਵਿਸਾਖੀ ਦਾ ਕੇਕ ਕੱਟਿਆ ਉਸ ਸੁਸਾਇਟੀ ਦੀ ਇਨੋਗ੍ਰੇਸ਼ਨ ਦੇ ਬਿਹਾਫ ਤੇ, ਕਿ ਵਿਸਾਖ ਆਈ, ਵਿਸਾਖੀ ਦਾ ਅਸੀਂ ਕੇਕ ਕੱਟਣੇ ਵਾਸਤੇ STC ਪੰਜਾਬ ਯੂਨੀਵਰਸਿਟੀ ਦਾ ਇੱਕ ਸਟੂਡੈਂਟ ਟੀਚਰ ਕਾਰਨਰ ਹੈ, ਉੱਥੇ ਕੇਕ ਕੱਟਣੇ ਦੀ ਇੱਕ ਸੈਰਮਨੀ ਜੀ ਰੱਖੀ। ਉਸ ਸੈਰਮਨੀ ਤੇ ਉਹਨਾਂ ਸ਼ਿੱਦਤ ਪਸੰਦਾਂ ਕੋ 300-400 ਬੰਦਿਆਂ ਨੇ ਇਕੱਠ ਕਰ ਲਿਆ, ਸਾਨੂੰ ਰੋਕਣੇ ਦੀ ਕੋਸ਼ਿਸ਼ਾਂ ਕਰਨ ਲੱਗ ਪਿਆ। ਮਤਲਬ ਪਹਿਲੇ ਸਾਡੇ ਇੱਕ ਬੰਦਾ ਵੀ ਅਬਡਕਟ ਕੀਤਾ ਉਸ ਸੈਰਮਨੀ ਤੋਂ 1 ਡੇ ਪਹਿਲੇ, ਤੇ ਉਸ ਤੋਂ ਬਾਅਦ ਉਹ ਬਾਜ਼ਿਆਬ ਕਰਵਾ ਕੇ ਕਿਸੇ ਤਰੀਕੇ ਸਾਨੂੰ ਪੁਲਿਸ ਇੰਤਜ਼ਾਮੀਆ ਨੇ ਲੈ ਦਿੱਤਾ। ਉਸ ਦੇ ਦੌਰਾਨੀਏ ਵਿੱਚ ਅਸੀਂ ਉੱਥੇ ਪੰਜਾਬ ਦਾ ਨਾਰਾ ਲੈਂਦਿਆਂ ਪੰਜਾਬ ਸੁਸਾਇਟੀ ਦਾ ਨਾਰਾ ਲੈਂਦਿਆਂ ਸਾਨੂੰ ਉਹਨਾਂ ਇਤਨਾ ਰਜਿਸਟ ਕਰਨੇ ਤੇ ਮਜਬੂਰ ਕੀਤਾ ਕਿ ਅਸੀਂ ਉੱਥੇ ਹੀ ਸਾਈਡ ਤੇ ਹੋ ਕੇ ਫੈਸਲਾ ਕੀਤਾ, ਇਹ ਹੌਸਲਾ ਕੀਤਾ ਕਿ ਅਸੀਂ ਇਸ ਪਲੇਟਫਾਰਮ ਨੂੰ ਪੰਜਾਬੀ ਸੁਸਾਇਟੀ ਤੋਂ ਹਟਾ ਕੇ ਪੰਜਾਬ ਸਟੂਡੈਂਟ ਕੌਂਸਲ ਦੇ ਪਲੇਟਫਾਰਮ 'ਚ ਤਬਦੀਲ ਕਰਾਂਗੇ। ਤੇ ਅਸੀਂ ਉੱਥੇ ਪੰਜਾਬ ਦਾ ਨਾਰਾ ਲਾ ਦਿੱਤਾ ਤੇ ਅਲਹਮਦੁਲਿਲਾ ਉਹ ਅੱਜ ਪੰਜਾਬ ਦਾ ਨਾਰਾ ਪੰਜਾਬ ਯੂਨੀਵਰਸਿਟੀ 'ਚ ਪੂਰੇ ਜ਼ੋਰ ਸ਼ੋਰ ਨਾਲ ਗੂੰਜਦਾ ਹੈ ਜੀ, ਤੇ ਇਨਸ਼ਾਅੱਲਾ ਅੱਗਾ ਵੀ ਗੂੰਜਦਾ ਰਹੇਗਾ। ਅੱਛਾ ਜੀ, ਮੇਰਾ ਐਸਨ ਬੜੇ ਠੰਡੇ ਮਿੱਠੇ ਜਿਹੇ ਸਵਾਲ ਜਿਹੜੇ ਤੁਸੀਂ ਸੁਣ ਲਏ ਨੇ, ਤੇ ਹੁਣ ਮੈਂ, ਕਿਉਂਕਿ ਕਾਇਨਾਤ ਖਾਨ ਦਾ ਤਾਲੁਕ ਬਾਏਂ ਬਾਜ਼ੂ ਦੀ ਸਿਆਸਤ ਦੇ ਨਾਲ ਹੈ, ਤੇ ਬਾਏਂ ਬਾਜ਼ੂ ਦੀ ਤੁਲਬਾ ਤਨਜ਼ੀਮਾਂ ਦਾ ਤੁਸੀਂ ਲਾਹੌਰ ਦੇ ਅੰਦਰ ਬੜੇ ਜਿਹੜੇ ਹੈ ਨਾ ਉਹਨਾਂ ਦੀ ਐਕਟੀਵਿਟੀਜ਼ ਦੇਖਦੇ ਰਹਿੰਦੇ ਹੋ, ਤੇ ਉਹਦੇ ਵਿੱਚ ਇੱਕ ਇਲਜ਼ਾਮ ਲਾਇਆ ਜਾਂਦਾ ਹੈ ਕਿ ਪੰਜਾਬ ਹਮੇਸ਼ਾ ਗਾਇਬ ਹੁੰਦਾ ਹੈ, ਕਿ ਤੁਹਾਨੂੰ ਮਾਲ ਰੋਡ ਤੇ ਜਿਹੜਾ ਸਟੂਡੈਂਟ ਮਾਰਚ ਨਜ਼ਰ ਆਉਂਦਾ ਹੈ, ਜਾਂ ਜਿੱਥੇ ਵੀ ਅੱਗੇ ਪਿੱਛੇ ਵੇਖਦੇ ਹੋ, ਜਾਂ ਲੈਫਟ ਦੀ ਬਾਕੀ ਸਿਆਸਤ ਦੇ ਅੰਦਰ, ਉੱਥੇ ਤੁਹਾਨੂੰ ਸਿੰਧੀ ਨੈਸ਼ਨਲਿਜ਼ਮ ਵੀ ਨਜ਼ਰ ਆ ਜਾਂਦਾ ਹੈ, ਤੁਹਾਨੂੰ ਪਖਤੂਨ ਨੈਸ਼ਨਲਿਜ਼ਮ ਵੀ ਨਜ਼ਰ ਆ ਜਾਂਦਾ ਹੈ, ਤੁਹਾਨੂੰ ਉੱਥੇ ਬਲੋਚਿਸਤਾਨ ਦਾ ਨੈਸ਼ਨਲਿਜ਼ਮ ਵੀ ਨਜ਼ਰ ਆ ਜਾਂਦਾ ਹੈ, ਤੇ ਕਸ਼ਮੀਰ ਦੀ ਆਜ਼ਾਦੀ ਦੇ ਨਾਰੇ ਵੀ ਤੁਹਾਨੂੰ ਸੁਣਨ ਨੂੰ ਮਿਲ ਜਾਂਦੇ ਨੇ। ਮਗਰ ਲਾਹੌਰ ਦੇ ਅੰਦਰ ਹੀ ਬਾਏਂ ਬਾਜ਼ੂ ਦੀ ਸਿਆਸਤ ਦੇ ਵਿੱਚ, ਪੰਜਾਬ ਦੇ ਅੰਦਰ ਹੀ ਤੁਹਾਨੂੰ ਪੰਜਾਬੀ ਨੈਸ਼ਨਲਿਜ਼ਮ ਜਾਂ ਪੰਜਾਬੀਅਤ ਦੀ ਗੱਲ ਨਹੀਂ ਨਜ਼ਰ ਆਉਂਦੀ, ਬਲਕਿ ਬੜੇ ਡਿਫੈਂਸਿਵ ਨਜ਼ਰ ਆਉਂਦੇ ਨੇ। ਇਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਤਾਂ ਕੋਈ ਕੁਫਰ ਹੈ ਪੰਜਾਬੀ, ਤੇ ਅਸੀਂ ਨਾਂ ਲੈ ਦਿੱਤਾ ਤੇ ਕਾਫਰ ਹੋ ਜਾਵਾਂਗੇ ਸੁਰਖੇ ਅਸੀਂ। ਤੇ ਉਹਨਾਂ ਤੇ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਕੀ ਇਹਦੇ ਤੇ ਗੱਲਬਾਤ ਕਰਦੇ ਹੋ। ਜੀ ਮੇਰੀ ਆਵਾਜ਼ ਆ ਰਹੀ ਹੈ? ਮੈਂ ਤੁਹਾਡੀ ਇਸ ਗੱਲ ਨਾਲ ਐਗਰੀ ਨਹੀਂ ਕਰਦੀ, ਕਿਉਂਕਿ ਜਦੋਂ ਭਗਤ ਸਿੰਘ ਦੀ ਗੱਲ ਹੋ ਰਹੀ ਸੀ, ਤੇ ਜਦੋਂ ਵੀ ਭਗਤ ਸਿੰਘ ਦੀ ਡੈਥ ਐਨੀਵਰਸਰੀ ਹੁੰਦੀ ਹੈ ਤੇ ਅਸੀਂ ਹੀ ਜਾ ਕੇ ਸੈਲੀਬ੍ਰੇਟ ਕਰਨੇ ਆ, ਤੇ ਉਹ ਜਿਹੜਾ ਸ਼ਾਦਮਾਨ ਚੌਕ ਹੈ ਅਸੀਂ ਉਹਨੂੰ ਭਗਤ ਸਿੰਘ ਚੌਕ ਬੋਲਨੇ ਆ। ਤੇ ਇਹ ਗੱਲ ਆਪਾਂ ਕਿਵੇਂ ਭੁੱਲ ਸਕਦੇ ਹਾਂ ਕਿ ਭਗਤ ਸਿੰਘ ਦੀ ਅਗਰ ਪੋਲੀਟੀਕਲ ਫਿਲੋਸਫੀ ਵੇਖੀ ਜਾਵੇ ਤੇ ਉਹ ਆਪ ਸੋਸ਼ਲਿਸਟ ਐਨਾਰਕਿਸਟ ਹਨ, ਠੀਕ ਹੈ। ਤੇ ਲੈਫਟ ਤੇ ਪੰਜਾਬੀ ਜਿਹੜੀ ਨੈਸ਼ਨਲਿਜ਼ਮ ਹੈ ਉਹਨੂੰ ਸੈਪਰੇਟ ਕੋਈ ਕਰ ਹੀ ਨਹੀਂ ਸਕਦਾ। ਇੱਕ ਬੜਾ ਇੰਪੋਸੀਬਲ ਜੀ ਗੱਲ ਹੈ, ਇੱਕ ਆਕਸੀਮੋਰੋਨ ਹੈ, ਕਿਉਂਕਿ ਅਗਰ ਪੰਜਾਬੀ ਜਿਹੜੀ ਜ਼ੁਬਾਨ ਹੈ ਉਹਦੇ 'ਤੇ ਗੱਲ ਕੀਤੀ ਜਾਵੇ, ਹਿਸਟੋਰੀਕਲੀ ਵੇਖਿਆ ਜਾਵੇ। ਨਹੀਂ, ਤੁਸੀਂ ਇਹ ਗੱਲ ਤਾਰੀਖ ਦੀ ਕਰਦੇ ਮੈਂ ਪਏ ਹੋ, ਅਸੀਂ ਅੱਜ ਦਾ ਪੁੱਛਣਾ ਚਾਹ ਰਹੇ ਹਾਂ। ਮੈਂ ਥੋੜਾ ਉਹਨੂੰ ਲੈ ਕੇ ਆਪਦੀ ਆਰਗੂਮੈਂਟ ਨੂੰ ਥੋੜਾ ਜਿਹਾ ਜੀ। ਅੱਛਾ, ਹੁਣ ਪੰਜਾਬੀ ਮੁਗਲਾਂ ਦੇ ਟਾਈਮ 'ਚ ਅਗਰ ਵੇਖੀਏ ਤੇ ਉਦੋਂ ਫਾਰਸੀ ਜ਼ੁਬਾਨ ਸੀ ਆਫੀਸ਼ੀਅਲ ਲੈਂਗੁਏਜ ਦਰਬਾਰ ਦੀ, ਤੇ ਜਿਹੜੇ ਪੰਜਾਬੀ ਦੇ ਆਪਣੇ ਬਾਬੇ ਨੇ, ਜਿਵੇਂ ਪਹਿਲੇ ਗੱਲ ਕਰ ਰਹੇ ਸੀ ਬੁੱਲੇ ਸ਼ਾਹ ਦੀ ਗੱਲ ਕਰ ਰਹੇ ਸੀ ਜਾਂ ਸ਼ਾਹ ਹੁਸੈਨ ਦੀ ਗੱਲ ਕਰ ਰਹੇ ਸਨ, ਤੇ ਉਹ ਦਰਬਾਰ ਲਈ ਨਹੀਂ ਲਿਖ ਰਹੇ ਸੀ,
ਉਹ ਲੁਕਾਈ ਲਈ ਲਿਖ ਰਹੇ ਸੀ, ਠੀਕ ਹੈ, ਤੇ ਉਹ ਲੁਕਾਈ ਲਈ ਲਿਖ ਰਹੇ ਸੀ ਤੇ ਕਲਾਸ ਤੇ ਫਿਰ ਸੀ ਉੱਥੇ। ਹੁਣ ਬੁੱਲੇ ਸ਼ਾਹ ਤੁਸੀਂ ਵੇਖੋ, ਜਿਹੜੇ ਬੁੱਲੇ ਸ਼ਾਹ ਸਨ ਉਹ ਸੈਯਦ ਸਨ, ਤੇ ਉਹਨਾਂ ਦੇ ਜਿਹੜੇ ਟੀਚਰ ਸਨ ਇਨਾਇਤ ਉਹ ਅਰਾਈ ਸਨ, ਤੇ ਕਲਾਸ ਤੇ ਹੈ ਨਾ। ਤੇ ਤੁਸੀਂ ਕਲਾਸ ਨੂੰ ਐਥਨਿਕ ਨੈਸ਼ਨਲਿਜ਼ਮ ਦੇ ਨਾਲੋਂ ਸੈਪਰੇਟ ਨਹੀਂ ਕਰ ਸਕਦੇ, ਇਹ ਇੰਟਰਟਵਾਈਨਡ ਹੈ। ਇਹ ਮਾਰਕਸਿਜ਼ਮ ਕਲਾਸ ਦੀ ਪੋਲਿਟਿਕਸ ਹੁੰਦੀ ਹੈ, ਲੇਕਿਨ ਉਹ ਅੰਗਰੇਜ਼ਾਂ ਲਈ ਹੈ। ਲੇਕਿਨ ਇੱਥੇ ਅਗਰ ਆਪਾਂ ਉਹਨੂੰ ਇੰਪਲੀਮੈਂਟ ਕਰਾਂਗੇ ਤੇ ਉਹਦੇ ਵਿੱਚ ਆਪਾਂ ਨੂੰ ਲੈਂਗੁਏਜ ਦੀ ਜ਼ਰੂਰਤ ਪੈਂਦੀ ਹੈ। ਸਾਡੀ HKP ਦੀ ਅਗਰ ਮੈਂ ਗੱਲ ਕਰਾਂ, ਜਾਂ ਪਹਿਲੇ ਮੈਂ ਬਲਕਿ ਮਜ਼ਦੂਰ ਕਿਸਾਨ ਪਾਰਟੀ ਦੀ ਗੱਲ ਕਰਨੀ ਆ। ਉਹਦੇ ਹਿਸਟੋਰੀਕਲੀ ਮਜ਼ਦੂਰ ਕਿਸਾਨ ਪਾਰਟੀ ਪਹਿਲੇ ਅਵਾਮੀ ਵਰਕਰਸ ਪਾਰਟੀ ਹੈ, ਤੇ ਫਿਰ ਉਹਨਾਂ ਦਾ ਸਪਲਿਟ ਹੋ ਗਿਆ 1968 ਦੇ ਵਿੱਚ। ਕੁਛ ਪ੍ਰੋ ਚਾਈਨਾ ਹਨ, ਕੁਛ ਪ੍ਰੋ ਰਸ਼ੀਆ ਹਨ, ਮਾਇਓਸ ਐਂਡ, ਤੇ ਕੁਛ ਉਹ ਦੂਸਰੇ ਸੀ ਲੈਨਨ ਤੇ ਸਟਾਲਿਨ ਟਾਈਪ। ਅੱਛਾ, ਹੁਣ ਜਿਸ ਉਹਨਾਂ ਦੇ ਵਿੱਚ ਜਿਹੜੇ ਮਾਓ ਵਾਲੇ ਹਨ ਉਹ ਚਾਹੁੰਦੇ ਸਨ ਕਿ ਪਿੰਡਾਂ ਵਿੱਚ ਇਨਕਲਾਬ ਆਵੇਗਾ, ਮਜ਼ਦੂਰਾਂ ਨੂੰ ਦੱਸਣਾ ਪਵੇਗਾ ਕਿ ਜਿਹੜੇ ਮਜ਼ਦੂਰ ਹਨ ਉਹਨਾਂ ਨੂੰ ਦੱਸਣਾ ਪਵੇਗਾ ਕਿ ਉਹਨਾਂ ਦੀ ਅਸਲੀ ਜਿਹੜੀ ਤਾਕਤ ਹੈ ਉਹ ਕੀ ਹੈ। ਫਿਰ ਉੱਥੇ ਵੀ ਉਹ ਕਲਾਸ ਦਾ ਜਿਹੜਾ ਹੈ ਨਾ ਐਲੀਮੈਂਟ ਆ ਜਾਂਦਾ ਹੈ। ਤੇ ਫਿਰ ਹੁਣ ਅਗਰ ਜਿਵੇਂ ਇੱਕ ਤਨਕੀਦ ਹੈ ਜਾਂ ਕਿਹਾ ਜਾਂਦਾ ਹੈ ਕਿ ਪੰਜਾਬੀ, ਹੁਣ ਸਾਡੀ ਸਿਆਸਤ ਤਾਂ ਹੈ ਹੀ ਪੰਜਾਬ ਵਿੱਚ। ਅਸੀਂ ਪਿਛਲੇ 2016 ਤੋਂ ਚੁੰਗੀ ਦੇ ਵਿੱਚ ਕੰਮ ਕਰ ਰਹੇ ਹਾਂ, ਤੇ ਚੁੰਗੀ ਦੇ ਵਿੱਚ ਉਰਦੂ ਕੋਈ ਨਹੀਂ ਬੋਲਦਾ, ਨਾ ਉੱਥੇ ਕੋਈ ਅੰਗਰੇਜ਼ੀ ਬੋਲਦਾ ਹੈ। ਉੱਥੇ ਜਦੋਂ ਅਸੀਂ ਪਾਣੀ ਦਾ ਮਸਲਾ ਅਗਰ ਹੈ, ਉੱਥੇ ਪਾਣੀ ਸਾਫ਼ ਨਹੀਂ ਹੈ, ਠੀਕ ਹੈ, ਸਾਰਿਆਂ ਨੂੰ ਪਤਾ ਹੋਏਗਾ ਅਗਰ ਤੁਸੀਂ ਲਾਹੌਰ ਤੋਂ ਹੋ। ਤੇ ਚੁੰਗੀ ਦੇ ਵਿੱਚ ਜਿਵੇਂ ਪਾਣੀ ਨਹੀਂ ਹੈ ਨਾ, ਤੇ ਹੁਣ ਅਸੀਂ ਉੱਥੇ ਘਰਾਂ ਦੇ ਵਿੱਚ ਜਾ ਕੇ ਦੱਸਦੇ ਆਏ ਬਈ ਤੁਹਾਡਾ ਜਿਹੜਾ ਪਾਣੀ ਹੈ ਨਾ, ਉਹ ਜਿਹੜਾ ਇਹਦਾ ਪੀਲਾ ਰੰਗ ਹੈ, ਇਹਦਾ ਮਤਲਬ ਹੈ ਕਿ ਸਾਫ਼ ਨਹੀਂ ਹੈ। ਤੇ ਅਸੀਂ ਇਸ ਜ਼ੁਬਾਨ ਵਿੱਚ ਗੱਲ ਕਰ ਰਹੇ ਹਾਂ ਨਾ। ਜਾਂ ਅਸਾਂ ਉੱਥੇ ਮੈਡੀਕਲ ਕੈਂਪ ਅਗਰ ਉੱਥੇ ਸ਼ੁਰੂ ਕੀਤਾ ਹੈ, ਤੇ ਜਿਹੜੇ ਖਵਾਤੀਨ ਉੱਥੇ ਆਉਂਦੀਆਂ ਨੇ, ਉਹ ਖਵਾਤੀਨ ਖਾਸ ਤੌਰ 'ਤੇ ਜਿਹੜੀਆਂ ਉਸ ਵਰਕਿੰਗ ਕਲਾਸ ਏਰੀਆਜ਼ ਦੀਆਂ, ਉਹਨਾਂ ਨੂੰ ਉਰਦੂ ਨਹੀਂ ਆਉਂਦੀ, ਨਾ ਉਹਨਾਂ ਨੂੰ ਅੰਗਰੇਜ਼ੀ ਆਉਂਦੀ, ਅਸੀਂ ਉਹਨਾਂ ਨਾਲ ਪੰਜਾਬੀ ਦੇ ਵਿੱਚ ਹੀ ਗੱਲ ਕਰਨੇ ਹੈ। ਫਿਰ ਉਸ ਤੋਂ ਇਲਾਵਾ ਸਾਡੀ ਹੁਣ ਰੀਸੈਂਟਲੀ ਝੰਗ ਦੇ ਵਿੱਚ ਮੀਟਿੰਗ ਸੀ, ਕਿਸਾਨ ਕਾਨਫਰੰਸ। ਉਹਦੇ ਵਿੱਚ ਜਿਹੜੇ ਕਿਸਾਨਾਂ ਦੀ ਤੇ ਪੰਜਾਬ ਦੀ ਗੱਲ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਗਰ ਅਸੀਂ ਕਿਸਾਨਾਂ ਝੰਗ ਦੇ ਵਿੱਚ ਜਾ ਕੇ ਕਿਸਾਨਾਂ ਦੀ ਮੀਟਿੰਗ ਕਰ ਰਹੇ ਹਾਂ, ਤੇ ਇਟ ਮੀਨ ਕਿ ਅਸੀਂ ਪੰਜਾਬੀ ਨੂੰ ਕਿਵੇਂ ਸਾਈਡ 'ਤੇ ਕਰ ਸਕਦੇ ਹਾਂ। ਤੇ ਕਿਸਾਨ ਵਿੱਚ ਕੌਣ ਹੈ? ਪੰਜਾਬੀ ਹੈ ਨਾ। ਫਿਰ ਸਾਡੀ ਆਰਿਫ ਵਾਲਾ ਦੇ ਵਿੱਚ ਮੀਟਿੰਗ ਸੀ, ਜਿਹੜੀ ਕੋਆਪਰੇਟ ਫਾਰਮਿੰਗ ਹੈ ਉਹਦੀ ਅਵੇਅਰਨੈਸ ਲਈ, ਤੇ ਉਹਦੇ ਵਿੱਚ ਵੀ ਅਸੀਂ ਪੰਜਾਬੀ ਦੇ ਵਿੱਚ ਗੱਲ ਕੀਤੀ। ਫਿਰ ਉਸ ਤੋਂ ਇਲਾਵਾ ਅਸਾਂ ਉੱਥੇ ਕਿਸਾਨ ਝੰਗ ਦੇ ਵਿੱਚ ਕਿਸਾਨ ਕਾਨਫਰੰਸ ਤੋਂ ਬਾਅਦ ਉੱਥੇ ਇੱਕ ਸਕੂਲ ਵੀ ਬਣਾਇਆ ਹੈ ਕਿ ਜਿਹੜੇ ਫਾਰਮਰਸ ਹਨ ਉੱਥੇ ਦੇ ਕਿਸਾਨ, ਉਹਨਾਂ ਨੂੰ ਦੱਸ ਸਕੀਏ ਵੀ ਤੁਹਾਡੇ ਰਾਈਟ ਕੀ ਨੇ, ਜਿਹੜੇ ਤੁਹਾਡੇ ਨਾਲ ਸਟੇਟ ਕਰ ਰਹੀ ਹੈ ਉਹਦੇ ਬਾਰੇ, ਤੇ ਉਹ ਅਸੀਂ ਪੰਜਾਬੀ ਦੇ ਵਿੱਚ ਹੀ ਦੱਸਣੇ ਆ। ਲੇਕਿਨ ਹੁਣ ਮੈਂ ਅਮਨੀਆ ਪ੍ਰੈਜ਼ੈਂਟ ਤੇ ਮੈਂ ਕਹਿੰਦੀ ਹਾਂ ਕਿ ਹੁਣ ਆਪਾਂ ਜਿਸ ਦੌਰ ਰਹਿੰਦੇ ਹਾਂ ਉੱਥੇ ਆਪਾਂ ਸਿਰਫ ਐਥਨਿਕ ਦੀ ਬੇਸਿਸ 'ਤੇ ਪੋਲੀਟਿਕਸ ਨਹੀਂ ਕਰ ਸਕਦੇ। ਉਹਦੀ ਵਜ੍ਹਾ ਇਹ ਹੈ ਕਿਉਂਕਿ ਅਗਰ ਆਪਾਂ ਐਥਨਿਕ ਨੈਸ਼ਨਲਿਜ਼ਮ ਦੀ ਗੱਲ ਕਰੀਏ, ਉਹਦੇ ਵਿੱਚ ਆਪਾਂ ਕਲਾਸ ਨੂੰ ਅਤੇ ਇੰਟਰਸੈਕਸ਼ਨੈਲਿਟੀ ਨੂੰ ਜਿਹੜੇ ਹੈ ਉਹ ਸਾਈਡ 'ਤੇ ਨਹੀਂ ਕਰ ਸਕਦੇ। ਕਲਾਸ ਆਪਣਾ ਇੱਥੇ ਜਿਹੜਾ ਹੈ ਇਹ ਨਹੀਂ ਹੈ ਕਿ ਕਲਾਸ ਕੋਈ ਵੈਸਟਰਨ ਕਨਸੈਪਟ ਹੈ। ਮਤਲਬ ਬੁੱਲੇ ਸ਼ਾਹ ਦੇ ਜਿਹੜੇ ਉਹ ਮੈਂ ਪਹਿਲੇ ਵੀ ਆਖਿਆ ਕਿ ਉਹਨਾਂ ਦੇ ਮਾਸਟਰ ਅਰਾਈ ਸਨ ਤੇ ਉਹ ਸੈਯਦ ਸਨ, ਤੇ ਕਲਾਸ ਦਾ ਡਿਫਰੈਂਸ ਸੀ ਨਾ ਉੱਥੇ। ਤੇ ਇਸ ਤਰ੍ਹਾਂ ਜਿਵੇਂ ਬੁੱਲੇ ਸ਼ਾਹ ਕਹਿੰਦੇ ਨੇ ਕਿ ਮੈਂ ਚੂੜੀ ਤੇਰੀ, ਤੇ ਉਹ ਚੂੜੀ ਥਾਂ ਨਾ ਇੱਥੇ, ਮਤਲਬ ਚੂੜੇ ਤੇ ਵੱਡੀ ਕਲਾਸ ਜਿਹੜੀ ਕੋਈ ਹਾਇਰ ਕਲਾਸ, ਉਹਨੇ ਡਿਫਰੈਂਸ ਹਾਂ। ਤੇ ਇਹ ਆਪਾਂ ਗੱਲ ਇਗਨੋਰ ਨਹੀਂ ਕਰ ਸਕਦੇ। ਫਿਰ ਮੈਂ ਹੁਣ ਇਹ ਕਹਾਂਗੀ ਕਿ ਇੰਟਰਸੈਕਸ਼ਨਲ ਤੇ ਇਹ ਕਲਾਸ ਪੋਲੀਟਿਕਸ ਜ਼ਰੂਰੀ ਹੈ, ਕਿਉਂਕਿ ਅਸਾਂ ਸਿਰਫ ਪੰਜਾਬੀ ਨੈਸ਼ਨਲਿਜ਼ਮ ਦੇ ਨਾਲ ਅਸਾਂ ਔਰਤਾਂ ਦੇ ਰਾਈਟਸ ਵੀ ਵੇਖਣੇ ਨੇ। ਇੱਥੇ ਔਰਤਾਂ ਦੇ ਜਿਹੜੇ ਮਸਲੇ ਨੇ ਉਹ ਮਰਦਾਂ ਦੇ ਮਸਲੇ ਨਾਲ ਡਬਲ ਹਨ। ਫਿਰ ਡਿਸੇਬਲ ਲੋਕ ਜਿਹੜੇ ਹਨ ਆਪਣੀ ਸੁਸਾਇਟੀ ਦੇ, ਉਹਨਾਂ ਦੇ ਮਸਲੇ, ਫਿਰ ਕਾਸਟ ਦਾ ਮਸਲਾ, ਠੀਕ ਹੈ। ਇੱਥੇ ਜਿਹੜੇ ਚੂੜੇ ਹੁੰਦੇ ਨੇ ਤੇ ਕੰਮੀ ਹੁੰਦੇ ਨੇ ਤੇ ਖਾਨ ਹੁੰਦੇ ਨੇ ਤੇ ਬਲੋਚ ਹੁੰਦੇ ਨੇ, ਤੇ ਉਹ ਜਿਹੜਾ ਇਹ ਕਾਸਟ ਆ ਜਾਂਦਾ ਹੈ, ਆਪਾਂ ਉਹਨੂੰ ਵੀ ਨਿਗਲੈਕਟ ਨਹੀਂ ਕਰ ਸਕਣਾ। ਅਸੀਂ ਉਹਨੂੰ ਵੀ ਵੇਖਣਾ ਹੈ, ਅਸੀਂ ਰੇਸ ਨੂੰ ਵੇਖਣਾ ਹੈ ਕਿ ਕਿਵੇਂ ਡਿਸਕ੍ਰਿਮੀਨੇਟ ਕੀਤਾ ਜਾਂਦਾ, ਡਿਸੇਬਲ ਲੋਕਾਂ ਨੂੰ ਕਿਵੇਂ ਡਿਸਕ੍ਰਿਮੀਨੇਟ ਕੀਤਾ। ਇਸ ਪਾਰੂ ਇਹ ਕਹਿਣਾ ਕਿ ਅਸੀਂ ਸਿਰਫ ਇੱਕ ਸ਼ਾਇਦ 'ਤੇ ਫੋਕਸ ਨਹੀਂ ਕਰ ਸਕਨੇ ਹੈ। ਤੇ ਫਿਰ ਮਾਰਕਸਿਜ਼ਮ ਦੇ ਅਗਰ ਮੈਂ ਪ੍ਰਿੰਸੀਪਲਸ 'ਤੇ ਗੱਲ ਕਰਾਂ, ਸੌਰੀ ਮੈਂ ਥੋੜ੍ਹੇ ਜ਼ਿਆਦਾ ਟਾਈਮ ਲੈ ਰਹੀ ਹਾਂ, ਲੇਕਿਨ ਮੈਂ ਕਹਾਂਗੀ ਕਿ ਮਜ਼ਦੂਰ ਸਾਰੇ ਇੱਕੋ ਜਿਹੇ ਨੇ, ਠੀਕ ਹੈ। ਉਹ ਪੰਜਾਬੀ ਦੇ ਵਿੱਚ ਜਿਹੜੀ ਐਮੈਂਸੀਪੇਸ਼ਨ ਹੈ ਉਹਦੇ ਵਾਸਤੇ ਅਸੀਂ ਪੰਜਾਬੀ ਨੂੰ ਐਜ਼ ਅ ਟੂਲ ਯੂਜ਼ ਕਰ ਸਕਦੇ, ਉਹਦੇ ਵਿੱਚ ਅਸੀਂ ਨੈਸ਼ਨਲਿਜ਼ਮ ਯੂਜ਼ ਕਰ ਸਕਦੇ। ਲੇਕਿਨ ਜਿਹੜੇ ਸਾਡੇ ਸਿੰਧੀ ਭਰਾ ਭੈਣਾਂ ਨੇ ਤੇ ਜਿਹੜੇ ਸਾਡੇ ਬਲੋਚ ਬਹਿਨ ਉਹਨਾਂ ਲਈ ਉਹ ਆਪ ਦੇ ਯੂਜ਼ ਕਰ ਸਨ ਟੂਲ, ਤੇ ਅਸੀਂ ਕਦੀ ਵੀ ਇਹ ਨਹੀਂ ਕਿਹਾ। ਲੇਕਿਨ ਅਸੀਂ ਉਹਨਾਂ ਨੂੰ ਵੀ ਸਪੋਰਟ ਕਰਨੇ ਆਏ ਤੇ ਇਹਨਾਂ ਨੂੰ ਵੀ ਸਪੋਰਟ ਕਰਨੇ ਆਏ।
ਤੇ ਸਾਡੀ ਜਿਹੜੀ ਸਿਆਸਤ ਹੈ ਉਹ ਕਲਾਸ ਦੀ ਹੈ, ਉਹ ਕੈਪੀਟਲਿਜ਼ਮ ਦੇ ਖਿਲਾਫ ਹੈ, ਉਹ ਇੰਪੀਰੀਅਲਿਜ਼ਮ ਦੇ ਖਿਲਾਫ ਹੈ, ਉਹ ਪਿਤਰਸ਼ਾਹੀ ਦੇ ਖਿਲਾਫ। ਜੀ ਜੀ ਜੀ, ਸ਼ੁਕਰੀਆ। ਅੱਛਾ ਜੀ, ਰਾਣੀਆ ਸਾਹਿਬਾ, ਮੇਰਾ ਤੁਹਾਡੇ ਕੋਲ ਸਵਾਲ ਹੈ ਕਿ ਜਿਹੜੀ ਪੰਜਾਬ ਦੇ ਅੰਦਰ, ਪੰਜਾਬ ਦੀ ਯੂਨੀਵਰਸਿਟੀਆਂ ਦੇ ਅੰਦਰ ਇੱਕ ਸਿਆਸਤ ਹੋ ਰਹੀ ਹੈ ਕਿ ਉਸ ਸਿਆਸਤ ਦੇ ਉੱਤੇ ਇੱਕ ਤਨਕੀਦ ਹੁੰਦੀ ਹੈ ਕਿ ਇਹ ਤਾਂ ਸਿਰਫ ਪਗੜੀਆਂ ਪਾ ਤੇ ਕੋਈ ਨੱਚ ਕੁੱਦ ਲੈਣਾ, ਇਹ ਤਾਂ ਪੰਜਾਬ ਨਹੀਂ, ਪੰਜਾਬ ਤਾਂ ਕੁਝ ਹੋਰ ਹੈ। ਤੇ ਉਹ ਅੱਜ ਵੀ ਉਹ ਜਿਹੜਾ ਹੈ, ਬਹੁਤ ਸਾਰੀਆਂ ਐਸੀਆਂ ਮਿਸਾਲਾਂ ਮਿਲਦੀਆਂ ਨੇ ਜਿਹੜੇ ਲੋਕ ਦੱਸ ਰਹੇ ਹੁੰਦੇ ਨੇ, ਤਨਕੀਦ ਕਰ ਰਹੇ ਹੁੰਦੇ ਨੇ ਕਿ ਪੰਜਾਬੀ ਜਿਹੜੀ ਸਟੂਡੈਂਟ ਪੋਲਿਟਿਕਸ ਹੈ ਉਹ ਬੜੇ ਸਪੈਕਟਰਮ ਤੋਂ ਹਟ ਕੇ ਬੜੀਆਂ ਮਹਦੂਦ ਚੀਜ਼ਾਂ 'ਚ ਸੁਕੜ ਕੇ ਰਹਿ ਗਈ ਹੈ। ਤੇ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਹਾਂਜੀ, ਇਹ ਤਾਂ ਬੜਾ ਡਾਇਨਾਮਿਕ ਜਿਹਾ ਜਵਾਬ ਮੈਨੂੰ ਲੱਗਦਾ ਬਣਦਾ ਹੈ, ਕਿਉਂਕਿ ਪੰਜਾਬ ਦੀ ਸਕਾਫਤ ਤੇ ਪੰਜਾਬ ਕਲਚਰ ਤੇ ਗੱਲ ਕਰਨ ਤੋਂ ਪਹਿਲੇ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਪੰਜਾਬ ਅਸਲ ਵਿੱਚ ਹੈ ਕੀ ਸੀ। ਪੰਜਾਬ ਦਾ ਅਗਰ ਅਸੀਂ ਮੁਆਸ਼ਰਾ ਵੇਖੀਏ ਤਾਂ ਬੜਾ ਡਾਇਵਰਸ ਮੁਆਸ਼ਰਾ ਹੁੰਦਾ ਸੀ। ਉੱਥੇ ਜਿਹੜਾ ਹੈ ਖਵਾਤੀਨ, ਜਿਵੇਂ ਕਿ ਅੱਜ ਕੱਲ੍ਹ ਅਸੀਂ ਵੇਖਣਾ ਹੈ ਕਿ ਜਿੰਨਾ ਕੰਜ਼ਰਵੇਟਿਵ ਤੇ ਇੱਕ ਆਰਥੋਡਾਕਸ ਜਿਹਾ ਸਿਸਟਮ ਚੱਲ ਪਏ ਨੇ ਸਾਡੇ ਮੁਆਸ਼ਰਿਆਂ ਵਿੱਚ, ਘਰ ਤੋਂ ਲੈ ਕੇ ਦੁਕਾਨ ਤੱਕ ਔਰਤ ਇਕੱਲੀ ਬਾਹਰ ਨਹੀਂ ਨਿਕਲ ਸਕਦੀ। ਤੇ ਜਿਹੜਾ ਹੈ ਇਹ ਅਸੀਂ ਵੇਖੀਏ ਤੇ ਪੰਜਾਬ ਦੀ ਅਸਲ ਨਹੀਂ ਹੈ। ਪੰਜਾਬ ਦਾ ਤਾਂ ਤੁਸੀਂ ਵੇਖੋ ਨਾ, ਸਾਡੀਆਂ ਜਿਹੜੀਆਂ ਸਵਾਣੀਆਂ ਨੇ ਉਹ ਘਰਾਂ ਤੋਂ ਮਿਲੋ ਦੂਰ ਆਪਦੇ ਡੇਰਿਆਂ ਵਿੱਚ, ਆਪਣੇ ਖੇਤਾਂ ਵਿੱਚ, ਪੈਲੀਆਂ ਵਿੱਚ ਜਾ ਕੇ ਕੰਮ ਵੀ ਕਰਦੀਆਂ ਸਨ। ਸੁਬਹ ਸਵੇਰੇ ਜਾ ਕੇ ਮੱਝਾਂ ਚੋ ਕੇ ਲੈ ਆਉਣਾ, ਠੀਕ ਹੈ, ਸੁਬਹ ਜੈਸੇ ਖੈਰੁਮ ਮਿਨਨ ਨੌਮ ਸੁਣਦੀਆਂ ਸੀ ਫਜਰ ਦੀ ਅਜ਼ਾਨ ਵਿੱਚ, ਉਸ ਲਈ ਉਹ ਨਿਕਲ ਪੈਂਦੀਆਂ ਸਨ ਤੇ ਸਾਰੇ ਕੰਮ ਕਰਦੀਆਂ ਸਨ। ਤੇ ਇੱਕ ਮਹਿਫੂਜ਼ ਇੱਕ ਮੁਆਸ਼ਰਾ ਹੁੰਦਾ ਹਾਂ, ਇੱਕ ਇੱਜ਼ਤ ਤਕਰੀਮ ਹੁੰਦੀ ਸੀ। ਤੇ ਇੰਜ ਵੀ ਨਹੀਂ ਸੀ ਕਿ ਜਿਹੜਾ ਹੈ ਉਹ ਜਿਵੇਂ ਅਸੀਂ ਵੇਖਦੇ ਜੈਂਡਰ ਸੈਗਰੀਗੇਸ਼ਨ ਟਾਈਪ ਵੀ ਚੀਜ਼ਾਂ ਨਹੀਂ ਸਨ, ਬਲਕਿ ਇੱਕ ਖੂਬਸੂਰਤ ਜਿਹਾ ਬੈਲੈਂਸ ਹੁੰਦਾ ਸੀ ਹਰ ਚੀਜ਼ ਦੇ ਵਿੱਚ। ਤੇ ਅਗਰ ਇਹਨੂੰ ਹੁਣ ਆਪਾਂ ਜੋੜੀਏ ਤਲੀਮੀ ਇਦਾਰਿਆਂ ਦੇ ਵਿੱਚ ਜਾਂ ਕਿਤੇ ਵੀ ਜ਼ਿੰਦਗੀ ਦੇ ਡਿਫਰੈਂਟ ਸ਼ੋਬਿਆਂ ਦੇ ਵਿੱਚ ਜਿਹੜੇ ਸਟੂਡੈਂਟ ਜਾਂ ਯੂਥ ਕੰਮ ਕਰ ਰਹੀ ਹੈ ਪੰਜਾਬ ਦੇ ਸਕਾਫਤ ਦੇ ਰਿਵਾਈਵਲ ਵਾਸਤੇ ਤੇ ਜ਼ਬਾਨ ਨੂੰ ਦੁਬਾਰਾ ਲਿਆਉਣ ਵਾਸਤੇ, ਤੇ ਉਹ ਅਸੀਂ ਵੇਖਦੇ ਹਾਂ ਕਿ ਉਹ ਮਹਿਦੂਦ ਬੁਨਿਆਦਾਂ 'ਤੇ ਕੰਮ ਕਰ ਰਹੀ ਹੈ ਨਾ, ਕਿ ਕੋਈ ਕਵਾਲੀ ਨਾਈਟ ਕਰਾ ਦੇਣਾ ਜਾਂ ਕੋਈ ਭੰਗੜਾ ਮੁਨੱਕਦ ਕਰਵਾ ਦੇਣਾ। ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਐਂਟਰਟੇਨਮੈਂਟ ਵੱਲ ਚੀਜ਼ਾਂ ਹੋ ਜਾਂਦੀਆਂ ਨੇ, ਉਹ ਖਾਸ ਮੁੱਦਿਆਂ ਤੋਂ ਹਟ ਜਾਂਦੀਆਂ ਨੇ ਚੀਜ਼ਾਂ, ਠੀਕ ਹੈ। ਇਹਦੇ 'ਤੇ ਹਾਂਜੀ ਬਿਲਕੁਲ, ਬਲਕਿ ਇੱਕ ਨਾਲ ਹੀ ਇਹਦੇ ਸਵਾਲ ਹੈ ਕਿ ਪੰਜਾਬ ਦੀ ਉਸ ਤੁਲਬਾ ਸਿਆਸਤ ਦੇ ਵਿੱਚ ਜਿਹੜਾ ਜੈਂਡਰ ਦਾ ਕੁਐਸਚਨ ਹੈ, ਸਾਨੂੰ ਵੀ ਬਿਲਕੁਲ ਗਾਇਬ ਨਜ਼ਰ ਆਉਂਦਾ ਹੈ ਕਿ ਜਿਹੜੀ ਸਾਡੀ ਪੰਜਾਬ ਦੀ ਇਤਨੀ ਵੱਡੀ ਤਾਦਾਦ ਹੈ, ਯੂਨੀਵਰਸਿਟੀਆਂ ਦੇ ਵਿੱਚ ਵੀ ਫੀਮੇਲਸ ਦੀ ਇਤਨੀ ਵੱਡੀ ਤਾਦਾਦ ਹੈ, ਉਹ ਤੁਲਬਾ ਸਿਆਸਤ ਦੇ ਵਿੱਚ ਉਸ ਤਰ੍ਹਾਂ ਨਹੀਂ ਨਜ਼ਰ ਆ ਰਿਹਾ ਹੁੰਦਾ। ਤੁਹਾਨੂੰ ਵੀ ਇਹ ਲੱਗਦਾ ਹੈ? ਬਿਲਕੁਲ, ਇਹ ਤੇ ਇੱਕ ਹਕੀਕਤ ਗੱਲ ਹੈਗੀ। ਅਸੀਂ ਅਗਰ ਪੰਜਾਬ ਯੂਨੀਵਰਸਿਟੀ ਤੋਂ ਮੇਰਾ ਤਾਲੁਕ ਹੈ ਤੇ ਉੱਥੇ ਹੀ ਮੈਂ ਗੱਲ ਕਰਾਂ ਤੇ ਜਿਹੜੀ ਵੀ ਸਟੂਡੈਂਟ ਗਰੁੱਪਸ ਕੰਮ ਕਰ ਰਹੇ ਨੇ ਪੰਜਾਬੀ ਵਾਸਤੇ, ਉਹਨਾਂ ਦੀ ਮੈਨੂੰ ਫੀਮੇਲ ਰਿਪਰੈਜ਼ੈਂਟੇਸ਼ਨ ਉਨੀ ਨਜ਼ਰ ਨਹੀਂ ਆਉਂਦੀ ਜਿੰਨੀ ਕਿ ਹੋਣੀ ਚਾਹੀਦੀ ਹੈ, ਠੀਕ ਹੈ। ਤੇ ਉਹ ਤੇ ਡਿਫਰੈਂਟ ਪਲੇਟਫਾਰਮਸ ਤੇ ਵੀ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ, ਮਤਲਬ ਤੁਲਬਾ ਸਟੂਡੈਂਟਸ, ਫੀਮੇਲ ਸਟੂਡੈਂਟਸ ਆ ਕੇ ਗੱਲ ਕਰਨ, ਕਿਉਂਕਿ ਅੱਗੇ ਜ਼ਿਆਦਾਤਰ ਮੈਨੂੰ ਲੱਗਦਾ ਹੈ ਕਿ ਮੁਆਸ਼ਰੇ ਦੀ ਜਿਹੜੀ ਐਂਟੀਟੀ ਹੁੰਦੀਆਂ ਨੇ ਉਹ ਖਵਾਤੀਨ ਹੀ ਹੁੰਦੀਆਂ ਨੇ। ਅਗਲੀ ਜਨਰੇਸ਼ਨ ਹੋਵੇ ਜਾਂ ਤੁਸੀਂ ਅਗਲੀ ਨਸਲ ਦੀ ਪਰਵਰਿਸ਼ ਹੈ ਜਾਂ ਕੋਈ ਵੀ ਚੀਜ਼ ਜਿਹੜੀ ਟਰਾਂਸਮਿਟ ਕਰਨੀ ਹੈ ਤੁਸੀਂ, ਉਹ ਮੈਨੂੰ ਲੱਗਦਾ ਹੈ ਕਿ ਖਵਾਤੀਨ ਦੇ ਹੱਥ ਜ਼ਿਆਦਾ ਹੁੰਦੀ ਹੈ ਤੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਤੇ ਨਾ ਗੁਜ਼ੀਰ ਹੈ, ਉਹ ਤੇ ਬਿਲਕੁਲ ਜ਼ਰੂਰੀ ਹੈ, ਜਿਹੜੀ ਕਿ ਅਨਫੋਰਚੂਨੇਟਲੀ ਅਸੀਂ ਵੇਖਦੇ ਹਾਂ ਨਹੀਂ ਹੈਗੀ ਹੈ ਪੰਜਾਬ ਯੂਨੀਵਰਸਿਟੀ ਵਿੱਚ, ਤੇ ਮੈਨੂੰ ਬਹੁਤ ਘੱਟ ਹੀ ਵੇਖਣ ਨੂੰ ਮਿਲਦੀ ਹੈ। ਅੱਛਾ ਜੀ, ਸਿਫਤ ਹਸਨ ਸਾਹਿਬ, ਮੇਰਾ ਤੁਹਾਡੇ ਨਾਲ ਸਵਾਲ ਹੈ ਕਿ ਜਿਹੜੀ ਅਸੀਂ PSF ਦੀ ਸਿਆਸਤ ਨੂੰ ਵੇਖਦੇ ਹਾਂ ਜਾਂ ਇੱਕ ਪੰਜਾਬ ਦੇ ਅੰਦਰ ਇੱਕ ਜਿਹੜਾ ਹੈ ਨਾ ਜੀ ਇੱਕ ਨੈਰੇਟਿਵ ਹੈ ਕਿ PSF ਜਾਂ ਪੀਪਲਜ਼ ਪਾਰਟੀ ਤੇ ਬੁਨਿਆਦੀ ਤੌਰ ਤੇ ਸਿੰਧ ਦੀ ਜਾਂ ਸਿੰਧੀਆਂ ਦੀ ਪਾਰਟੀ ਹੈ, ਤੇ ਪੰਜਾਬ ਔਰ ਪੰਜਾਬੀਆਂ ਦਾ ਕੀ ਤਾਲੁਕ ਇਹਦੇ ਨਾਲ ਬਣਦਾ ਹੈ? ਅਸੀਂ ਕਿਉਂ PSF ਦਾ ਹਿੱਸਾ ਬਣੀਏ, ਅਸੀਂ ਕਿਉਂ ਪੀਪਲਜ਼ ਪਾਰਟੀ ਦਾ ਹਿੱਸਾ ਬਣੀਏ, ਜਦਕਿ ਉਹਨਾਂ ਦੇ ਸਾਰੇ ਲੀਡਰ ਤੇ ਸਿੰਧ ਤੋਂ ਨੇ? ਤੇ ਇਹਦਾ ਤੁਸੀਂ ਕੀ ਜਵਾਬ ਦਿੰਦੇ ਹੋ? ਦੇਖੋ, ਇਹਦਾ ਜਵਾਬ ਜਿਹੜਾ ਹੈ ਨਾ ਉਹ ਤੇ ਬੜਾ ਸਾਦਾ ਜਿਹਾ ਹੈ। ਤੇ ਸਵਾਲ ਸਾਨੂੰ 30 ਸਾਲਾਂ ਤੋਂ ਪੀਪਲਸ ਪਾਰਟੀ ਦੇ ਚਾਹਣ ਵਾਲਿਆਂ ਦੇ ਜ਼ਿਹਨਾਂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤੇ ਲੇਕਿਨ ਅੱਜ ਤੱਕ ਉਹ ਕਾਮਯਾਬ ਨਹੀਂ ਹੋ ਸਕੇ। ਅਗਰ ਪੀਪਲ ਸਟੂਡੈਂਟ ਫੈਡਰੇਸ਼ਨ ਸਿਰਫ ਸਿੰਧੀ ਜਮਾਤ ਹੁੰਦੀ ਤੇ ਮੇਰਾ ਨਹੀਂ ਖਿਆਲ ਕਿ ਅਗਰ ਇਹਨੂੰ ਹਿਸਟੋਰੀਕਲ ਲੈਂਸ ਤੋਂ ਵੇਖ ਲਓ ਤੇ ਪੀਪਲਸ ਪਾਰਟੀ ਦਾ ਵਜੂਦ ਹੋਇਆ ਲੋਰੋਂ। ਪਹਿਲਾ ਆਫਿਸ ਜਿਹੜਾ ਪੀਪਲਸ ਪਾਰਟੀ ਦਾ ਬਣਿਆ ਗੜੀ ਸ਼ਾਹ 'ਚ ਬਣਿਆ, ਹਬੀਬੁੱਲਾ ਰੋਡ ਤੇ ਬਣਿਆ, ਤੇ ਕਈ ਜਿਹੜੀ ਲੀਡਰਸ਼ਿਪ ਐਸੀ ਹੈ, ਮੈਂ ਉਹ ਨਾਲ ਅਗਰ ਲੈਣੇ ਸ਼ੁਰੂ ਕਰਾਂਗਾ ਤੇ ਉਹ ਕੋਈ 60-70 ਸੈਕਿੰਡ ਮੈਨੂੰ ਨਾ ਸਾਰਿਆਂ ਦੇ ਲੈਂਦੇ ਲੈਂਦੇ ਲੱਗ ਜਾਏਗਾ। ਤੇ ਪੀਪਲਸ ਪਾਰਟੀ ਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਤੇ ਇੱਕ ਫੈਡਰੇਸ਼ਨ ਦੀ ਜਮਾਤ ਹਾਂ। ਅਸੀਂ ਗੱਲ ਕਰੀ ਦੀ ਹੈ ਸੋਸ਼ਲਿਸਟ ਡੈਮੋਕ੍ਰੇਸੀ ਦੀ ਗੱਲ ਕਰੀ ਦੀ ਹੈ, ਅਸੀਂ ਗੱਲ ਕਰੀ ਦੀ ਹੈ ਕਿ ਨੌਜਵਾਨਾਂ ਦੀ ਇਨਕਲੂਜਨ ਦੀ ਗੱਲ ਕਰੀ ਦੀ ਹੈ। ਤੇ ਇਹ ਜਿਹੜਾ ਇੱਕ ਨੈਰੇਟਿਵ ਹੈ ਕਿ ਜੀ ਪਟੋ ਸਾਹਿਬ ਸਨ, ਮੁਹਤਰਮਾ ਸਨ, ਇਹ ਤੇ ਸਿੰਧ ਦੀ ਲੀਡਰਸ਼ਿਪ ਹੈ, ਇਹ ਫੈਡਰੇਸ਼ਨ ਦੀ ਗੱਲ ਕਿੱਥੋਂ ਕਰਨਗੇ, ਤੇ ਪੰਜਾਬ 'ਚ ਤੇ ਪੀਪਲਸ ਪਾਰਟੀ ਵੈਸੇ ਹੀ ਮਰ ਗਈ ਹੈ, ਤੇ ਇਹ ਨੈਰੇਟਿਵ ਅੱਜ ਦਾ ਨਹੀਂ। ਇਹ ਭੁੱਟੋ ਸਾਹਿਬ ਤੋਂ ਬਾਅਦ ਵੀ ਦੁਬਾਰਾ ਪੰਜਾਬ ਦੀ ਧਰਤੀ 'ਚ ਲਿਆਉਣ ਦੀ ਕੋਸ਼ਿਸ਼ ਕੀਤੀ, ਫਿਰ ਜਦੋਂ ਮੁਹਤਰਮਾ ਨੇ ਆ ਕੇ ਚੀਜ਼ਾਂ ਸਪੀਡ ਅਪ ਕੀਤੀਆਂ, ਉਸ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਦੁਬਾਰਾ ਨੈਰੇਟਿਵ ਦੁਬਾਰਾ ਪੰਜਾਬ 'ਚ
ਉਸ ਗੈਰ ਜਮਹੂਰੀ ਤਾਕਤਾਂ ਨੇ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਪੀਪਲਸ ਪਾਰਟੀ ਮੁੱਕ ਗਈ ਹੈ। ਹੁਣ ਇਸ ਕੁਐਸਚਨ ਨੂੰ ਅਗਰ ਮੈਂ ਲਿਆਵਾਂ PSF ਦੇ ਲੈਂਸ ਤੋਂ, ਪੀਪਲ ਸਟੂਡੈਂਟ ਫੈਡਰੇਸ਼ਨ ਦੇ ਲੈਂਸ ਤੋਂ ਲਿਆਵਾਂ, 2019 ਦਾ ਮਾਰਚ ਜਿਹੜਾ ਸਟੂਡੈਂਟ ਮਾਰਚ ਹੋਇਆ ਉਹਦੇ 'ਚ PSF ਦੀ ਪੂਰੇ ਪਾਕਿਸਤਾਨ ਤੋਂ ਪਾਰਟਿਸਿਪੇਸ਼ਨ ਰਹੀ। ਤੁਸੀਂ ਮੇਰਾ ਖਿਆਲ ਹੈ ਕਿ ਮੋਰ ਦੈਨ 26 ਸ਼ਹਿਰਾਂ 'ਚ ਅਸੀਂ ਜਿਹੜਾ ਪ੍ਰੋਟੈਸਟ ਕੀਤਾ। ਪੂਰੇ ਮੁਲਕ ਦੀਆਂ ਜਿਹਨਾਂ 14 ਲੈਫਟ ਦੀਆਂ ਆਰਗੇਨਾਈਜੇਸ਼ਨਾਂ ਸਨ ਉਹਨਾਂ ਦਾ ਅਸੀਂ ਵੀ ਹਿੱਸਾ ਸਾਂ, ਸੈਂਟਰਲੀ ਆਰਗੇਨਾਈਜ਼ ਕਰ ਰਹੇ ਸਾਂ। ਕਸ਼ਮੀਰ ਤੋਂ ਗੱਲ ਕਰ ਲਓ, ਬਲੋਚਿਸਤਾਨ ਤੋਂ ਗੱਲ ਕਰ ਲਓ, ਸਿੰਧ ਤੋਂ ਗੱਲ ਕਰ ਲਓ, ਪਖਤੂਨਖਵਾ ਤੋਂ ਗੱਲ ਕਰ ਲਓ, ਪੰਜਾਬ ਤੋਂ ਗੱਲ ਕਰ ਲਓ, ਪੰਜਾਬ 'ਚ ਲੋੜ 'ਚ, ਤੇ ਅਸੀਂ ਆਪ ਉਸ ਸਮਾਜ ਦਾ ਹਿੱਸਾ ਹੈਗੇ ਸਨ। ਹੁਣੇ 2 ਹਫ਼ਤੇ ਪਹਿਲੇ ਪੰਜਾਬ ਯੂਨੀਵਰਸਿਟੀ 'ਚ ਅਸੀਂ ਇੱਕ ਤਾਰੀਖੀ ਸਟੂਡੈਂਟ ਕਨਵੈਨਸ਼ਨ ਕੀਤਾ ਹੈ, ਤੇ ਉਸ ਕਨਵੈਨਸ਼ਨ 'ਚ ਜਿਹੜੀ 7-8 ਹਜ਼ਾਰ ਨੌਜਵਾਨ ਆਏ ਸਨ, ਉਹ ਕੋਈ ਸਿੰਧ ਤੋਂ ਨਹੀਂ ਲੈ ਕੇ ਆਏ ਸੀ, ਕੋਈ ਲਾੜਕਾਨਾ ਤੋਂ, ਤੇ ਅਸੀਂ ਗੱਡੀਆਂ ਨਹੀਂ ਭਰੀਆਂ ਕਿ ਲਿਆ ਕੇ ਇੱਥੇ ਜਿਹੜਾ ਨੂੰ ਛੱਡ ਦਈਏ। ਤੇ ਇਹ ਮੇਰਾ ਖਿਆਲ ਹੈ ਬਿਆਨੀਆਂ ਸਿਰਫ ਕਿਉਂਕਿ ਮੇਨ ਸਟ੍ਰੀਮ ਪੋਲਿਟਿਕਸ ਦੀ ਗੱਲ ਕਰ ਲਈਏ, ਤੇ ਅੱਜ ਵੀ ਮੈਂ ਨਹੀਂ ਕਹਿੰਦਾ ਕਿ ਅਸੀਂ ਬਹੁਤ ਜ਼ਿਆਦਾ ਕੋਈ ਆਈਡੀਅਲ ਗੱਲ ਕਰੀ ਦੀ ਹੈ, ਲੇਕਿਨ ਮੇਨ ਸਟ੍ਰੀਮ ਪੋਲਿਟਿਕਸ ਵਿੱਚ ਅੱਜ ਵੀ ਅਗਰ ਕੋਈ ਨਜ਼ਰਿਆਤੀ ਗੱਲ ਕਰਦਾ ਹੈ, ਜਮਹੂਰੀਅਤ ਦੀ ਗੱਲ ਕਰਦਾ ਹੈ, ਸਟੂਡੈਂਟ ਯੂਨੀਅਨ ਦੀ ਬਹਾਲੀ ਦੀ ਗੱਲ ਕਰਦਾ ਹੈ, ਨੌਜਵਾਨਾਂ ਨੂੰ ਤੇ ਖਵਾਤੀਨ ਨੂੰ ਇੰਪਾਵਰ ਕਰਨ ਦੀ ਗੱਲ ਕਰਦਾ ਹੈ, ਗੱਲ ਤੁਹਾਨੂੰ ਸਿਰਫ ਪੀਪਲਸ ਪਾਰਟੀ ਤੋਂ ਸੁਣਨ ਤੋਂ ਮਿਲੇਗੀ। ਬਾਕੀ ਪੋਲੀਟੀਕਲ ਪਾਰਟੀਜ਼ ਦਾ ਕੀ ਹਾਲ ਹੈ, ਉਹਨਾਂ ਦੀ ਤਨਜ਼ੀਮਾਂ ਕਿਤੇ ਖੜੀਆਂ ਨੇ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ। ਉੱਥੇ ਅੱਜ ਵੀ ਲੈਂਡ ਕਰੂਜ਼ਰ ਚੱਲਦੀ ਹੈ, ਉੱਥੇ ਅੱਜ ਵੀ ਮਰਸੀਡੀਜ਼ ਚੱਲਦੀ ਹੈ, ਤੇ ਪੀਪਲਸ ਪਾਰਟੀ 'ਚ ਹੋ ਸਕਦਾ ਤੁਹਾਨੂੰ ਕੋਈ 2 ਮਰਸੀਡੀਜ਼ ਵਾਲੀਆਂ ਵੀ ਨਜ਼ਰ ਆ ਜਾਣ, ਲੇਕਿਨ ਤੁਹਾਨੂੰ ਇੱਕ ਵੱਡੀ ਤਾਦਾਦ ਮੋਟਰਸਾਈਕਲਾਂ ਵਾਲੀਆਂ ਵੀ ਨਜ਼ਰ ਆਉਣਗੀਆਂ। ਤੇ ਇਹ ਮੇਰਾ ਖਿਆਲ ਇੱਕ ਫਿਊਜ਼ਨ ਹੈ, ਇੱਕ ਕੰਬੀਨੇਸ਼ਨ ਹੈ ਜਿਹੜਾ ਕਿ ਮੇਰੇ ਖਿਆਲ ਨਾਲ ਕਿ ਇਹਨੂੰ ਅੱਗੇ ਚੱਲਣਾ ਚਾਹੀਦਾ ਹੈ। ਹੁਣ ਜਿਹੜੀ ਗੱਲ ਹੋ ਰਹੀ ਕਲਚਰਲ ਇੰਟਰਵੈਂਸ਼ਨ ਦੀ, ਮੇਰਾ ਖਿਆਲ ਹੈ ਕਿ ਕਲਚਰਲ ਇੰਟਰਵੈਂਸ਼ਨ ਦੀ ਅੱਜ ਕੱਲ੍ਹ ਬੜੀ ਲੋੜ ਹੈ। ਅਗਰ ਆਵਾਮ ਨੂੰ ਅਸੀਂ ਕਨੈਕਟ ਕਰਨਾ ਹੈ ਆਪਣੇ ਪੋਲੀਟੀਕਲ ਪ੍ਰੋਸੈਸ ਦੇ ਨਾਲ, ਤੇ ਉਹਦੇ 'ਚ ਸ਼ਾਇਰੀ ਦਾ ਇੱਕ ਬਹੁਤ ਵੱਡਾ ਕਮਾਲ ਹੈ, ਉਹਦੇ 'ਚ ਡਾਂਸ ਦਾ ਬਹੁਤ ਵੱਡਾ ਕਮਾਲ ਹੈ, ਉਹਦੇ 'ਚ ਥੀਏਟਰ ਦਾ ਇੱਕ ਬਹੁਤ ਵੱਡਾ ਕਮਾਲ ਹੈ, ਕਿਉਂਕਿ ਇਹ ਉਹ ਜ਼ਰੀਏ ਨੇ ਜਿਹਦੇ ਜ਼ਰੀਏ ਤੁਸੀਂ ਆਪਣਾ ਲਿਟਰੇਚਰ, ਤੁਸੀਂ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਅੱਗੇ ਤੁਸੀਂ ਆਪਣੀ ਕਮਿਊਨਿਟੀ ਨੂੰ ਤੁਸੀਂ ਕਨੈਕਟ ਕਰ ਸਕਦੇ ਹੋ। ਹੁਣ ਥੋੜ੍ਹਾ ਜਿਹਾ ਅਗਰ ਮੈਂ ਥੋੜ੍ਹੀ ਜਿਹੀ ਸਵਾਲ ਤੋਂ ਹਟ ਕੇ ਥੋੜ੍ਹੀ ਜਿਹੀ ਗੱਲ ਕਰ ਲਾਂ ਕਿ ਅੱਜ ਦਾ ਦੌਰ ਉਹ ਨਹੀਂ ਜਿਸ ਲੋੜ ਦਾ ਅਸੀਂ ਹਿੱਸਾ, ਇੱਥੇ ਮੈਨੂੰ ਬੜੇ ਚਿਹਰੇ ਸਾਡੇ ਅਸੀਂ ਸੀਨੀਅਰ ਕਾਮਰੇਡ ਨਜ਼ਰ ਆ ਰਹੇ ਨੇ ਕਿ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ, ਅੱਜ ਤੋਂ ਮਤਲਬ ਪੁਰਾਣੇ ਜ਼ਮਾਨੇ ਤੋਂ ਵੀ ਕਿੰਨੀ ਪੁਰਾਣੀ ਗੱਲ ਹੈ, 7-8 ਸਾਲ ਪਿੱਛੇ ਚੱਲ ਜਾਈਏ, 10 ਸਾਲ ਪਿੱਛੇ ਚਲੇ ਜਾਈਏ, ਤੇ ਉਦੋਂ ਹੁੰਦਾ ਸੀ ਕਿ ਅੱਛਾ ਲੈਨਨ ਦੀ ਕਿਤਾਬ ਖੋਲ੍ਹ ਲਈ ਹੈ ਤੇ ਚੈਪਟਰ ਵਾਈਜ਼ ਡਿਸਕਸ਼ਨ ਚੱਲ ਰਹੀ ਹੈ, 10 ਬੰਦੇ 10 ਸਟੂਡੈਂਟ ਬੈਠੇ ਨੇ, 10 ਨੌਜਵਾਨ ਬੈਠੇ ਨੇ, ਗੁਰੂ ਬੈਠੇ ਨੇ, ਚੀਜ਼ਾਂ ਸਮਝਾ ਰਹੇ ਨੇ, ਕਰ ਰਹੇ ਨੇ, ਉਹ ਬੜਾ ਅੱਛਾ ਤਰੀਕਾ ਹੈ। ਲੇਕਿਨ ਅੱਜ ਦੇ ਦੌਰ ਵਿੱਚ ਦੌਰ ਸਵਿਫਟ ਹੈ, ਦੌਰ ਤੇਜ਼ੀ ਦਾ ਹੈ, ਤੇ ਸਾਨੂੰ ਕਲਚਰਲ ਇੰਟਰਵੈਂਸ਼ਨ ਵੱਲ ਵੀ ਜਾਣਾ ਪੈਣਾ ਹੈ। ਤੇ ਜਿਹੜਾ ਇਹ ਗੱਲ ਹੈ ਪੀਪਲਸ ਪਾਰਟੀ ਨੂੰ, PSF ਨੂੰ ਕਿ ਅੱਛਾ ਸਿਰਫ ਸਿੰਧੀ ਜਮਾਤ ਹੈ, ਸਿਰਫ ਬਿਆਨੀ ਹੈ, ਇਹਦੇ 'ਚ ਮੇਰਾ ਨਹੀਂ ਖਿਆਲ ਕਿ ਕੋਈ ਪ੍ਰੈਕਟੀਕਲੀ ਕੋਈ ਐਸੀ ਕੋਈ ਗੱਲ ਉਹਦੀ ਤਾਂ ਮੌਜੂਦ ਹੈ, ਵਰਨਾ ਸਾਡਾ ਸਿਸਟਮ ਹੀ ਨਾ ਹੋਵੇ, ਸਾਡੀ ਹਰ ਸ਼ਹਿਰ 'ਚ ਤਨਜ਼ੀਮ ਨਾ ਹੋਵੇ, ਸਾਡੇ ਯੂਨਿਟਸ ਨਾ ਹੋਣ, ਇਹ ਸਿਰਫ ਬਿਆਨੀ ਹੈ ਤਾਂ ਕਿ ਇੱਕ ਮੇਨ ਸਟ੍ਰੀਮ ਦੇ ਅੰਦਰ ਕੋਈ ਨਜ਼ਰਿਆਤੀ ਗੱਲ ਕਰਨ ਵਾਲੀ ਜਿਹੜੀ ਪਾਰਟੀ ਹੈ ਉਹਨੂੰ ਕਮਜ਼ੋਰ ਕਰ ਸਕੀਏ। ਜੀ ਸਵਾਲ ਲਵਾਂਗੇ ਐਂਡ ਤੇ। ਜੀ ਸਵਾਲ ਲਵਾਂਗੇ, ਸਿਰਫ 2 ਮਿੰਟ। ਅੱਛਾ ਜੀ, ਮੇਰਾ ਸਾਡੇ ਇਸ ਸੈਸ਼ਨ ਦਾ ਆਖਰੀ ਸਵਾਲ ਹੈ, ਮੈਂ ਚੇਅਰਮੈਨ ਪੰਜਾਬ ਕੌਂਸਲ ਤੋਂ ਕਰਾਂਗਾ ਕਿ ਚੇਅਰਮੈਨ ਸਾਹਿਬ, ਪੰਜਾਬ ਯੂਨੀਵਰਸਿਟੀ ਦੇ ਅੰਦਰ ਜਾਂ ਤੁਹਾਡੀ ਜਿਹੜੀ ਪੰਜਾਬ ਸਟੂਡੈਂਟ ਕੌਂਸਲ ਦੀ ਸਿਆਸਤ ਹੈ, ਇਹਦੇ ਪਿੱਛੇ ਇੱਕ ਸਾਨੂੰ ਬੜਾ ਸੁਣਨ ਨੂੰ ਮਿਲਦਾ ਹੈ ਕਿ ਤੁਹਾਨੂੰ ਸ਼ਿੱਦਤ ਪਸੰਦਾਂ ਵੱਲੋਂ, ਰਿਆਸਤ ਵੱਲੋਂ ਬੜਾ ਜਿਹੜਾ ਹੈ ਨਾ ਤੁਹਾਡੇ ਵਾਸਤੇ ਉਹਨਾਂ ਦਾ ਟਫ ਸੂਰਤ-ਹਾਲ ਹੁੰਦੀ, ਬੜੀ ਮੁਜ਼ਾਮਤ ਕਰਨ ਦੀ ਲੋੜ ਪੈਂਦੀ ਹੈ। ਆਖਰ ਉਸ ਸ਼ਿੱਦਤ ਪਸੰਦ ਤਨਜ਼ੀਮ ਨੂੰ ਕੀ ਲੱਗਦਾ ਹੈ ਕਿ ਤੁਸੀਂ ਪੰਜਾਬ ਦੀ ਗੱਲ ਕਰੋਗੇ, ਇਹਨਾਂ ਨੂੰ ਇਕੱਠਾ ਕਰੋਗੇ, ਤੇ ਕੀ ਨੁਕਸਾਨ ਉਹਨਾਂ ਦਾ ਹੋਏਗਾ ਜਾਂ ਰਿਆਸਤ ਦਾ ਹੋਏਗਾ ਜਿਹਦੀ ਵਜ੍ਹਾ ਤੋਂ ਤੁਹਾਨੂੰ ਸ਼ਿੱਦਤ ਪਸੰਦ ਤਨਜ਼ੀਮ ਜਾਂ ਫਿਰ ਰਿਆਸਤ ਜਿਹੜੀ ਹੈ ਤੁਹਾਨੂੰ ਕਾਊਂਟਰ ਕਰਦੀ ਹੈ? ਮੁਸਤਨਜ਼ਰ ਭਾਈ, ਬੜਾ ਜ਼ਬਰਦਸਤ ਕੁਐਸਚਨ ਕੀਤਾ ਹੈ ਤੁਸੀਂ। ਰੈਜ਼ਿਸਟੈਂਸ, ਇਹ ਬੇਸਿਕਲੀ ਆ ਗਈ ਰੈਜ਼ਿਸਟੈਂਸ ਵਿੱਚ, ਇਹ ਸਾਰਾ ਕੁਐਸਚਨ ਤੁਹਾਡਾ ਰੈਜ਼ਿਸਟੈਂਸ ਵਿੱਚ ਆ ਗਿਆ ਕਿ ਤੁਹਾਡੀ ਰੈਜ਼ਿਸਟੈਂਸ ਕਿੱਥੇ ਮੈਟਰ ਕਰਦੀ ਹੈ। ਬੇਸਿਕਲੀ ਸਾਨੂੰ 4 ਸਾਲ ਹੋਏ ਨੇ ਬਣਿਆ, 5 ਸਾਲ ਦਾ ਜਦ ਤੱਕ ਤੇ 70 ਸਾਲ ਦੇ ਬਾਬੇ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। 70 ਸਾਲ ਦਾ ਬਾਬਾ ਐਕਸਪਰਟ ਹੁੰਦਾ, ਸੋਰਸਫੁਲ ਹੁੰਦਾ, ਇਕਨੋਮਿਕਲੀ ਸਟਰੋਂਗ ਹੁੰਦਾ, ਮੈਂਟਲੀ ਸਟਰੋਂਗ ਹੁੰਦਾ, ਤੇ 4 ਸਾਲ ਦਾ ਜਦ ਤੱਕ ਬਿਲਕੁਲ ਬਾਲ ਹੁੰਦਾ ਹੈ, ਕੋਈ ਗੱਲ ਨਹੀਂ ਸਮਝ ਸਕਦਾ। ਅਸੀਂ 4 ਸਾਲ ਦੇ ਜਦ ਤੱਕ ਹਾਂ, ਅਸੀਂ ਥੋੜੇ ਪੈਰ ਹੱਥ ਪੈਰ ਮਾਰ ਕੇ ਹਿਲਾ ਜੁਲਾ ਕੇ ਹੁਣ ਤੱਕ ਇੱਥੋਂ ਤੱਕ ਆਪਣੇ ਹਾਂ। तो ਉਹਦੇ ਵਿੱਚ ਬੜੇ ਢੇਰ ਸਾਰੇ ਮੁਸ਼ਕਿਲਾਤ ਆਈਆਂ ਨੇ। ਮੈਂ ਤੁਹਾਨੂੰ ਸਿਰਫ ਇੱਕ ਵਾਕਿਆ ਕੋਟ ਕਰ ਦਿੰਦਾ। ਸਾਡੇ ਜ਼ੋਨ ਵਾਈਜ਼ ਡਿਵਾਈਡ ਹੈ, ਯੂਨੀਵਰਸਿਟੀ ਨੂੰ ਅਸੀਂ ਜ਼ੋਨ ਵਾਈਜ਼ ਡਿਵਾਈਡ ਕੀਤਾ ਹੋਇਆ। ਉਸ ਜ਼ੋਨ ਵਾਈਜ਼ ਡਿਵਾਈਡ ਕਰਨੇ ਵਿੱਚ ਭਗਤ ਸਿੰਘ ਜ਼ੋਨ ਸਾਡਾ ਇੱਕ ਹੈ, ਰਾਜਾ ਪੋਰਸ ਜ਼ੋਨ ਹੈ, ਉਦਮ ਸਿੰਘ ਜ਼ੋਨ ਹੈ, ਰਾਏ ਅਹਿਮਦ ਖਰਲ ਜ਼ੋਨ ਹੈ, ਦੁੱਲਾ ਭੱਟੀ ਜ਼ੋਨ ਹੈ। ਭਗਤ ਸਿੰਘ ਜ਼ੋਨ ਦੇ ਅੰਦਰ ਅਸੀਂ ਇੱਕ ਹੈਲੇ ਕਾਲਜ ਦਾ ਪ੍ਰੈਜ਼ੀਡੈਂਟ ਕੋਆਰਡੀਨੇਟਰ ਅਨਾਉਂਸ ਕੀਤਾ। ਫਸਟ 2019 ਦੀ ਗੱਲ ਹੈ। ਉਹ ਕ੍ਰਿਸਚੀਅਨ ਸੀ, ਮਿਨੋਰਿਟੀ ਦਾ ਸੀ। ਅਨਾਉਂਸ ਕਰਦੇ ਗਏ ਤੇ ਉਹਨੂੰ ਸ਼ਿੱਦਤ ਪਸੰਦ ਇਸ ਅਕਸਰ ਇਹਦੇ ਟੈਕਟਸ ਲੈਂਦੇ ਹੁੰਦੇ ਨੇ। ਉਹਨਾਂ ਫੌਰਨ ਉਹਨੂੰ ਜਨਾਬ ਪ੍ਰਿੰਸੀਪਲ ਦੇ ਆਫਿਸ 'ਚ ਬਾ ਲਿਆ। ਹੁਣ ਪ੍ਰਿੰਸੀਪਲ ਦੇ ਆਫਿਸ 'ਚ ਬਾਇਆ, ਇਹਦਾ ਮਤਲਬ ਐਡਮਿਨਿਸਟ੍ਰੇਸ਼ਨ ਇਜ਼ ਆਲਸੋ ਇਨਵੋਲਵਡ ਇਨ ਦਿਸ ਮੈਟਰ। ਕਿਉਂ ਪਾਵਰਫੁਲ ਸਨ ਨਾ ਉਹ, ਇਤਨੀਆਂ ਉਹਨਾਂ ਦੀ ਜੜ੍ਹਾਂ ਹੀ ਇਤਨੀਆਂ ਸਟਰੋਂਗ ਹਨ। ਬੋਰਾ ਸਾਹਿਬ ਤੋਂ ਉਹਨਾਂ ਦੇ ਬਿਲਕੁਲ ਤਾਬੇਦਾਰ ਹੁੰਦੇ ਸਨ।
ਉਹਨਾਂ ਪ੍ਰਿੰਸੀਪਲ ਦੇ ਦਫ਼ਤਰ 'ਚ ਬਾ ਕੇ ਉਹਨੂੰ ਮਾਰਿਆ ਸ਼ਾਰਿਆ, ਸਾਨੂੰ ਫੋਨ ਕੀਤੇ ਉਹਨੇ, ਬਾ ਜਾਓ ਐਡੇ ਤੁਸੀਂ ਪੰਜਾਬ ਦੇ ਰਾਖਵੇਂ ਹੋ ਤੇ ਆਪਣਾ ਆ ਕੇ ਬੰਦਾ ਲੈ ਜਾਓ, ਤੇ ਅਸਾਂ ਤੁਹਾਨੂੰ ਇਹ ਬੰਦਾ ਨਹੀਂ ਦੇਣਾ, ਤੁਹਾਡਾ ਅਬਡਕਟ ਹੋ ਗਿਆ। ਅਸੀਂ ਆਖਿਆ ਜੀ ਤੁਸੀਂ ਉੱਥੇ ਬਵੋ, ਤੇ ਅੱਲਾਹ ਪਾਕ ਸਿੱਧ ਰੱਖੀ ਤੇ ਸਾਡੇ ਕੋਈ ਸਾਹਮਣੇ ਸਾਹ ਹੋਏ, ਜੇ ਸਾਡੇ ਕੋਈ ਖੂਨ ਹੈ ਤੇ ਅਸੀਂ ਬੰਦਾ ਆਪਣਾ ਲੈ ਜਸਾਂ। ਬੰਦਾ ਸੀ ਆਪਣਾ ਲੈਣ ਗਏ, ਉਸੇ ਬਿਲਕੁਲ ਉੱਥੇ ਲੜਾਈ ਦਾ ਮਾਹੌਲ ਕ੍ਰੀਏਟ ਹੋ ਗਿਆ, ਲੜਾਈ ਹੋਈ, ਸ਼ਾਮੀ 3 ਘੰਟੇ ਉੱਥੇ ਲੜਾਈ ਹੁੰਦੀ ਰਹੀ, ਬਾਅਦ 'ਚ ਐਲੇ ਕਾਲਜ ਵੀ ਹੋਈ। ਹੁਣ ਇੱਥੇ ਸਾਨੂੰ ਐਡਮਿਨਿਸਟ੍ਰੇਸ਼ਨ ਵੀ ਪ੍ਰੈਸ਼ਰਾਈਜ਼ ਕਰ ਲਿਆ, ਉਸ ਸ਼ਿੱਦਤ ਪਸੰਦ ਆਰਗੇਨਾਈਜੇਸ਼ਨ ਨੇ ਪ੍ਰੈਸ਼ਰਾਈਜ਼ ਕਰ ਲਿਆ। ਮੇਰਾ ਉਸ ਦਿਨ ਪਹਿਲਾ ਬੰਦਾ ਮੈਂ ਜਿਹਦਾ ਪੰਜਾਬ ਕੌਂਸਲ ਵਾਸਤੇ ਸਿਰ ਪਾਟਿਆ, ਮੀਆਂ ਸਾਹਿਬ ਬੈਠੇ ਨੇ ਸੀ, ਵਟੂ ਸਾਹਿਬ ਉਹਨਾਂ ਨੂੰ ਵੀ ਯਾਦ ਹੈ, ਤੇ ਇੱਕ ਗਾਰਡ ਸੀ ਅੱਜ ਵੀ ਉਹਦੀ ਬੜਾ ਰਿਗਾਰਡ ਕਰੀਦਾ, ਸਿਕਿਉਰਿਟੀ ਗਾਰਡ ਦਾ, ਉਹਦਾ ਵੀ ਸਿਰ ਫਟਿਆ ਸੀ ਉਸ ਦਿਨ। ਉਹਨਾਂ ਨੇ ਯੂਨੀਵਰਸਿਟੀ ਨੇ ਮਤਲਬ ਸਾਨੂੰ ਇਸ ਹੱਦ ਤੱਕ ਉਹਨਾਂ ਨੂੰ ਸਪੋਰਟ ਕੀਤਾ ਕਿ ਸਾਨੂੰ ਉੱਥੋਂ ਕੱਢ ਦਿੱਤਾ ਸੀ, ਉੱਥੋਂ ਟੁਰ ਗਿਆ ਉਸੇ, ਬਾਅਦ 'ਚ FIR ਵੀ ਸਾਡੇ ਅਗੇਂਸਟ ਹੋ ਗਈ। ਸਟੇਟ ਨੇ ਸਾਨੂੰ ਇਤਨਾ ਫੇਵਰ ਨਹੀਂ ਕੀਤਾ ਕਿ ਇਹ ਸਟੂਡੈਂਟ ਗਲਤੀ ਤੇ ਨਹੀਂ ਸਨ, ਜਿਹੜੇ ਸਟੂਡੈਂਟ ਗਲਤੀ ਤੇ ਸਨ ਉਹਨਾਂ ਨੂੰ ਪਨਿਸ਼ ਕੀਤਾ ਜਾਵੇ ਜਾਂ ਉਹਨਾਂ ਅੱਗੇ ਅਗੇਂਸਟ ਕਾਰਵਾਈ ਕੀਤੀ ਜਾਵੇ। ਸਟੇਟ ਨੇ ਉਹ ਆਪਣਾ ਬੈਲੈਂਸਿੰਗ ਪ੍ਰੋਸੈਸ ਰੱਖਦੇ ਹੋਇਆ ਇੱਕ ਘਰੇ ਤੇ ਵੀ FIR ਦੇ ਛੱਡੀ, ਦੂਜੇ ਘਰੇ ਤੇ ਵੀ FIR ਦੇ ਛੱਡੀ, ਦੋਵਾਂ ਘਰਾਂ ਦੇ ਬੰਦੇ ਬਰਾਬਰ ਰੱਖ ਛੱਡੇ, ਤੇ ਉਹਦੇ ਵਿੱਚ ਸਾਨੂੰ ਤੰਗੀ ਆਈ ਕਿਉਂਕਿ ਅਸੀਂ ਨਵੇਂ ਸਾਂ, ਉਹ ਤੇ ਪੁਰਾਣੇ ਸਨ, ਉਹਨਾਂ ਦਾ ਤਾਂ ਰੋਜ਼ ਦਾ ਕੰਮ ਸੀ। ਕੋਈ 6 FIR ਹੋ ਗਈਆਂ, ਕੋਈ 2 ਹੋ ਗਈਆਂ। ਸਿਬਤ ਭਾਈ ਬੈਠੇ ਨੇ, ਇਹਨਾਂ ਨੂੰ ਬੜੀ ਅੱਛੀ ਤਰ੍ਹਾਂ ਪਤਾ ਉਹਨਾਂ ਵਾਸਤੇ ਤੇ ਕੋਈ ਐਡਾ ਕੰਮ ਹੀ ਨਹੀਂ, ਉਹਨਾਂ ਦੇ ਯੂਨਿਟ ਬਣੇ ਹੋਏ ਨੇ। ਸਾਡਾ ਕੋਈ ਯੂਨਿਟ ਨਹੀਂ, ਸਾਡਾ ਯੂਨਿਟ ਅਸੀਂ ਆਪ ਹੀ ਆਸੇ, ਅਸੀਂ ਆਪਣੇ ਕਿਸੇ ਚਾਚੇ ਮਾਮੇ ਨੂੰ ਫੋਨ ਕਰਨਾ, ਆਪਣੇ ਕਿਸੇ ਲੱਗਦੇ ਲੈਂਦੇ ਨੂੰ ਫੋਨ ਕਰਨਾ ਹੁੰਦਾ, ਬਸ ਸਾਡਾ ਜਾਣੂ ਬਣੀ ਯਾਰ, ਸਾਡਾ ਸਾਈਂ ਬਣੀ, ਅਸੀਂ ਇੱਥੇ ਫਸ ਗਏ ਹਾਂ। ਇਹ ਸਾਰੇ ਮਾਮਲਾਤ ਪੰਜਾਬ ਦੀ ਸਿਰਫ ਔਰ ਸਿਰਫ ਉਹਨਾਂ ਨੇ ਤੰਗੀ ਹੁੰਦੀ ਹੈ ਕਿ ਉਹ ਆਪਣੇ ਦਿਲੋਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਪੰਜਾਬੀ ਕੌਮ ਮਤਲਬ ਕੌਮ ਪਸੰਦੀ ਜਿਹੜੀ ਸਾਡੇ ਅੰਦਰ ਹੈ, ਅਸੀਂ ਆਪਣੀ ਜ਼ਬਾਨ ਨੂੰ ਨਹੀਂ ਛੱਡ ਸਕਦੇ, ਆਪਣੇ ਕਲਚਰ ਨੂੰ ਨਹੀਂ ਛੱਡ ਸਕਦੇ। ਇਹ ਇਸ ਤਰੀਕੇ ਨਾਲ ਪ੍ਰਮੋਟ ਕਰਕੇ ਕਿਧਰੇ ਸਾਡੇ ਬੰਦੇ ਨਾ ਤੋੜ ਲਵਣ, ਸਾਥੋਂ ਵੱਡਾ ਸਿਸਟਮ ਨਾ ਬਣ ਜਾਣ, ਸਾਥੋਂ ਜ਼ਿਆਦਾ ਸਟਰੋਂਗ ਨਾ ਹੋਣ, ਜਿਹੜੇ ਅੱਜ ਅਲਹਮਦੁਲਿਲਾ ਅਸੀਂ ਉਹਨਾਂ ਤੋਂ ਜ਼ਿਆਦਾ ਸਟਰੋਂਗ ਹੋ ਗਏ ਹਾਂ। ਉਸ ਤੋਂ ਬਾਅਦ ਮਤਲਬ ਕੁਝ ਚੀਜ਼ਾਂ ਸਟੇਟ ਨੇ ਸਾਨੂੰ ਹਮੇਸ਼ਾ ਉਸ ਲੈਵਲ ਤੇ ਨਹੀਂ ਲਿਆ ਕੇ ਟਰੀਟ ਕੀਤਾ ਜਿਸ ਲੈਵਲ ਤੇ ਸਟੇਟ ਨੂੰ ਟਰੀਟ ਕਰਨਾ ਚਾਹੀਦਾ ਹੈ। ਅਸੀਂ ਪੰਜਾਬ ਦੇ ਆਣਾ, ਉਹ ਤਾਂ ਪੂਰੇ ਪਾਕਿਸਤਾਨ ਦੀ ਗੱਲ ਕਰਦੇ ਨੇ, ਇੱਕ ਪੋਲੀਟੀਕਲ ਪਾਰਟੀ ਹੈ। ਪੰਜਾਬ ਦੇ ਵਾਸਤੇ ਪੰਜਾਬ ਦੇ ਜਾਤਕਾਂ ਦਾ ਜੇ ਖਿਆਲ ਨਾ ਰੱਖਿਆ ਗਿਆ ਤਾਂ ਸਟੇਟ ਦੀ ਤਾਂ ਜ਼ਿਆਦਤੀ ਹੋਈ। ਸਟੇਟ ਸਾਡਾ ਬੰਦਾ ਅਬਡਕਟ ਹੋਣੇ ਤੇ ਸਾਡਾ ਪਰਚਾ ਨਹੀਂ ਕੀਤਾ 6 ਘੰਟੇ, ਅਸੀਂ ਕਿਸੇ ਚੌਥੇ ਬੰਦੇ ਦੀ ਸਿਫਾਰਿਸ਼ ਕਰਾ ਕੇ ਮਿਹਨਤ ਕਰਕੇ ਪਰਚਾ ਕਰਾਇਆ, ਸਟੇਟ ਨੇ ਤਾਂ ਨਹੀਂ ਕੀਤਾ, ਤਾਂ ਲੱਗਦੇ ਨੇ ਕੀਤਾ, ਰਿਲੇਸ਼ਨ ਨੇ ਕੀਤਾ, ਇੰਤਜ਼ਾਮੀਆ ਨੇ ਵੀ ਇਹੀ ਕੀਤਾ ਕਿ ਉਹਨਾਂ ਨੇ ਉਹਨਾਂ ਸਾਰਿਆਂ ਮੁੱਦਿਆਂ ਸਾਨੂੰ ਹੀ ਸਸਪੈਂਡ ਕੀਤਾ, 7 ਹੀ ਇਨਕੁਆਇਰੀਆਂ ਬਾਈਆਂ, ਸਾਨੂੰ ਹੀ ਉਸ ਰੈਜ਼ਿਸਟੈਂਸ ਦੇ ਜਵਾਬ ਵਿੱਚ ਹਮੇਸ਼ਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਅਲਹਮਦੁਲਿਲਾ ਉਸ ਸਾਰੇ ਦਬਾਅ ਦੇ ਵਿੱਚ ਕਦੀ ਇਹ ਗੱਲ ਨਹੀਂ ਛੱਡੀ ਕਿ ਅਸੀਂ ਪਿੱਛੇ ਹਟ ਜਾਵਾਂਗੇ। ਅਸੀਂ ਆਪਣੇ ਮੁੱਦੇ ਤੇ ਖੱਲੇ ਰਹੇ ਹਾਂ, ਅੱਜ ਵੀ ਖੱਲੇ ਹਾਂ, ਕੱਲ ਵੀ ਖੱਲੇ ਹਾਂ, ਤੇ ਇਨਸ਼ਾਅੱਲਾ ਪਰਸੋਂ ਵੀ ਖੱਲੇ ਰਵਾਂਗੇ, ਇਸੇ ਜ਼ੋਰ ਨਾਲ, ਇਸੇ ਤਾਕਤ ਨਾਲ। ਅੱਛਾ ਜੀ, ਕੋਈ ਦੋਸਤ ਅਗਰ ਸਵਾਲ ਕਰਨਾ ਚਾਹਵੇ ਤੇ ਅਸੀਂ ਸਿਰਫ 1-2 ਸਵਾਲ ਲਵਾਂਗੇ ਪਹਿਲੇ ਪਲੀਜ਼। ਉਹ ਸਿੰਧ ਵਾਲੇ ਦੋਸਤ ਦਾ ਜੀ ਮਾਈਕ ਦਿਓ, ਉੱਥੇ ਦੇ ਦਿਓ। ਹਲੋ ਹਲੋ, ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਹੀਂ ਸਵਾਲ ਕਰਨਾ ਤੁਸੀਂ। ਹਾਂਜੀ, ਹਾਂ, ਕਿਉਂਕਿ ਸਵਾਲ ਕਰਨਾ ਹੈ। ਇਹ ਮੈਂ ਕਿ- ਅਸੀਂ ਚੁੱਕੇ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਆਏ, ਥੋੜਾ ਜਿਹਾ ਨਹੀਂ ਮੁੱਦਾ ਵੀ। ਇਹਦਾ ਅਲੱਗ ਸਵਾਬ ਹੋਏਗਾ। ਹਾਂਜੀ ਮਲਿਕ ਸਾਹਿਬ, ਤੁਹਾਡੇ ਨਾਲ ਸਵਾਲ ਹੈ ਹਾਂ। ਕਿ ਪੰਜਾਬੀ, ਸਭ ਤੋਂ ਪਹਿਲੇ ਪੰਜਾਬੀ ਦੋਸਤਾਂ ਨੂੰ ਸਲਾਮ। ਤੇ ਅਸੀਂ ਸਿੰਧੀਆਂ ਤੋਂ ਪੜ੍ਹੇ ਹਾਂ, ਸਿੰਧੀ ਪੜ੍ਹੇ ਹਾਂ, ਲੇਕਿਨ ਮੈਂ ਇੱਕ ਸ਼ੇਰ ਜ਼ਰੂਰ ਅਰਜ਼ ਕਰਕੇ ਜਾਵਾਂ ਕਿਉਂਕਿ ਕਈ ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰਕੇ ਤੈਅ ਆਏ ਹਾਂ। 4 ਵਾਰੀ ਕੀਤਾ ਹੈ? ਹਾਂਜੀ। ਅੱਛਾ ਅੱਛਾ, ਸੁਭਾਨ ਅੱਲਾਹ। ਉਹ ਲਮਹੇ ਤੇ ਸਦੀਆਂ ਉੱਤੇ ਭਾਰੇ ਹੋਣ, ਉਹ ਲਮਹੇ ਤੇ ਸਦੀਆਂ ਉੱਤੇ ਭਾਰੇ ਹੋਣ, ਜਿਹੜੇ ਲਮਹੇ ਆਪਣਿਆਂ ਨਾਲ ਗੁਜ਼ਾਰੇ ਹੋਣ। ਕਿਆ ਬਾਤ। ਆਪਣੇ ਮੂੰਹ ਦੇ ਜ਼ਾਇਕੇ ਤੇ ਗੱਲ ਮੁੱਕਦੀ ਏ, ਪਾਣੀ ਭਾਵੇਂ ਮਿੱਠੇ ਭਾਵੇਂ ਖਾਰੇ ਹੋਣ। ਸਰ ਸਵਾਲ ਕਰੋ। ਮੇਰਾ ਨਾਮ ਅਨਵਰ ਕੁਰੈਸ਼ੀ ਹੈ, ਜ਼ਿਲ੍ਹਾ ਨੌਸ਼ਹਿਰਾ ਫਿਰੋਜ਼ ਨਵਾਬਸ਼ਾਹ ਦਾ ਤਾਲੁਕ ਹੈ। ਸਿੰਧ ਯੂਨੀਵਰਸਿਟੀ 'ਚ ਪੜ੍ਹੇ ਹਾਂ, ਸਿੰਧੀ ਉਸਤਾਦਾਂ ਤੋਂ ਪੜ੍ਹੇ ਹਾਂ, ਅੱਛਾ। ਲੇਕਿਨ ਸ਼ੁਕਰੀਆ। ਪੰਜਾਬੀ ਜ਼ਬਾਨ ਨਾਲ ਪਿਆਰ ਹੈ। ਮਲਿਕ ਸਾਹਿਬ ਨਾਲ ਮੇਰਾ ਸਵਾਲ ਹੈ ਕਿ ਕਿਆ ਤੁਸੀਂ 2019 'ਚ ਇਹ ਬੁਨਿਆਦ ਰੱਖੀ, ਕਿਆ ਤੁਹਾਨੂੰ PSA ਪੰਜਾਬੀ ਸਟੂਡੈਂਟ ਐਸੋਸੀਏਸ਼ਨ 1986 ਤੋਂ ਜਿਹੜੇ ਸ਼ਹੀਦ ਹੋਏ ਆ ਸਿੰਧ ਮੈਡੀਕਲ ਕਾਲਜ ਪੰਜਾਬੀ, ਜਿਹੜੇ ਵਹਿਦਤ ਕਾਲੋਨੀ ਦੇ ਟੈਕਨੀਕਲ ਕਾਲਜ ਪੰਜਾਬੀ ਸ਼ਹੀਦ ਹੋਇਆ, ਮੇਰੇ ਮਾਰ ਪਈ ਹੈ, ਮੇਰੇ ਚਾਚਾ ਜਿਹੜਾ ਸ਼ਹੀਦ ਹੋਇਆ ਨਵਾਬਸ਼ਾਹ 'ਚ, ਤੇ ਕਿਆ ਤੁਸੀਂ ਕਦੇ ਰਾਬਤਾ ਨਹੀਂ ਕੀਤਾ ਪੰਜਾਬੀ ਸਟੂਡੈਂਟ ਐਸੋਸੀਏਸ਼ਨ? ਜੀ ਸਰ, ਤੁਹਾਡਾ ਸਵਾਲ ਆ ਗਿਆ। ਮੇਰਾ ਸਵਾਲ ਹੈ ਕਿ ਬਿਲਕੁਲ ਜਿਸ ਬਿਲਕੁਲ ਜਬ ਤੁਸੀਂ ਤੱਕ ਠੀਕ ਸਵਾਲ ਕੀਤਾ ਹੈ। ਮੈਂ ਤੁਹਾਨੂੰ ਦੱਸ ਇਹ ਜਦ ਤੱਕ
ਸਰ, ਗੱਲ ਸੁਣ ਲਓ, ਜਦ ਤੱਕ ਮੈਨੂੰ ਸਾਨੂੰ ਪੀਐਸਏ ਦਾ ਹੀ ਪਤਾ, ਉੱਥੇ ਦੇ ਕੀ ਮੂਵਮੈਂਟ ਸਾਰੀਆਂ ਜਿਹੜੇ ਜਿਹੜੇ ਲੋਕ ਕਰਦੇ ਰਹੇ, ਤੁਸੀਂ ਉਹਦੀ ਡਿਟੇਲ 'ਚ ਨਾ ਜਾਓ। ਠੀਕ ਠੀਕ ਇਹ ਹੈ ਕਿ ਉਹਨਾਂ ਮੇਰੀ ਦੀ ਮਲਿਕ ਇਹਨਾਂ ਸਾਹਿਬ ਨਾਲ ਦੀ ਸਵਾਲ ਹੈ ਕਿ ਉਹ ਸਟੂਡੈਂਟ ਔਰ ਬੱਚਿਆਂ ਨੂੰ ਜਿੰਨੀ ਦੇਰ ਪੰਜਾਬੀ ਮਾਵਾਂ ਬਲੋਚ ਸਿੰਧੀ ਔਰ ਪਠਾਨ ਉਹਨਾਂ ਵਾਂਗੂ ਜਿਵੇਂ ਦੁੱਧ ਦੇ ਵਿੱਚ ਪੰਜਾਬੀ ਗੁੜਤੀ ਨਹੀਂ ਦੇਵਣਗੀਆਂ, ਪੰਜਾਬੀ ਕੌਮ ਪ੍ਰਸਤੀ ਨਹੀਂ ਸਿਖਾਉਣਗੀਆਂ, ਉਨੀ ਦੇਰ ਪੰਜਾਬੀ ਨਾਲ ਪਿਆਰ ਨਹੀਂ ਹੋਗਾ। ਜੀ, ਜੀ, ਸਰ, ਪੰਜਾਬੀ ਸ਼ੁਕਰੀਆ, ਪੜ੍ਹੋ, ਪੰਜਾਬੀ ਸ਼ੁਕਰੀਆ, ਸਿਖਾਓ। ਸ਼ੁਕਰੀਆ। ਮੇਰਾ ਸਵਾਲ ਹੈ ਤੁਹਾਡੇ ਨਾਲ ਕਿ ਨਹੀਂ ਪੰਜਾਬੀ ਨਹੀਂ ਨਹੀਂ ਸਟੂਡੈਂਟ ਨਹੀਂ, ਰਾਬਤੇ ਰੱਖੋ। ਤੁਹਾਡਾ ਸਵਾਲ ਤੇ ਨਹੀਂ, ਤੁਸੀਂ ਆਪ ਹੀ ਜਵਾਬ ਦੇ ਛੜਿਆ ਤੁਸੀਂ। ਨਹੀਂ ਸਵਾਲ ਤੁਹਾਡੇ ਨਾਲ ਦਾ ਕੀ ਸਿੱਧਾ ਸਵਾਲ ਸਿੰਪਲ ਹੈ? ਜਵਾਬ ਹੈ ਜੀ ਕਿ ਕਰਾਚੀ ਯੂਨੀਵਰਸਿਟੀ ਦੀ ਜਿਹੜੀ ਪੀਐਸਏ ਜਿਸ ਤਨਜ਼ੀਮ ਦਾ ਤੁਸੀਂ ਨਾਂ ਲੈ ਰਹੇ ਹੋ, ਉਹਨਾਂ ਸਾਡੇ ਨਾਲ ਰਾਬਤਾ ਕੀਤਾ ਸੀ ਉਹਨਾਂ ਰੀਸੈਂਟ ਡੇਜ਼ ਵਿੱਚ। ਉਹਨਾਂ ਸਾਨੂੰ ਇੱਕ ਸਿਨਰੀਜ਼ ਵੀ ਦਿੱਤੀਆਂ ਸਨ, ਪੰਜਾਬੀ, ਪਖਤੂਨ, ਬਲੋਚ, ਉਹ ਇੱਕ ਅਸੀਂ ਉਹਨਾਂ ਸਾਨੂੰ ਗਿਫਟ ਦੇ ਤੌਰ ਤੇ ਸਟਾਰਟ ਹੀ ਦਿੱਤਾ ਸੀ, ਤਾਂ ਅੱਜ ਵੀ ਮੇਰੇ ਫਲੈਟ ਤੇ ਲੱਗਾ ਹੋਇਆ ਜੀ। ਜੀ ਜੀ ਸ਼ੁਕਰੀਆ। ਅੱਛਾ ਜੀ, ਮੈਂ ਐਂਡ ਤੇ ਸਿਰਫ ਮੈਂ ਇੱਕ ਨਿੱਕਾ ਜਿਹਾ ਸਵਾਲ ਕਰਨਾ ਚਾਹੁੰਦਾ, ਐਵੇਂ ਮੇਰੇ ਮਨ 'ਚ ਆ ਗਿਆ, ਕਿਉਂਕਿ ਪੰਜਾਬੀ ਨੈਸ਼ਨਲਿਜ਼ਮ ਦੀ ਬਹਾਲੀ, ਪੰਜਾਬੀ ਜ਼ੁਬਾਨ ਦੇ ਨਾਲ ਜੋੜ ਕੇ, ਪੰਜਾਬੀ ਲੁਕਾਈ ਨਾਲ ਜੋੜ ਕੇ ਵੇਖਣ ਦੀ ਗੱਲ ਸੀ। ਮੈਂ ਕੌਮੇਡ ਕਾਇਨਾਤ ਨੇ ਜਿਹੜੀ ਗੱਲ ਕੀਤੀ, ਜਿਹੜਾ ਸਵਾਲ ਬੜਾ ਅਹਿਮ ਸੀ, ਪਰ ਉਹਨਾਂ ਨੇ ਗੱਲਾਂ ਬਾਤੀਆਂ ਉਹਦਾ ਜਵਾਬ ਦੇ ਛੜਿਆ। ਗੱਲਾਂ ਬਾਤੀਆਂ ਇਸ ਤਰ੍ਹਾਂ ਕਿ ਵੀ ਜਿਹੜੀ ਮਾੜਿਆਂ ਮਿਹਨਤੀਆਂ ਮਜ਼ਦੂਰਾਂ ਨਾਲ ਗੱਲ ਕੀਤੀ ਹੈ, ਉਹ ਗੱਲਾਂ ਬਾਤੀ ਕੀਤੀ ਅਸੀਂ। ਅਰਬੀਆਂ ਫਾਰਸੀਆਂ ਦੇ ਰਾਜ ਦੇ ਵਿੱਚ ਵਾਰਿਸ ਸ਼ਾਹ ਹੀਰ ਕਿਉਂ ਲਿਖ ਰਿਹਾ, ਔਰ ਉਹ ਐਡਾ ਲੰਮਾ ਰਾਜ ਹੈ। ਉਰਦੂ ਦਾ ਰਾਜ ਇੰਨਾ ਲੰਮਾ ਨਹੀਂ ਸੀ। ਸ਼ਾਹ ਹੁਸੈਨ ਲਿਖ ਰਿਹਾ, ਬਾਬਾ ਫਰੀਦ ਲਿਖ ਰਹੇ ਨੇ, ਪਰਸ਼ੀਅਨ ਜਾਂ ਅਰੈਬਿਕ ਸਕ੍ਰਿਪਟ ਦੇ ਵਿੱਚ ਪੰਜਾਬੀ ਲਿਖ ਰਹੇ ਨੇ। ਸਭ ਤੋਂ ਜ਼ਿਆਦਾ ਪੰਜਾਬੀ ਕਿਤਾਬ ਛਪੀ ਹੈ ਸਬ ਕੰਟੀਨੈਂਟ 'ਚ ਛਾਪਾਖਾਨਾ ਆਉਣ ਤੋਂ ਬਾਅਦ, ਪੰਜਾਬੀ ਦੀ ਹੀਰ ਵਾਰਿਸ ਸ਼ਾਹ। ਘਰਾਂ ਸੱਥਾਂ ਚੁਪਾਲਾਂ 'ਚ ਆਮ ਬੰਦੇ ਨੇ, ਸਕੂਲੇ ਨਹੀਂ ਗਏ ਉਹ ਮਜ਼ਦੂਰ ਕਿਸਾਨ, ਉਹ ਮਾੜੇ ਮਾਤੜ। ਮੈਂ ਥੋੜ੍ਹੀ ਜਿਹੀ ਗੱਲ ਥੋੜ੍ਹੀ ਲਿੰਕ ਬਣਾਉਣਾ ਚਾਹੁੰਦਾ, ਤਾਂ ਜੇ ਸਾਡੇ ਜਿਹੜੇ ਲੈਫਟ ਦੇ ਬਾਏਂ ਬਾਜ਼ੂ ਦੇ ਅੱਜ ਐਕਟਿਵਿਸਟ ਲੋਕ ਨੇ, ਨਵੇਂ ਲੋਕ ਨੇ, ਦੋਸਤ ਨੇ, ਉਹ ਉਸ ਸਵਾਲ ਨੂੰ ਥੋੜ੍ਹਾ ਜਿਹਾ ਸਮਝ ਲੈਣ। ਉਹਨਾਂ ਕੋਲ ਜਵਾਬ ਕੋਈ ਨਹੀਂ ਹੁੰਦਾ। ਸਿਰਫ ਅਸੀਂ ਉੱਥੇ ਜਾ ਕੇ ਵੀ ਗੱਲ ਕੀਤੀ, ਇੱਥੇ ਵੀ ਤੁਸੀਂ ਗੱਲ ਕਰ ਰਹੇ ਹੋ, ਲੇਕਿਨ ਇਹਦੇ ਨਾਲ ਤੁਸੀਂ ਬੋਲੀ ਨੂੰ ਲਿਖਣ ਪੜ੍ਹਨ ਤੋਂ ਸਿਵਾਏ, ਮਜ਼ਦੂਰ ਕਿਸਾਨ ਪਾਰਟੀ ਤੋਂ ਮੇਜਰ ਸਾਹਿਬ ਨੇ ਕੁਝ ਡਰਾਮੇ ਲਿਖੇ, ਕੁਝ ਗੱਲਾਂ, ਕੁਝ ਮਨਸ਼ੂਰੀ ਮਾਮਲੇ ਵੀ ਹੋਏ, ਲੇਕਿਨ ਉਹ ਛਪ ਕੇ ਬਾਹਰ ਉਸ ਤਰ੍ਹਾਂ ਨਹੀਂ ਆਏ। ਮੈਂ ਆਪ ਉਹਦਾ ਮੈਂਬਰ ਰਿਹਾ ਮਜ਼ਦੂਰ ਕਿਸਾਨ ਪਾਰਟੀ ਤੋਂ, ਮੈਂ ਇਹ ਵੀ ਦੱਸ ਦਿਆਂ, ਅੱਜ ਵੀ ਹਾਂ ਔਰ ਸਾਡੇ ਲੀਡਰ ਵੀ ਬੈਠੇ ਨੇ, ਉਮਰ ਸਾਹਿਬ। ਸਿਰਫ ਇੰਨਾ ਦੱਸਣਾ ਮੈਂ, ਨਿੱਕੀ ਜੀ ਗੱਲ, ਕਿ ਉਹ ਤੇ ਲਿਖ ਰਹੇ ਨੇ, ਕਿਤਾਬ ਵਿਕ ਵੀ ਰਹੀ ਹੈ, ਹਰ ਘਰ ਦੇ ਵਿੱਚ, ਮੇਰੇ ਘਰ 'ਚ ਰਹੀ ਹੈ ਨਾ। ਮੇਰਾ ਪਿਓ ਤਾਂ ਚਲੋ ਸਕੂਲੇ ਗਿਆ, ਮਾਂ ਨਹੀਂ ਗਈ, ਲੇਕਿਨ ਉਹ ਪੜ੍ਹ ਲੈਂਦੇ ਸੀ, ਆਰਾਮ ਦੇ ਨਾਲ ਪੰਜਾਬੀ ਪੜ੍ਹ ਲੈਂਦੇ ਸੀ। ਹੁਣ ਇਸ ਜ਼ਮਾਨੇ ਦੇ ਵਿੱਚ ਵੀ, ਭਗਤ ਸਿੰਘ ਦੀ ਤੁਸੀਂ ਗੱਲ ਕੀਤੀ, ਭਗਤ ਸਿੰਘ ਨੇ ਪੰਜਾਬੀ ਨਹੀਂ ਲਿਖੀ। ਭਗਤ ਸਿੰਘ ਪੰਜਾਬੀ ਬੋਲਦਾ ਸੀ, ਲਿਖੀ ਉਹਨੇ ਉਰਦੂ ਅਤੇ ਅੰਗਰੇਜ਼ੀ ਹੈ, ਠੀਕ ਹੈ। ਹੁਣ ਗੱਲ ਸਵਾਲ ਪੰਜਾਬੀ ਦਾ, ਅਸੀਂ 7 ਨਸਲਾਂ ਤੋਂ ਗੈਰ ਪੰਜਾਬੀ ਹੋਏ ਬੈਠੇ ਹਾਂ। ਅੱਛਾ, ਹੁਣ ਮਜ਼ਦੂਰਾਂ ਕਿਸਾਨਾਂ ਦੇ ਵਿੱਚ ਤੁਸੀਂ ਪੁੱਜਣਾ ਹੈ, ਮਜ਼ਦੂਰਾਂ ਕਿਸਾਨਾਂ ਦੀ ਬੋਲੀ ਲਿਖੀ ਕਿਉਂ ਨਹੀਂ? ਸਾਰਾ ਬਰੋਸ਼ਰ, ਭਾਵੇਂ ਉਹ ਮਾਓਇਸਟ ਹੋਣ ਅਤੇ ਭਾਵੇਂ ਉਹ ਸਟਾਲਿਨਿਸਟ ਹੋਣ ਜਾਂ ਟ੍ਰੋਟਸਕਾਈਟਸ ਹੋਣ, ਜਿਹੜੇ ਮਰਜ਼ੀ ਹੋਣ, ਇਹ ਕਿਉਂ ਅਸੀਂ ਲੈਫਟ ਦੇ ਲੋਕਾਂ ਨੇ, ਜੇ ਅਰਬੀਆਂ ਫਾਰਸੀਆਂ ਦੇ ਅੰਗਰੇਜ਼ ਦੇ ਰੂਲ ਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੇ, ਆਮ ਬੰਦੇ ਨੇ ਪੰਜਾਬੀ ਪੜ੍ਹ ਲਈ ਹੈ, ਔਰ ਉਰਦੂ ਪੰਜਾਬੀ ਸਕ੍ਰਿਪਟ ਵੀ ਇੱਕ ਹੈ, ਅਤੇ ਫਿਰ ਹੁਣ ਤੱਕ ਫੈਜ਼ ਅਹਿਮਦ ਫੈਜ਼ ਜਾਂ ਲੈਫਟ ਦੇ ਨਜ਼ਰੀਏ ਦੇ ਨਾਲ ਜੁੜੇ ਸਾਰੇ ਹੀ ਪੰਜਾਬੀ ਲੋਕ, ਜਿਨ੍ਹਾਂ ਨੇ ਉਰਦੂਆਂ ਲਿਖ ਕੇ ਉਰਦੂਆਂ ਦਾ ਢਿੱਡ ਭਰਿਆ, ਲੈਫਟ ਦੇ ਵਿੱਚ ਤੁਸੀਂ ਐਸੀ ਲਫ਼ਜ਼ਾਲੀ ਪਾ ਦਿੱਤੀ, ਜਾਂ ਅਸੀਂ ਅੰਗਰੇਜ਼ੀ ਦੇ ਨਾਲ ਲੱਗੇ ਹੋਏ ਹਾਂ, ਜਾਂ ਜਿਹੜੇ ਜਦਲਿਆਤੀ ਮਾਦੀਅਤ ਉੱਤੇ ਗਲਗੁਫਾ, ਕਿਸੇ ਨੂੰ ਕੀ ਪਤਾ ਜਦਲੀਆਤ ਕਾਹਦੇ ਨਾਲ ਖਾਈ ਦੀ ਹੈ। ਕਿਸੇ ਮਜ਼ਦੂਰ ਨੂੰ ਜਾ ਕੇ ਅੱਜ ਤੱਕ ਸਮਝ ਆਈ ਜੇ ਭੱਠਿਆਂ ਜੇ ਮਜ਼ਦੂਰਾਂ ਨੂੰ? ਸਿਰਫ ਇਹ ਵੇ ਕਿ ਮਜ਼ਦੂਰ ਕਿਸਾਨ ਪਾਰਟੀ ਹੋਵੇ ਜਾਂ ਸਟੂਡੈਂਟਸ ਆਰਗੇਨਾਈਜੇਸ਼ਨਸ ਹੋਣ, ਜਾਂ ਜਿੰਨਾ ਵੀ ਲੈਫਟ ਦਾ ਬਾਏਂ ਬਾਜ਼ੂ ਦਾ ਐਕਟਿਵਿਜ਼ਮ ਹੈ, ਅਗਰ ਤੁਸੀਂ ਪੰਜਾਬੀ ਖੁਦ ਨਹੀਂ ਪੜ੍ਹਦੇ, ਲਿਖਦੇ ਨਹੀਂ, ਆਪਣੀਆਂ ਕਿਤਾਬਾਂ, ਆਪਣਾ ਬਰੋਸ਼ਰ, ਆਪਣਾ ਸਾਰਾ ਨਜ਼ਰੀਆ, ਆਪਣੀ ਸਾਰੀ ਗੱਲਬਾਤ, ਆਪਣੇ ਸਾਰੇ ਇਸ਼ੂ ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਲਿਖ ਕੇ ਉਹਨਾਂ ਦੀ ਬੋਲੀ ਦੇ ਵਿੱਚ ਆਪਣੇ ਜਿਹੜੇ ਫੰਕਸ਼ਨ ਕਰਦੇ ਹੋ, ਉਹ ਇੱਕ ਇਨਵੀਟੇਸ਼ਨ ਲੈਟਰ ਬਣਾਉਣਾ ਤੇ ਮੌਤ ਪੈ ਜਾਂਦੀ ਹੈ ਲੈਫਟ ਦੇ ਸਾਰਿਆਂ ਨੂੰ। ਸਿਰਫ ਇਹ ਦੱਸੋ ਕਿ ਇਹ ਲਿਖਣਾ ਪੜ੍ਹਨਾ ਪੰਜਾਬੀ ਲੈਫਟ ਦੀ ਮੂਵਮੈਂਟ ਦੇ ਨਾਲ ਕਦੋਂ ਜੁੜੇਗੀ, ਜਾਂ ਤੁਸੀਂ ਜੋੜੋਗੇ ਕਿ ਨਹੀਂ ਜੋੜਨੀ, ਜਾਂ ਇੰਝ ਹੀ ਗੱਲਾਂ ਬਾਤਾਂ ਸਾਰੋਗੇ? ਅੱਛਾ, ਮੈਂ ਇੱਥੇ ਮਤਲਬ ਮੈਂ ਤੁਹਾਨੂੰ ਕੋਈ ਜਵਾਬ ਨਹੀਂ ਦੇ ਰਹੀ, ਮੈਂ ਬਸ ਐਡ ਕਰਨਾ ਚਾਹ ਰਹੀ ਹਾਂ। ਤੁਸੀਂ ਮੇਰੇ ਤੋਂ ਵੱਡੇ ਹੋ ਅਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਲੇਕਿਨ ਮੈਂ ਇੱਥੇ ਅਗਰ ਲੈਫਟ ਦੀ ਜਿਹੜੀ ਪੋਲੀਟਿਕਸ ਹੈ, ਅਗਰ ਉਹਨੂੰ, ਮੇਰੀ ਆਵਾਜ਼ ਆ ਰਹੀ ਹੈ ਜੀ? ਅੱਛਾ, ਹੁਣ ਅਗਰ ਆਪਾਂ ਫੋਰ ਐਗਜ਼ਾਮਪਲ ਮੈਂ ਨਜਮ ਹੁਸੈਨ ਸੈਯਦ ਨੂੰ ਲੈਂਦੀ ਹਾਂ,
ਉਹ ਮੈਂ ਉਹਨਾਂ ਦੀ ਸੰਗਤ ਤੇ ਜਾਨੀ ਆ, ਉਹ ਆਪ ਕਹਿੰਦੇ ਨੇ ਕਿ ਮੈਂ ਮਾਰਕਸਿਸਟ ਆ, ਮੇਰਾ ਸਾਰਾ ਐਨਾਲਿਸਿਸ ਮਾਰਕਸਿਸਟ ਹੈ। ਉਹਨਾਂ ਦੇ ਤੁਸੀਂ ਪਲੇਸ 'ਚ ਆ ਕੇ ਵੇਖ ਲਓ, ਉਹਨਾਂ ਦਾ ਇੱਕ ਪਲੇ ਹੈ ਹਾਂਜੀ, ਉਹਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਕਰੈਕਟਰ ਹੈ, ਉਹ ਸਬਆਲਟਰਨ ਕਰੈਕਟਰ, ਭੰਡ ਦਾ ਕਰੈਕਟਰ ਉਹਨਾਂ ਵਿਖਾਇਆ ਹੋਇਆ ਹੈ, ਠੀਕ ਹੈ। ਉਹਦੇ ਵਿੱਚ ਉਹ ਪੰਜਾਬੀ ਮਤਲਬ ਬੋਲਦਾ ਹੈ ਤੇ ਉਸ ਕਰੈਕਟਰ ਨੂੰ ਉਹਨਾਂ ਵਿਖਾਇਆ ਹੋਇਆ ਹੈ, ਤੇ ਉਹਦੇ ਵਿੱਚ ਉਹ ਕ੍ਰਿਟਿਕ ਕਰ ਰਹੇ ਨੇ। ਉਹਦੇ ਵਿੱਚ ਦੋ ਕਮਿਊਨਿਸਟ ਹਨ, ਫਾਰੂਕ ਹੈ ਤੇ ਇੱਕ ਜੀ ਇੱਕ ਫਾਰੂਕ ਹੈ ਤੇ ਇੱਕ ਅਲਵੀ ਹੈ, ਤੇ ਉਰਦੂ ਦੇ ਵਿੱਚ ਗੱਲ ਕਰਦੇ ਨੇ। ਇੱਕ ਵਿੱਚ ਔਰਤ ਵੀ ਹੈ, ਆਈ ਥਿੰਕ ਬੁਸ਼ਰਾ ਨਾਂ ਹੈ ਉਹਨਾਂ ਦਾ। ਵਿੱਚ ਉਹ ਆਈਸੋਲੇਟਡ ਫੀਲ ਕਰਦੇ ਨੇ, ਕਿਉਂਕਿ ਮਾਰਕਸਿਜ਼ਮ ਦੀ ਜਿਹੜੀ ਇੱਕ ਮੂਵਮੈਂਟ ਹੈ, ਮਤਲਬ ਜਿਹੜੀ ਮਤਲਬ ਨਜਮ ਹੁਸੈਨ ਉਹ 80s ਦੇ ਵਿੱਚ ਲਿਖਿਆ ਸੀ ਪਲੇ, ਤੇ ਉਹਦੇ ਵਿੱਚ ਉਹ ਆਈਸੋਲੇਟਡ ਫੀਲ ਕਰਦੇ ਨੇ ਆਪ ਨੂੰ, ਜਿਹੜੀ ਉਹ ਔਰਤ ਹੈ, ਕਿ ਮੈਂ ਮਾਰਕਸਿਸਟ ਮੂਵਮੈਂਟ ਦੇ ਵਿੱਚ ਕਿਉਂ ਨਹੀਂ ਆ। ਜਾਂ ਉਹ ਜਿਹੜਾ ਭੰਡ ਹੈ ਉਹ ਫੀਲ ਕਰਦਾ ਹੈ ਕਿ ਮੈਂ ਮੇਨ ਸਟਰੀਮ ਮਾਰਕਸਿਜ਼ਮ ਦੇ ਵਿੱਚ ਨਹੀਂ ਆ, ਕਿਉਂਕਿ ਉਰਦੂ ਬਹੁਤ ਡੋਮੀਨੈਂਟ ਹੈ। ਮੈਂ ਆਪਦੀ ਜੀ ਗੱਲ ਕੰਪਲੀਟ ਕਰ ਲਵਾਂ, ਤੇ ਉਹ ਮੈਂ ਆਨੀ ਆ ਕਿ ਜਿਹੜੀ ਇਹ ਸਬ ਆਲਟਰਨ ਜਿਹੜੇ ਆਪਣੇ ਪੋਲੀਟਿਕਸ ਹਨ, ਜਿਵੇਂ ਅਗਰ ਆਪਾਂ ਥੋੜ੍ਹੇ ਬਰੋਡ ਲੈਂਸ ਵਿੱਚ ਵੇਖੀਏ ਤਾਂ ਦਲਿਤ ਵੂਮਨ, ਠੀਕ ਹੈ, ਜਿਹੜੀਆਂ ਵਰਕਿੰਗ ਕਲਾਸ, ਹਾਂਜੀ ਇਹ ਕਿਉਂ ਨਹੀਂ ਵਰਤ ਰਹੇ, ਇਹ ਗੱਲ ਦਾ ਜਵਾਬ ਦਿਓ। ਇਸ ਗੱਲ ਦਾ ਲਿਖਣ ਜਵਾਬ ਪੜਨ 'ਚ ਹਾਂ ਬਿਲਕੁਲ, ਮੈਂ ਖੁਦ ਲੈਫਟ ਦੇ ਨਾਲ ਆ, ਮੈਂ ਤੇ ਪੰਜਾਬੀ 'ਚ ਲਿਖਣੀ ਵੀ ਆ, ਬੋਲਣੀ ਵੀ ਆ। ਮੀਟਿੰਗਸ ਦੇ ਵਿੱਚ ਅਸੀਂ ਪੰਜਾਬੀ 'ਚ ਹੀ ਬੋਲਨੇ ਆ। ਸਾਡੀ ਹੁਣ ਔਰਤਾਂ ਦੀ ਮੀਟਿੰਗ ਸੀ ਪਾਰਟੀ ਵੱਲੋਂ, ਅਸੀਂ ਕੋਈ ਲਿਟਰੇਚਰ ਮਤਲਬ ਅਸੀਂ ਕੋਈ ਮੁਸ਼ਾਇਰਾ ਕਰਨੇ ਆ। ਪੰਜਾਬੀ ਪ੍ਰੀਤ ਜਿਹੜਾ ਹੈ ਉਹ ਮਤਲਬ ਸਾਡੇ ਕਾਮਰੇਡਸ ਹੀ ਸ਼ੁਰੂ ਕੀਤਾ ਸੀ, ਤੇ ਉਹ ਸਾਰੇ ਕਾਮਰੇਡ ਹੀ ਸਨ, ਤੇ ਉਹਨਾਂ ਹੀ ਸ਼ੁਰੂ ਕੀਤਾ ਸੀ। ਸਾਬਿਰ ਜਿਹੜੇ ਪੋਇਟ ਹਨ, ਸਾਬਿਰ ਅਲੀ ਸਾਬਿਰ, ਉਹ ਵੀ ਮਾਰਕਸਿਸਟ ਹਨ, ਤੇ ਉਹ ਪੰਜਾਬੀ 'ਚ ਲਿਖ ਰਹੇ ਨੇ, ਗੰਗਾ ਹੈ ਜਾਂ ਮੱਕਾ ਹੈ, ਸਿੱਧਾ ਸਿੱਧਾ ਧੱਕਾ ਹੈ। ਇਹ ਕੀ ਗੱਲ ਹੋ ਰਹੀ ਹੈ, ਕਿੰਦੇ ਵਿੱਚ ਗੱਲ ਹੋ ਰਹੀ ਹੈ? ਬਾਬਾ ਨਜਮੀ ਕੀ ਕਹਿ ਰਹੇ ਨੇ? ਨਹੀਂ ਉਹ ਨਾ ਦੱਸੋ, ਮੈਂ ਇਹਨੂੰ ਇੱਕ ਪੂਰਾ ਇੱਕ ਏਜੰਡੇ ਦੇ ਤਹਿਤ ਕੰਮ ਕਰਨ ਦੀ, ਸਾਰਿਆਂ ਦੇ ਲਈ, ਸਾਡੇ ਇਕੱਲਿਆਂ ਦੇ ਲਈ ਨਹੀਂ ਹੈ, ਮੈਂ ਸਾਰਿਆਂ ਲਈ ਕਹਿ ਰਿਹਾ। ਸਾਰੀਆਂ ਪਾਰਟੀਆਂ, ਸਾਰੀਆਂ ਤਨਜ਼ੀਮਾਂ ਪੰਜਾਬੀ ਨੂੰ ਲਿਖਣ ਪੜਨ ਦੇ ਵਿੱਚ ਲਿਆਓ, ਆਪਣੇ ਸਰਕਲ 'ਚ ਉਹਨੂੰ ਵਧਾਓ। ਜੇ ਕਰ ਰਹੇ ਤਾਂ ਵੈਰੀ ਗੁੱਡ ਹੈ। ਹਾਂਜੀ, ਬਾਕੀ ਇੱਕ ਹੋਰ ਗੱਲ ਕਿ ਅਗਰ ਪੰਜਾਬੀ ਨੈਸ਼ਨਲਿਜ਼ਮ ਦੀ ਹਿਸਟਰੀ ਵੇਖੀਏ 1960s ਵਿੱਚ, ਤੇ ਉਹ ਮਾਰਕਸਿਸਟ ਹੀ ਸਨ, ਉਹ ਲੈਫਟ ਲੀਨਿੰਗ ਲੋਕ ਸਨ ਜਿਨ੍ਹਾਂ ਇਹਨਾਂ ਨੇ ਗੱਲ ਕੀਤੀ, ਕਿਸੇ ਇਲੀਟ ਗੱਲ ਨਹੀਂ ਕੀਤੀ। ਮੈਨੂੰ ਸਿਰਫ ਤੁਸੀਂ ਇਹ ਦੱਸੋ ਵੀ ਜਿਹੜੀਆਂ ਆਪਣੀਆਂ ਮੇਨ ਸਟਰੀਮ ਪਾਰਟੀਜ਼ ਹਨ, PMLN ਹੈ ਜਾਂ PPP ਹੈ ਜਾਂ PTI ਹੈ, ਉਹਨਾਂ ਕੀ ਕੀਤਾ ਹੈ ਪੰਜਾਬੀ ਉਹ ਦੇ ਤਾਂ ਵਿੱਚ? ਸਰਮਾਏਦਾਰਾਂ ਦੀਆਂ ਪਾਰਟੀਆਂ ਨਹੀਂ ਤਾਂ ਫਿਰ ਨਾ ਕਰੋ। ਉਹ ਨਜ਼ਰੀਏ ਨੇ ਬਸ। ਇੱਕ ਸਵਾਲ, ਇੱਕ ਸਿਰਫ ਜਿਹੜੇ ਪਿੱਛੋਂ ਹੱਥ ਖੜਾ ਜੀ ਪਲੀਜ਼ ਸਵਾਲ ਕਰਨਾ ਹੈ, ਠੀਕ ਹੈ ਨਾ ਜੀ, ਤਕਰੀਰ ਨਹੀਂ। ਅਸੀਂ ਦੇਖਿਆ ਅਮੂਮਨ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਨਾ, ਉਹ ਤੋਂ ਹੂਲੀਗਨਿਜ਼ਮ ਤੇ ਬਦਮਾਸ਼ ਅਮੂਮਨ ਨਾ ਪੈਦਾ ਕੀਤੇ ਗਏ ਨੇ, ਤੇ ਅਮੂਮਨ ਪ੍ਰੈਜ਼ੀਡੈਂਟ ਵੀ ਪੰਜਾਬ ਕੌਂਸਲ ਦਾ ਹੋਵੇ ਜਾਂ ਜੋ ਦੂਸਰਾ ਵੀ ਜਮੀਅਤ ਵਾਲਿਆਂ ਦੇ ਹੋਣ ਜਾਂ ਦੂਸਰੇ ਵੀ, ਮੈਂ ਪੀਪਲ ਪਾਰਟੀ ਦੇ ਵਾਲੇ ਦੀ ਨਹੀਂ ਗੱਲ ਕਰਦਾ, ਪਰ ਇਹਨਾਂ ਦੇ ਕੀ ਹੁੰਦੇ ਨੇ, ਉਹ ਬਣਦੇ ਜਿਨ੍ਹਾਂ ਦੀ ਸਰਪ੍ਰਸਤੀ ਪਿੱਛੇ ਹੁੰਦੀ ਹੈ, ਤੇ ਇਹਨਾਂ ਬਦਮਾਸ਼ ਹੀ ਕੀਤੇ ਨੇ। ਦੂਸਰੀ ਗੱਲ, ਕੁਐਸਚਨ ਦੂਸਰਾ ਹੱਲ ਇਹ ਹੈ ਕਿ ਇੰਟਰਸੈਕਸ਼ਨੈਲਿਟੀ ਔਰਤਾਂ ਦੇ ਲਿਹਾਜ਼ ਨਾਲ ਇੱਕ ਕੁਐਸਚਨ ਦਾ ਇੱਕ ਪਾਰਟ ਹੋਗਾ। ਦੂਸਰਾ ਇੰਟਰਸੈਕਸ਼ਨੈਲਿਟੀ, ਕਿ ਅਗਰ ਕੁਝ ਛੋਟੇ ਤਬਕੇ ਦਾ ਆਦਮੀ ਹੈ ਤੇ ਉਹ ਕਿਸ ਤਰ੍ਹਾਂ ਬਣ ਸਕਦਾ ਹੈ, ਉਹ ਅੱਗੇ ਤਾਂ ਕਦੀ ਨਹੀਂ ਆਇਆ, ਠੀਕ ਹੈ, ਉਹ ਕਦੀ ਪ੍ਰੈਜ਼ੀਡੈਂਟ ਨਹੀਂ ਬਣਿਆ ਕਿਸੇ ਵੀ ਸਟੂਡੈਂਟ ਫੈਡਰੇਸ਼ਨ ਦਾ, ਨਾ ਜਮੀਅਤ ਦਾ ਬਣਦਾ ਹੈ। ਉਹ ਤਾਂ ਤੁਸੀਂ ਕੰਡੀਸ਼ਨਸ ਰੱਖੀਆਂ ਨੇ, ਹਾਫਜ਼ ਹੋਏ ਦਾ, ਫਲਾਂ ਹੋਏ ਦਾ, ਤੇ ਉਹ ਬਣ ਸਕਦਾ ਹੈ, ਠੀਕ ਹੈ। ਪੰਜਾਬ ਕੌਂਸਲ ਦਾ ਤੁਸੀਂ ਕੀ ਕੀਤਾ, ਜਿਹੜਾ ਨਵਾਂ ਉਹਦੇ ਮੁਖਾਲਫ ਗਰੁੱਪ ਆਇਆ, ਠੀਕ ਹੈ। ਤੀਸਰੀ ਚੀਜ਼, ਤੁਸੀਂ ਜਿਹੜਾ ਜੋ ਫੀਮੇਲ ਉਹ ਤੁਸੀਂ ਕਿਸ ਤਰ੍ਹਾਂ ਦੀ ਕੈਬਨਿਟ 'ਚ ਲੈ ਕੇ ਆ ਰਹੇ ਹੋ, ਜਾਂ ਉਹਦੇ ਜਿਹੜਾ ਗਰੁੱਪ ਹੈ ਤੁਹਾਡਾ ਉਹਦੇ ਵਿੱਚ ਕਿਸ ਤਰ੍ਹਾਂ ਲੈ ਕੇ ਆ ਰਹੇ ਹੋ? ਇਹ ਤਿੰਨ ਕੁਐਸਚਨ ਕੀਤੇ ਨੇ ਤੁਸੀਂ। ਥੋੜਾ ਜਿਹਾ ਮੁਖਤਸਰ ਜਵਾਬ ਦੇਣਾ ਹੈ। ਬਿਲਕੁਲ ਮੁਖਤਸਰ ਹੀ ਦੇਵਾਂ ਦਾ ਜਵਾਬ। ਪਹਿਲਾ ਕੁਐਸਚਨ ਜਿਹੜਾ ਤੁਸੀਂ ਕੀਤਾ ਉਹ ਜ਼ਰਾ ਰਿਪੀਟ ਕਰਿਆ ਜੇ। ਉਹਨਾਂ ਕੀਤਾ ਹੀ ਇਤਨਾ। ਅੱਛਾ ਜੀ, ਉਹ ਅਸਲ ਦੇ ਵਿੱਚ ਇਹ ਪੁੱਛਣਾ ਚਾਹ ਰਹੇ ਨੇ ਕਿ ਜਿਹੜਾ ਗਰੀਬ, ਜਿਹੜਾ ਆਮ ਸਟੂਡੈਂਟ ਹੈ, ਉਹ ਤੁਸੀਂ ਕਿਵੇਂ ਗੱਲ ਤੁਹਾਡੀ ਕੀਤੀ ਹੈ ਨਾ ਤਨਜ਼ੀਮ ਕਿ ਵਿੱਚ ਪਹਿਲਾਂ ਪਹਿਲਾਂ ਐਸੀ ਨਹੀਂ ਬਣ ਸਕਦਾ ਤੇ ਕੋਈ ਨੇੜੇ ਨਹੀਂ। ਬਦਮਾਸ਼ ਪਹਿਲਾ ਕੁਐਸਚਨ ਸੀ, ਬਦਮਾਸ਼ ਪੈਦਾ ਕਰਦੀ ਪੰਜਾਬ ਕੌਂਸਲ। ਮੇਰੀ ਜਾਨ, ਮੈਂ ਤੁਹਾਡੇ ਸਾਹਮਣੇ ਬੈਠਾ। ਪੰਜਾਬ ਯੂਨੀਵਰਸਿਟੀ ਦਾ ਕਿਹਾ ਹੈ, ਪੰਜਾਬ ਬਦਮਾਸ਼ ਹੀ ਕੱਢੇ ਨੇ। ਤੁਸੀਂ, ਮੈਂ ਪੰਜਾਬ ਕੌਂਸਲ ਦਾ ਜਵਾਬ ਦੇਵਾਂਗਾ, ਮੈਂ ਜਮੀਅਤ ਦਾ ਜਵਾਬ ਨਹੀਂ ਦੇਵਾਂਗਾ ਜਾਂ ਕਿਸੇ ਹੋਰ ਆਰਗੇਨਾਈਜੇਸ਼ਨ ਦਾ ਨਹੀਂ ਦੇਵਾਂਗਾ। ਮਾਈਕ ਲੈ ਲਓ। ਪੰਜਾਬ ਕੌਂਸਲ ਨੇ ਅੱਜ ਤੱਕ ਬਦਮਾਸ਼ ਨਹੀਂ ਪੈਦਾ ਕੀਤੇ। ਮੈਂ ਤੁਹਾਡੇ ਸਾਹਮਣੇ ਬੈਠਾ। ਕਿਧਰੇ ਮਨ ਕਿਸੇ ਗਰੀਬ ਨਾਲ ਬਦਮਾਸ਼ੀ ਕਰਦਿਆਂ ਕਿਸੇ ਕੈਂਟੀਨ ਤੇ ਕਿਸੇ ਵੇਖਿਆ ਹੋਵੇ, ਕਿਧਰੇ ਮੇਰੇ ਕਿਸੇ ਬੰਦੇ ਨੇ ਕਿਸੇ ਬਦਮਾਸ਼ੀ ਕਰਦਿਆਂ ਵੇਖਿਆ ਹੋਵੇ, ਕਿਧਰੇ ਪੰਜਾਬ ਕੌਂਸਲ ਦੇ ਕਿਸੇ ਬੰਦੇ ਨੇ ਚੌਧਰੀ ਬਣਦਿਆਂ ਵੇਖਿਆ। ਮੈਂ ਪੂਰਾ ਸਾਲ ਅਫਜ਼ਲ ਸਾਹਿਬ, ਮੈਂ ਪੂਰਾ ਸਾਲ ਇੱਕ ਕੰਪੇਨ ਚਲਾਈ ਰੱਖੀ
ਕਿ ਅਸੀਂ ਆਜਜ਼ੀ ਚਰਾਣਾ, ਅਸੀਂ ਬਿਲਕੁਲ ਜ਼ਿਆਦਤੀ ਨਹੀਂ ਕਰਨੀ ਕਿਸੇ ਨਾਲ। ਅਗਰ ਕੋਈ ਸਾਡੇ ਨਾਲ ਜ਼ਿਆਦਤੀ ਕਰੇ ਸੀ ਤੇ ਇੱਕ ਰੱਬ ਦੀ ਜ਼ਾਤ ਦਾ ਮੇਰੇ ਤੇ ਮੈਨੂੰ ਇੱਕ ਗੱਲ ਤੇ ਬੜਾ ਯਕੀਨ ਹੈ ਕਿ ਅਗਰ ਕੋਈ ਕਿਸੇ ਨਾਲ ਜ਼ਿਆਦਤੀ ਕਰੇਂਦਾ ਤਾਂ ਰੱਬ ਦੀ ਜ਼ਾਤ ਆਪ ਉਸ ਦਾ ਜਵਾਬ ਦਿੰਦਾ ਹੈ। ਅਗਰ ਉਹ ਬੰਦਾ ਚੁੱਪ ਕਰ ਜਾਂਦਾ ਹੈ, ਅੱਲਾਹ ਪਾਕ ਉਸ ਦੀ ਜ਼ਿਆਦਤੀ ਆਪ ਪੂਰੀ ਕਰੇਂਦਾ ਤਾਂ ਅਗਲੇ ਨਾਲ ਉਹ ਜ਼ਿਆਦਤੀ ਕਿਧਰੋਂ ਨਾ ਕਿਧਰੋਂ ਹੋਰ ਹੋ ਜਾਂਦੀ। ਪਹਿਲੀ ਗੱਲ ਤੁਹਾਡੀ ਇਹ ਆ ਗਈ ਕਿ ਬਿਲਕੁਲ ਇਹੀ ਦੀ ਕੋਈ ਗੱਲ ਨਹੀਂ, ਅਸੀਂ ਹਰ ਬੰਦੇ ਨੂੰ ਬਰਾਬਰ ਸਮਝਿਆ, ਕਿਸੇ ਬੰਦੇ ਨਾਲ ਫਰਕ ਨਹੀਂ ਕੀਤਾ। ਅਗਰ ਤੁਸੀਂ ਯੂਨੀਵਰਸਿਟੀ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਉੱਥੇ ਪਤਾ ਹੋਵੇਗਾ। ਦੂਜੀ ਗੱਲ ਆ ਗਈ ਤੁਹਾਡੀ ਇਸ ਦੀ ਕਿ ਫੀਮੇਲਸ ਦੇ ਬਾਰੇ 'ਚ ਤੁਸੀਂ ਕੀ ਪਲੇਟਫਾਰਮ ਰੱਖਿਆ, ਉਹ ਅੱਗੇ ਰਾਣੀ ਨੇ ਵੀ ਕੋਟ ਕੀਤਾ। ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੋਇਆ, ਮੈਂ ਇਸ ਤੋਂ ਉਹ ਗੱਲ ਜ਼ਰੂਰ ਕਰਨਾ ਚਾਹਾਂਗਾ ਤਾਂ 2 ਮਿੰਟ ਵੀ ਲਵਾਂਗਾ। ਇੱਕ, ਅਸੀਂ ਸਿਰਫ ਕੋਈ ਨੱਚਣ ਟੱਪਣ ਵਾਲੇ ਇਵੈਂਟ ਨਹੀਂ ਕਰਾਉਂਦੇ। ਇਹ ਕਿਸੇ ਨੇ ਬੜਾ ਗਲਤ ਮਫਰੂਜ਼ਾ ਦਿੱਤਾ ਹੈ ਕਿ ਪੰਜਾਬ ਕੌਂਸਲ ਸਿਰਫ ਔਰ ਸਿਰਫ ਨੱਚਣ ਟੱਪਣ ਵਾਸਤੇ ਤੇ ਕੋਈ ਫੀਮੇਲਸ ਨੂੰ ਫਰੋਗ ਨਹੀਂ ਦੇ ਰਹੀ। ਭਾਈ ਜਾਨ, ਅਸੀਂ ਦੇਂ ਤੋਂ ਲੈ ਕੇ ਸ਼ਾਮ ਤੱਕ ਇੱਕ ਬੰਦੇ ਦਾ ਕੰਮ ਕਰਦੇ ਹਾਂ, ਚਾਹੇ ਉਹ ਮੇਨ ਕੈਫੇ ਤੇ ਹੋਵੇ, ਚਾਹੇ ਉਹ ਹੋਸਟਲ ਬੈਕ ਕਰੀਏ, ਚਾਹੇ ਉਹ ਜਿੱਥੇ ਦੇ ਵੀ ਹੋਵੇ, ਉਹਦਾ ਹਸਪੀਟਲ ਦੋਵੇ, ਉਹਦਾ ਯੂਨੀਵਰਸਿਟੀ ਤੋਂ ਬਾਹਰ ਦੋਵੇ, ਅੰਦਰ ਦੋਵੇ। ਸਾਡੀ ਜਿਤਨੀ ਕੈਪੈਸਿਟੀ ਅਸੀਂ ਹਰ ਬੰਦੇ ਨੂੰ ਸਾਫ਼ ਕਰਨੇ ਦੀ ਕੋਸ਼ਿਸ਼ ਕੀਤੀ ਤੇ ਖਾਲਿਸ ਨੀਅਤ ਨਾਲ, ਕੋਈ ਮਫਾਦ ਨਹੀਂ ਰੱਖਿਆ। ਉਸ ਤੋਂ ਬਾਅਦ ਕੁੜੀਆਂ ਦੀ ਤੇ ਈਵੈਂਟਸ ਦੀ ਗੱਲ ਆ ਗਈ। ਈਵੈਂਟ ਅਸੀਂ ਕਵਾਲੀ ਨਾਈਟ ਕਰਾਈ, ਅਸੀਂ ਅਗਰ ਕੋਈ ਵੀ ਈਵੈਂਟ ਕੀਤਾ ਅਸੀਂ ਉਹਨੂੰ ਪ੍ਰੋਪਰ ਮੈਨੇਜ ਕਰਨੇ ਦੀ, ਪ੍ਰੋਪਰ ਮੇਨਟੇਨ ਕਰਨੇ ਦੀ ਕੋਸ਼ਿਸ਼ ਕੀਤੀ ਕਿ ਉਹਦੇ ਸਾਡਾ ਕੋਈ ਲੂਪ ਹੋਲ ਨਾ ਰਵੇ, ਕੋਈ ਸਾਡੇ ਕੋਲੋਂ ਗਲਤੀ ਨਾ ਹੋ ਜਾਵੇ, ਕੋਈ ਫੀਮੇਲਸ ਨਾਲ ਕੋਈ ਮਿਸਮੈਨੇਜਮੈਂਟ ਨਾ ਹੋ ਜਾਵੇ, ਕੋਈ ਇਹਦੇ ਚੱਕਰ ਨਾ ਹੋਵਣ। ਉਸ ਤੋਂ ਬਾਅਦ ਕੁੜੀਆਂ ਦੀ ਕੈਬਨਟ ਜਾਂ ਕੁੜੀਆਂ ਦੀ ਇੱਕ ਵਿੰਗ ਦੀ ਗੱਲ ਕਰ ਲਓ ਤਾਂ ਕੁੜੀਆਂ ਦਾ ਸਾਡਾ ਇੱਕ ਪੂਰਾ ਵਿੰਗ ਹੈ। ਉਹ ਇਸ ਸਾਲ ਬੜਾ ਬਿਹਤਰ ਹੋਇਆ, ਉਸ ਵਿੱਚ ਬੜੀਆਂ ਇੰਪਰੂਵਮੈਂਟਸ ਹੋਈਆਂ। ਅਸੀਂ ਕੁੜੀਆਂ ਦੀ ਇੱਕ ਕੈਬਨਟ ਅਨਾਉਂਸ ਕੀਤੀ ਹੋਈ ਜਿਹੜੀਆਂ ਗਰਲਜ਼ ਵਿੱਚ ਕੰਪੇਨ ਕਰਦੀਆਂ, ਜਿਹੜੀਆਂ ਗਰਲਜ਼ ਦੇ ਹਾਸਟਲ ਇਸ਼ੂਜ਼ ਨੂੰ ਰਿਜ਼ੋਲਵ ਕਰਦੀਆਂ। ਇਸ ਟਾਈਮ ਸਾਡਾ ਗਰਲਜ਼ ਦਾ ਇੱਕ ਬੜਾ ਵੱਡਾ ਇਸ਼ੂ ਅਸੀਂ ਰਿਜ਼ੋਲਵ ਕਰਨ ਲੱਗੇ ਹਾਂ, ਜਿਹੜਾ ਮੈਸ ਵਾਲਾ ਇਸ਼ੂ ਹੈ। ਤੁਹਾਡਾ ਵੀ ਇਹ 8500 ਫਿਕਸ ਵਾਲਾ, ਮੈਂ ਸ਼ਾਰਟ ਕਰਦੇ ਸਾਂ ਤੇ ਅਸੀਂ ਕੰਜਰ ਨਹੀਂ ਹਾਂ ਭਾਈ, ਅਸੀਂ ਬੰਦੇ ਦੇ ਪੁੱਤਰ ਹਾਂ, ਚੌਧਰੀਆਂ ਦੇ ਪੁੱਤਰ ਹਾਂ, ਸਾਡੇ ਖੂਨ ਹੈ ਬੰਦਿਆਂ ਵਾਲਾ। ਤੇ ਇਹ ਕੋਈ ਗੱਲ ਨਹੀਂ ਹੈ ਕਿ ਅਸੀਂ ਉੱਥੇ ਸਿਰਫ ਨੱਚਣ ਟੱਪਣ ਆਉਂਦੇ ਹਾਂ। ਭਾਈ ਜੀ, ਪੰਜਾਬੀ ਮਾਂ ਬੋਲੀ ਵਾਸਤੇ ਅਸੀਂ 21 ਫਰਵਰੀ ਰੈਲੀ ਕੱਢੀ ਆਈ ਬੜੀ ਵੱਡੀ, ਤੋਂ ਅੱਜ ਤੱਕ ਐਡੀ ਵੱਡੀ ਰੈਲੀ ਜਮੀਅਤ ਵੀ ਨਹੀਂ ਕੱਢੀ ਹੋਣੀ ਯੂਨੀਵਰਸਿਟੀ ਵਿੱਚ। ਤਾਂ ਅਸੀਂ ਉੱਥੇ 2 ਮੁਤਾਲਬੇ ਰੱਖੇ ਹਨ, ਜਿਹੜਾ ਇੱਕ ਦੋ ਮੁਤਾਲਬੇ ਸਾਡੇ ਨਾਲ ਠੀਕ ਹਨ। ਚਲੋ ਕੋਈ ਨਹੀਂ, ਅਖਬਾਰ ਵਾਲਾ ਓਏ ਓਏ, ਉਹ ਕੌਣ ਹੈ ਜਿਹਨੇ ਆਖਿਆ ਕੰਜਰੀ ਬਣਿਆ ਮੇਰੀ ਇੱਜ਼ਤ ਨਹੀਂ ਘਟਦੀ? ਉਹ ਕੌਣ ਨੇ? ਮੈਨੂੰ ਨੱਚ ਕੇ ਯਾਰ ਮਨਾਵਣ ਦੇ। ਤੇ ਯਾਰ ਕੌਣ ਹੈ? ਨਹੀਂ, ਸ਼ੁਕਰੀਆ। ਉਹ ਦੱਸਾਂ ਕਿਉਂ ਇਹ ਲਫ਼ਜ਼ ਬਣਾਤਾ ਲੋਕਾਂ ਨੇ ਸਾਡੇ ਬਾਰੇ, ਕਿ ਹੱਸਣਾ ਖੇਡਣਾ ਨੱਚਣਾ ਗਾਣਾ ਕੋਈ ਕੰਜਰਪੁਣਾ ਹੈ, ਮਰਾਸਪੁਣਾ ਕੋਈ ਹੱਸਦਾ ਹੋਵੇ। ਇਹ ਜਿਹੜੇ ਇਹ ਅਸੀਂ ਇਹ ਗੁਲਾਮੇ ਮਿਹਣੇ ਇਹ ਅਸਾਂ ਹੀ ਧੋਣੇ ਨੇ, ਔਰ ਇਹ ਨਹੀਂ ਹੱਸ ਖੇਡ ਕੇ ਤੇ ਨੱਚ ਗਾ ਕੇ ਇਹਨਾਂ ਨਾਲ ਨਿਬੜਨਾ ਪੈਣਾ। ਮੈਂ ਇਨਸ਼ਾਅੱਲਾ ਅੱਛਾ ਮੈਨੇ ਜੀ, ਧੋ ਦਿੱਤੇ ਚੇਅਰਮੈਨ ਤਰ੍ਹਾਂ ਦੇ ਸਾਹਿਬ, ਵੀ ਧੋ ਦੇ। ਜਿਹੜੀ ਸਭ ਤੋਂ ਅਹਿਮ ਗੱਲ ਹੈ, ਬਸ ਫਾਈਨਲ ਮੁਕਾਣ ਲੱਗੇ ਹਾਂ ਕਿ ਜਿਹੜੀ ਪੰਜਾਬੀ ਪ੍ਰਚਾਰ ਨੇ ਇਸ ਤਹਿਰੀਕ ਦਾ ਆਗਾਜ਼ ਕੀਤਾ ਹੈ ਕਿ ਅਸੀਂ ਸਟੂਡੈਂਟ ਐਕਟਿਵਿਜ਼ਮ ਦੇ ਰਾਹੀਂ ਕਿਸ ਤਰ੍ਹਾਂ ਇਹਨੂੰ ਅੱਗੇ ਵਧਾ ਸਕਦੇ ਹਾਂ। ਸਾਡੇ ਨਾਲ ਅੱਜ ਇਹ ਪੈਨਲ ਸੀ ਔਰ ਇੱਥੇ ਮੌਜੂਦ ਮੋਸਟਲੀ ਤਾਲਿਬ ਇਲਮ ਨੇ ਕਿ ਉਸ ਭਗਤ ਸਿੰਘ ਦੇ ਮੈਸੇਜ ਨੂੰ, ਇਸ ਕਲਚਰ ਨੂੰ, ਇਸ ਜ਼ਬਾਨ ਨੂੰ ਕਿ ਅਸੀਂ ਪੰਜਾਬ ਦੇ ਅੰਦਰ ਜਿਹੜੀ ਸਾਡੀ ਮੁੱਢਲੀ ਤਾਲੀਮ ਹੈ ਉਹ ਪੰਜਾਬੀ 'ਚ ਬੋਲੀ ਜਾਵੇ ਔਰ ਜ਼ਬਾਨ ਦੇ ਫਰੋਗ ਵਾਸਤੇ ਕੀਤਾ ਜਾਏ। ਔਰ ਮੈਂ ਉਮੀਦ ਕਰਨਾ ਤੁਸੀਂ ਸਾਰੇ ਦੋਸਤ ਇਹਦੇ ਸਾਡਾ ਸਾਥ ਦਿਓਗੇ। ਸ਼ੁਕਰੀਆ।